ਮੇਰੀ ਫੂਫੋ ਜ਼ਬਨੀਟੋ ਹੈਗੀ ਆ ਕੋਕ ਆਫ ਦੇ ਵਿੱਚ। ਅੱਛਾ ਜ਼ਬਨੀਟੋ, ਅੱਛਾ ਤੂੰ ਖਾਲਾ ਜ਼ਬਨੀਟੋ ਦਾ ਜਵਾਈ ਹੈ। ਓਏ ਲੈ ਤੂੰ ਮੈਨੂੰ ਬਾਅਦ ਚ ਦੱਸਦਾ। ਦਰ ਫਿਕਰ ਯਾਰ ਇਹ ਜਾਗਦਾ ਹੋਵੇ ਨਾ ਇੱਕਦਮ ਤਪਕ ਕੇ ਸੌ ਜਾਂਦਾ ਇੱਕ। ਤਿਲਕ ਕੰਪਿਊਟਰ ਨਾਲ ਮੇਰੀ ਸ਼ਾਦੀ ਹੈ ਜਿਹੜਾ ਅੱਛਾ ਤੇ ਤੇਰੀ ਤਿਲਕ ਬੇਟਾ ਨਾਲ ਹੋਈ ਆ। ਅੱਛਾ 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 ਅੱਛਾ। ਦੂਜਾ ਇਹਨਾਂ ਨੂੰ ਇੱਕ ਹੋਰ ਮਸਲਾ, ਇਹਨਾਂ ਨੂੰ ਝਟਕੇ ਲਾਉਂਦੇ ਰਾਤ। ਤੂੰ ਅੰਦਰ ਰਹਿੰਦਾ ਮੈਂ ਤੈਨੂੰ ਇਹਨਾਂ ਪਤਾ ਲੱਗ ਗਿਆ। ਜਿੰਨੇ ਤੂੰ ਕਰੈਕਟਰ ਚੋਂ ਬਾਹਰ ਆ ਰਿਹਾ। अस्सलाम वालेकुम नाज़रीन, टी टाइम में खुश आमदीद। ਸਾਡੇ ਨਾਲ ਜਨਾਬ ਜਿੰਨ ਸਾਹਿਬ ਇੱਕ ਤੇ ਜੇ ਲੋਕੀ ਤੁਹਾਨੂੰ ਹੁਣ ਪਿਆਰ ਕਰਨ ਲੱਗ ਪਏ ਮਾੜਾ ਮੋਟਾ, ਤੁਸੀਂ 3 ਮਹੀਨੇ ਬਾਅਦ ਆਉਂਦੇ ਹੋ। ਅੱਜ ਤੇ ਐ ਤਾਂ ਪੂਰਾ ਭਾਰ ਲੱਗ ਰਿਹਾ ਨਿਜ਼ਾਮ, ਮੈਨੂੰ ਲੱਗ ਰਿਹਾ ਕਿਤੇ ਕੋਈ ਗੇਮ ਪੈ ਗਈ ਹੈ। ਉਹ ਤੇਰੀ ਖੈਰ ਹੋਏ, ਜਿੰਨ ਸੈੱਟ ਹੋਈ ਜਾ ਰਿਹਾ। ਓਏ ਵਾਹ 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 ਵਾਹ। ਓਹੋ ਨਾਗੀ ਜੋ ਕਿ ਕਿਸੇ ਤਾਰਫ ਦਾ ਮੁਹਤਾਜ ਤੇ ਨਹੀਂ, ਲੇਕਿਨ ਤੁਸੀਂ ਕਰਵਾਓ ਤੇ ਸਹੀ। ਸਾਡੇ ਨਾਲ ਨਾਗੀ ਚੌਕੀ, ਸਾਡੇ ਨਾਲ ਜਿੰਨ ਬਾਦਸ਼ਾਹ, ਸਕੂਟਾ ਸਪਾਰੀ। ਜ਼ਿੰਦਗੀਆਂ ਬਦਲ ਗਈਆਂ ਨੇ, ਸਟਰਗਲ ਦੇ ਦਿਨ ਖਤਮ ਹੋ ਗਏ ਆ, ਇਹ ਹੋਇਆ ਕੀ ਆ? ਖੁਸ਼ਹਾਲੀਆਂ ਚੜ ਗਈਆਂ ਨੇ। ਤੇ ਉਹ ਗੈਪ ਹੋਣ ਵਾਲਾ ਜਿਹੜਾ ਸੀ ਦਿਨ ਦੇ ਕੰਮ ਕਰਾਏ ਨੇ, ਗਾਇਬ ਹੋਣ ਦੀਆਂ ਸ਼ਕਤੀਆਂ ਵਾਪਸ, ਗਾਇਬ ਕਰਨ ਦੀਆਂ ਸ਼ਕਤੀਆਂ ਵੀ ਪਾਤੀਆਂ। ਕਿਹਨੂੰ ਗਾਇਬ ਕਰਾਣਾ? ਨਹੀਂ ਭਾਈ, ਸਾਨੂੰ ਨਾ ਗੈਪ ਕਰਾਉਣਾ, ਮੈਂ ਅੱਗੇ ਹੀ ਗੈਪ ਹੋਇਆ ਅੱਧ ਤੱਕ। ਤੁਹਾਡੀ ਮੇਰ ਪੈਸੇ ਲੈ ਕੇ ਗਾਇਬ ਕਰਨਾ। ਉਹ ਭਾਜੀ ਇਹ ਨਗ ਉਂਗਲੀ ਚ ਪਾਈਦਾ, ਤੁਸੀਂ ਕੰਨ ਦੇ ਨਾਲ ਬੰਨਿਆ ਇਹਨੂੰ। ਇਹ ਚੇਪਾ ਡਿਵਾਈਸ ਹੈ ਇਹਦੀ। ਅੱਛਾ ਜਾਨੀ ਸਾਹਿਬ ਮੈਂ ਹਿਸਾਬ ਲਾਇਆ, ਪਾਕਿਸਤਾਨ ਦੇ ਵਿੱਚ ਗਰੀਬ ਦੀ ਔਰ ਜਿੰਨ ਦੀ ਕੋਈ ਇੱਜ਼ਤ ਨਹੀਂ। ਜ਼ਿੰਦਗੀ ਦੀ ਓਏ ਹੋਏ ਇੱਥੇ ਜਿੰਨ ਦੀ ਕੋਈ ਜ਼ਿੰਦਗੀ ਨਹੀਂ ਦੋਸਤਾ। ਹਰ ਬੰਦੇ ਨੇ ਮੇਰੇ ਸਟਰਗਲ ਦੇ ਦੌਰ ਦੇ ਵਿੱਚ ਮੈਨੂੰ ਲੋਧਾ ਕੀਤਾ, ਮੈਨੂੰ ਲਾਵੇ ਕਰਾਏ। ਨਹੀਂ ਤੇ ਆ ਜਿਹੜਾ ਤੇਰਾ ਇਹਨਾਂ ਦਾ, ਇਹ ਤਾਂ ਸਾਰੀ ਦੁਨੀਆ ਦਾ ਵੱਡਾ ਵੈਰੀ ਸੀ ਤੇਰਾ। ਇਹਨਾਂ ਦਾ ਮੈਂ ਦੇਣ ਨਹੀਂ ਦੇ ਸਕਦਾ। ਹੁਣ ਉਹ ਹਾਂਜੀ ਇਹ ਮੇਰੇ ਤੇ ਰੁਪਿਆ ਲਾਇਆ, ਪੈਸਾ ਲਾਇਆ, ਐਜ ਕਰਕੇ ਤਸਵੀਰਾਂ ਮੈਨੂੰ ਸੈਂਡ ਕੀਤੀਆਂ। ਅੰਮੀ ਉਧਰ ਫੂਲੇ ਨਹੀਂ ਸਮਾਉਂਦਾ ਹੈ। ਅੰਮੀ ਕੀ ਫੂਲੇ ਨਹੀਂ ਸਮਾਉਂਦਾ। ਫੂਲੇ ਨਹੀਂ ਸਮਾਉਂਦੇ ਅੰਮੀ? ਹਾਂਜੀ ਖੁਸ਼ੀਆਂ ਚੜੀਆਂ ਪਈਆਂ ਨੇ ਕੋਲ ਕੰਮ ਅੱਛਾ ਚ। ਚਲੋ ਆਪਣਾ ਕਰ ਲਿਆ ਸੈੱਟ ਸਾਰਾ। ਹਾਂਜੀ ਹਰਸ਼ਿਆ 4-5 ਦਿਨ ਹੋਇਆ ਜਦੋਂ ਦੇ ਸਿਲਸਿਲੇ ਚ ਆਏ ਆ, ਹਰ ਬੰਦਾ ਹੀ ਡਰਨ ਡਿਆ ਵਾ। ਤੇ ਸ਼ੈਂਪੂ ਨਹੀਂ ਲਿਆ ਕੋਈ? ਹਾਂਜੀ ਸ਼ੈਂਪੂ ਵੀ ਲਵੋ ਕੋਈ? ਸ਼ੈਂਪੂ ਮੈਂ ਕੈਡ ਚੱਲਣ ਡਈ ਆਨਲਾਈਨ ਇੱਕ ਵਿਕਣ ਡਿਆ ਵਾ, ਉਹ ਮੈਂ ਦੇਖਿਆ ਲਾ ਕੇ। ਉਹ 2 ਨੰਬਰ ਕੰਮ ਬੜਾ ਹੋਣ ਡਿਆ ਇੱਥੇ। ਓਏ ਹੋਏ ਹੋਏ, ਚਲੋ ਮੈਂ ਤੁਹਾਨੂੰ ਆਪਣਾ ਸ਼ੈਂਪੂ ਦੇਣਾ, ਉਹ ਬੜਾ ਅੱਛਾ ਵਾ। ਉਹ ਹੀ ਇਹ ਦੇਖੋ, ਇਹ ਉੱਪਰ ਜਿਹੜਾ ਤੁਹਾਡਾ ਐਂਟੀਨਾ ਵੀ ਕੰਮ ਕਰ ਰਿਹਾ ਹੁਣ। ਹਰਸ਼ਿਆ ਗੈਪ ਹੋਣ ਵਾਲਾ ਵੀ ਸਿਸਟਮ ਠੀਕ ਆ? ਕਿਹਨੂੰ ਚੰਡਾ ਬਣਾਉਣੀਆਂ? ਮੈਨੂੰ ਚੰਡਾ ਨਹੀਂ ਭਾਜੀ, ਪੁੱਤ ਤੂੰ ਚੰਡਾ ਵਾਲਾ ਹੈ ਵੀ ਨਹੀਂ ਹੈਗਾ। ਐਵੇਂ ਕਿਤੇ ਨਾ ਆਪਣੇ ਤੱਕ ਐ ਨਾ ਕਹਿ। ਗੈਪ ਕਰ ਦਿੰਦਾ। ਇਹਦੀ ਭਾਜੀ ਮੈਂ ਕਰਾਈ। ਹੋਰ ਕਿੰਨਾ ਕੁ ਹੋਣਾ ਹੀ ਗੈਪ? ਨਹੀਂ ਇੰਨਾ ਕਿ ਰਹਿ ਗਿਆ ਅੱਗੇ। ਇਹ ਹੈ ਜਿੰਨੇ, ਲੇਕਿਨ ਇਹਦਾ ਜਿਹੜਾ ਹੁਲੀਆ ਏ। ਨਹੀਂ ਪਰ ਇੱਥੇ ਜਿੰਨ ਹੋਵੇ ਜਿਹੜਾ ਮਰਜ਼ੀ ਹੋਵੇ, ਉਹ ਰਚ ਗਿਆ ਹੁਣ ਇਸ ਮਾਹੌਲ ਦੇ ਵਿੱਚ। ਇਹ ਕੋਹ ਕਾਫ ਦਾ ਕਿਤੇ ਨੰਗ ਪੈਰੀ ਹੈ ਤੇ ਨਹੀਂ ਹੈ। ਅੱਛਾ ਆਪਣਾ ਜਿੰਨ ਬਾਦਸ਼ਾਹ, ਸਭ ਤੋਂ ਪਹਿਲੇ ਹੁਣ ਤੂੰ ਕੰਮ ਸਾਰੇ ਕਰ ਲੈਣਾ। ਹਰਸ਼ਿਆ ਤੂੰ ਚੰਡਾ ਬਣਾਉਣੀਆਂ। ਨਹੀਂ ਚੰਡਾ ਨਹੀਂ ਯਾਰ, ਕੰਮ ਇਹ ਨੇ ਬਦਮਾਸ਼ੀ ਨਾ ਕਰ। ਜਿਹੜਾ ਤੇਰਾ ਜਿੰਨ ਆ ਨਾ, ਤੂੰ ਜਿੰਨ ਵਾਲੇ ਕੰਮ ਕਰ। ਚੰਡਾ ਮਲਵਾਉਣੀਆਂ, ਫਲਾਣਾ ਕਰਨਾ, ਫੈਰ ਮਰਵਾਉਣਾ, ਤੂੰ ਜਿੰਨ ਆ ਭਾਜੀ। ਮੈਂ ਜਿੰਨਵਾ ਗੈਪ ਹੋਈ ਇੰਜ ਕਰਕੇ ਹਰ ਤਰੀਕੇ ਦਾ ਕੰਮ ਮੈਂ ਇੱਥੇ, ਇਹ ਤੁਸੀਂ ਲੋਕਾਂ ਨੇ ਸਿਖਾਇਆ ਮੈਨੂੰ। ਇਹਨੂੰ ਸਿੱਧੇ ਰਸਤੇ ਤੋਂ ਹਟਾ ਦਿੱਤਾ ਵਾ ਮੈਂ। ਇਹ ਤੂੰ ਅਚੀਜ਼ਬ ਤੇ ਵੀ ਤੂੰ ਗੈਪ ਹੋਇਆ ਇੱਕਦਮ। ਮੈਨੂੰ ਫੋਨ ਆਇਆ, ਕਹਿੰਦੇ ਭਾਈ ਤੇਰਾ ਜਿੰਨ ਆਇਆ ਇੱਥੇ, 5-7 ਚੀਜ਼ਾਂ ਉਹਨੇ ਚੁੱਕੀਆਂ ਨੇ, ਉਸ ਤੋਂ ਬਾਅਦ ਗੈਪ ਹੋ ਗਿਆ। ਹਲਾਲ ਅੱਜ ਤੱਕ ਨਹੀਂ ਖਾਦਾ। ਇਹਦਾ ਮੈਂ ਰਸਤਾ ਬਦਲ ਦਿੱਤਾ ਹੈ, ਅੱਛੇ ਰਾਹ ਤੋਂ ਲਾ ਕੇ ਇਹਨੂੰ ਬੁਰੇ ਰਾਹ ਤੇ ਲਾਤਾ। ਪੈਸਾ ਹੀ ਪੈਸਾ, ਪੈਸਾ ਹੀ ਪੈਸਾ। ਇਹ ਤੇਰੀ ਸ਼ਕਲ, ਤੇਰੇ ਰੰਗ ਰੂਪ ਦੇ ਮੁਤਲਕ ਇਹ ਕੰਮ ਬਣਦਾ ਸੀ ਤੇਰਾ, ਉਹਦੇ ਨਾਲ ਹੀ ਮੈਚ ਹੁੰਦਾ। ਗੁਰਬਤ ਦੀ ਜ਼ਿੰਦਗੀ ਚੋਂ ਕੱਢ ਕੇ ਉਹਨੂੰ ਇੱਕ ਅੱਛੀ ਜ਼ਿੰਦਗੀ ਦਿੱਤੀ। ਉਹ ਜਿੰਨ ਜਿਹੜੇ ਹੁੰਦੇ ਨੇ ਨਾ ਯਾਰ, ਇਹ ਵੀ ਅੱਲਾ ਦੀ ਮਖਲੂਕ ਆ। ਤੂੰ ਵੀ ਰੱਬ ਦੇ ਜਿੰਨਿਆ ਕੋ ਖੁਦਾ ਦਾ ਖੌਫ ਕਰ। ਭਾਜੀ ਇਹ ਤੁਹਾਡੇ ਪਾਕਿਸਤਾਨ ਵਾਲਿਆਂ ਨੇ ਮੈਨੂੰ ਸਾਰਾ ਨਿਜ਼ਾਮ ਸਿਖਾਇਆ ਵਾ। ਆਪ ਆਰਾਮ ਨਾਲ ਭਾਈਪੁਣੇ ਚ ਆਏ ਆ ਨਾ, 9 ਤੋਂ 5 ਡਿਊਟੀ ਕਰੀਦੀ ਆ। ਜਾ ਕੇ ਲਾਫੇ ਕਰਾ ਕੇ, ਲੋਤੇ ਕਰਾ ਕੇ ਘਰ ਆਈਦਾ। 1 ਵਜੇ ਰੈਸਟ ਕਰੀਦੀ ਆ, ਰੋਟੀ ਖਾ ਕੇ ਪੈਈਦਾ। ਹੁਣ ਪਿੱਛੇ ਘਰ-ਬਾਰ ਸੈੱਟ ਆ। ਸੱਤੇ ਹੀ ਖੈਰਾ ਵਾ। ਸਾਡੇ ਹੁਣ ਮਸਲੇ ਹੱਲ, ਹੁਣ ਸ਼ੁਕਰ ਅੱਲਾ ਦੇ ਸਾਡੇ ਹੁਣ ਮਸਲੇ ਹੱਲ ਹੋਣਗੇ। ਬਿਲਕੁਲ। ਲਓ ਭਾਜੀ ਇਹਦਾ ਨੱਕ ਤਿੱਖਾ ਕਰ ਦਿਓ ਬਸ। ਹਾਂਜੀ ਤਿੱਖਾ ਐ ਜਿੱਦਾਂ ਐ ਬਿਲਕੁਲ ਇਦਾਂ ਦਾ, ਆਪਣੇ ਵਰਗਾ ਇਦਾਂ ਦਾ ਕਰ ਦਿਓ। ਭਾਜੀ ਉਹ ਜੇਨ ਨਾ ਕੋਈ ਉਹਦੀ ਚਿੱਬਾ ਰੋਡ ਤੇ ਦੁਕਾਨ ਨਹੀਂ ਕਿ ਨੱਕ ਤਿੱਖਾ ਕਰ ਦਈਏ ਉਹਨੂੰ। ਉਹਦੇ ਸ਼ਾਇਆ ਨੇ ਸ਼ਾਨ ਕੰਮ ਦੱਸਣਾ। ਮੈਂ ਨਾ- ਡੇਟ ਹੋ ਗਿਆ ਉਹ ਉਹ। ਕਹਿੰਦਾ ਜੋ ਮੈਨੂੰ ਕਹੋਗੇ ਮੈਂ ਕਰ ਲਾਂ। ਅੱਛਾ ਇਹਨੂੰ ਥੋੜਾ ਸਿਹਤਮੰਦ ਕਰ ਦਿਓ। ਨਹੀਂ ਭਾਜੀ ਇਹ ਬੱਚਿਆਂ ਨਾਲ ਸਿਹਤਮੰਦ ਹੋ ਹੀ ਨਹੀਂ ਸਕਦਾ। ਇਹ ਸੋਚਦਾ ਬਹੁਤ ਆ। ਤਾਜੀ ਮੇਰੇ ਵਿਆਹ ਦਾ ਕੋਲ ਇਹਦਾ ਵਿਆਹ ਕਰਾ ਯਾਰ। ਕਿੱਥੇ ਕਰਾਉਣਾ ਵਾ? ਦੋਸਤਾਂ ਨਹੀਂ ਅਸੀਂ ਬਾਹਰ ਇੱਧਰ ਉੱਧਰ ਕਿਤੇ ਨਹੀਂ ਕਰਨਾ। ਤੂੰ ਕਰਾ ਬਸ ਇਹਦਾ। ਹਾਂਜੀ ਤੂੰ ਇਹਦਾ ਵਿਆਹ ਕਰਾ। ਨਹੀਂ ਮੈਂ ਹੀ ਕਰਾਉਣਾ ਵਾ। ਹਾਂ ਤੂੰ ਇਹਦਾ ਕਰਵਾ ਦੇ ਵਿਆਹ। ਕਰਾਉਣਾ ਕਿੱਥੇ ਆ? ਨਹੀਂ ਅਸੀਂ ਕਿਤੇ ਹੋਰ ਨਹੀਂ ਕਰਾਉਣਾ। ਹਾਂਜੀ ਤੂੰ ਕਰਵਾ, ਤੂੰ ਇਹਦਾ ਵਿਆਹ ਕਰਵਾ ਦੇ ਬਸ। ਭਾਜੀ ਇੱਕ ਮਿੰਟ, ਮੈਂ ਤੁਹਾਨੂੰ ਕਹਿ ਰਿਹਾ
ਇੱਕ ਮਿੰਟ ਠਹਿਰ ਜੋ ਮੇਰੀ ਗੱਲ ਓਏ, ਸੁਣ ਅੱਛਾ ਹੋ ਜੀ। ਜਿੰਨ ਬਾਦਸ਼ਾਹ ਨੂੰ ਸਮਝਾ ਯਾਰ। ਓਏ ਮਾੜੇ ਦਿਨ ਮੈਂ 3 ਮਹੀਨੇ ਹੋ ਗਏ ਦੁਨੀਆ 'ਚ ਰਹਿਣ ਡਿਆ ਪਾਕਿਸਤਾਨ 'ਚ, ਮੈਨੂੰ ਹੁਣ ਸਾਰੀ ਜ਼ੂਮੇ ਦੀ ਗੱਲਾਂ ਸਾਰੀਆਂ ਦਾ ਪਤਾ ਲੱਗਣ ਲੱਗ ਗਿਆ ਵਾ। ਇਹਦੇ ਚ ਜ਼ੂਮ ਹੈ ਨਹੀਂ, ਕੋਈ ਨਹੀਂ, ਮੈਂ ਤੈਨੂੰ ਕਹਿ ਰਿਹਾ ਉਹਦਾ ਵਿਆਹ ਕਰਾ ਦੇ, ਤੂੰ ਜਿੰਨ ਆ। ਤੇ ਮੈਂ ਪੁੱਛਿਆ ਵੀ ਕਰਾ, ਤੁਸੀਂ ਕਿਹਾ ਵੀ ਨਹੀਂ ਕਿਤੇ ਵੀ ਨਹੀਂ ਕਰਾਉਣਾ, ਇਹ ਮੈਨੂੰ ਫੈਰ ਮਾਰਦਾ ਨਾ ਮੈਂ ਤਾਂ ਮਾਰਨਾ, ਉਹਨੇ ਕਿਹਾ ਵਾ ਉਹਨਾਂ ਨੂੰ ਮਾਰ। ਹਾਂ ਪੈਰ ਮਾਰਿਆ ਤੇ ਪਤਾ ਕੀ ਨੁਕਸਾਨ ਹੋਣਾ ਵਾ? ਕੀ ਗੱਲ, ਉਹਨੇ ਬਲਿਆ ਨਹੀਂ ਪਾਈ ਥੱਲੋਂ? ਉਹਦਾ ਨਹੀਂ, ਤੇਰੀ ਇੱਕ ਗੋਲੀ ਘਟ ਜਾਣੀ। ਮੈਨੂੰ ਗੋਲੀ ਦਾ ਕੋਈ ਨਹੀਂ, ਮੈਂ ਓਏ ਮੈਨੂੰ ਕਾਹਤੋਂ ਮਾਰਨਾ ਵਾ ਯਾਰ? ਤੇਰੇ ਨਾਲ ਨਹੀਂ ਬੈਠਾ, ਸਮਝਾ ਉਹਨੂੰ। ਭਾਜੀ ਤੁਹਾਨੂੰ ਖਾਲੀ ਵੀ ਨਾ। ਅੱਛਾ ਭਾਜੀ, ਸਾਨੂੰ ਨਾ ਇਹ ਲਹਿਰਾ ਜੀ ਸਾਨੂੰ ਭਰਜਾਈ ਚਾਹੀਦੀ ਹੈ, ਇੰਜ ਦੀ ਹਾਂਜੀ ਇੰਜ ਦੀ ਆ, ਉਹਦੀ ਝੀਲ ਜੈਸੀਆਂ ਅੱਖਾਂ ਹੋਣ, ਕੀ ਗੱਲ ਇਹ ਦੱਸਿਆ? ਝੀਲ ਜੈਸੀਆਂ ਅੱਖਾਂ, ਝੀਲ ਜੈਸੀ ਸੁਰਾਈ ਜੈਸੀ ਗਰਦਨ ਗਰਦਨ ਹੋਵੇ ਉਹਦੀ, ਠੀਕ ਹੈ ਨਾ? ਹਰਨ ਵਗੜੀ ਉਹਦੀ ਚਾਲ। ਹਰਨ ਵਰਗੀ ਚਾਹ, ਹਰਨ ਬੱਕਰੀ। ਤੈਨੂੰ ਮੈਂ ਚਿੜੀਆ ਘਰ ਲੈ ਜਾਣਾ, ਤੈਨੂੰ ਜਿਹੜਾ ਜਾਨਵਰ ਥੋੜਾ ਥੋੜਾ ਸਾਰਾ ਮੈਂ ਦੱਸ ਦੀ, ਮੈਂ ਔਰਤ ਮੈਂ ਸਾਰੀ ਸਾਰੀ ਉਹ ਚਿੜੀਆ ਘਰ ਨਾ ਲੈ ਕੇ ਜਾ, ਚਿੜੀਆ ਰਹਿਣ ਦੇ, ਹਾਂਜੀ ਬਾਕੀ ਜੋ ਬਚਦਾ ਉੱਥੇ ਲੈ। ਯਾਰ Easy, ਛੱਡ ਦੇ, easy, ਜਿੰਨ ਨਹੀਂ ਛੱਡ ਦੇ। ਓਏ ਅੱਛਾ ਤਾਂ ਸਾਰਾ ਕੁਝ ਹੀ ਬਦਲ ਗਿਆ, ਇਹ ਤਾਂ ਬੜਾ ਮਸਕੀਨ ਟੈਪ ਰੋਂਦਾ ਪਿੱਟਦਾ ਹੁੰਦਾ ਸੀ, ਮਰ ਜਾਂਦਾ ਸੀ, ਇਹਨੂੰ ਕਰ ਕੀਤਾ ਕੀ ਉਹ? ਮਾਲ ਬੋਲ ਰਹੇ ਉਹਦੇ ਅੰਦਰ ਮਾਲ ਹੈ, ਅਖੀਰ ਉਹ ਮਨਾਫਕਾ ਤੂੰ ਉਹਨੂੰ ਲਾ ਲਿਆ ਨਾ ਆਪਣੇ ਪਾਸੇ। ਸੁਪਾਰੀ ਬਣ ਗਿਆ, ਲੋਕਾਂ ਨੂੰ ਇੰਜ ਮਾਰ ਰਿਹਾ, ਸਮਝਾ ਰਿਹਾ, ਲੱਤਾਂ ਵੱਢ ਰਿਹਾ। ਸਾਲ ਪੂਰਾ ਉਹ ਵਿਚਾਰਾ ਲੜਦਾ ਰਿਹਾ ਕਿ ਯਾਰ ਨਹੀਂ ਮੈਂ ਅੱਛਾ ਜਿੰਨਾ ਹੈ, ਮੇਰੇ ਕੋਲ ਪੁੱਠੇ ਕੰਮ, ਅਖੀਰ ਤੈਨੂੰ ਲਾ ਲਿਆ ਆਪਣੇ। ਤੇ ਉਹ ਆਪਣੇ ਪੈਸਿਆਂ ਚੋਂ ਅੱਛੇ ਕੰਮਾਂ ਤੇ ਨਹੀਂ ਲਾ ਰਿਹਾ, ਮਾੜੇ ਬੰਦਿਆਂ ਤੇ ਖਰਚ ਕਰ ਰਿਹਾ, ਮਾੜਿਆਂ ਦੀ ਮਦਦ ਮਾੜਿਆਂ ਤੇ ਕੋਈ ਨਹੀਂ ਖਰਚ ਕਰ ਰਿਹਾ। ਹੁਣ ਗੱਲ ਇਹ ਜੇ ਪੈਸੇ ਦੀ ਗੱਲ ਨਾ, ਹਾਂ ਤੇ ਫਿਰ ਪੈਸੇ ਲੈ ਤੇ ਫਿਰ ਸਾਡੇ ਕੰਮ ਕਰ, ਇਹ ਉਹਦਾ ਵਿਆਹ ਕਰਾ। ਉਹ ਯਾਰ ਉਹ ਗਤਲੋ ਗੱਤ ਕਰਾਓ, ਮੇਰੇ ਕੋਲ ਕੋਈ ਬੰਦਾ ਚੁਕਾਓ, ਮੇਰੇ ਕੋਲ ਕੋਈ ਬੰਦਾ ਮਰਵਾਓ, ਮੈਂ ਕਿਤੇ ਉਹੀ ਕਿਤੇ ਛਾਤੀ ਹਾਲ ਉਹ ਛਾਤੀ ਦਫ਼ਤਰ ਪਾਇਆ। ਬੰਦਾ ਨਹੀਂ ਅਸੀਂ ਮਰਾਉਣਾ, ਤੂੰ ਇਹਦਾ ਵਿਆਹ ਕਰਾ, ਅੱਛੇ ਨੇਕ ਕੰਮ ਵਿੱਚ ਵਿੱਚ ਇਹਦੇ ਕੋ ਕਰਾ। ਵਿੱਚ ਵਿੱਚ ਕਰਾ ਤੂੰ ਪੈਸੇ ਲੈ ਕੇ ਕੰਮ ਕਰਦਾ, ਤੂੰ ਪੈਸੇ ਲੈ ਕੰਮ ਕਰ। ਓ ਯਾਰ ਤੁਸੀਂ ਹੋਰ ਪਾਸ, ਮੈਂ ਸਕੂਟਾ ਸਪਾਰੀਆਂ ਸਕੂਟਾ ਵਿਚੋਲਾ ਨਹੀਂ, ਉਹ ਗੱਲ ਨੂੰ ਸਮਝੀਦਾ ਵੀ ਹੁੰਦਾ, ਜਿੱਦਾਂ ਤੁਸੀਂ ਕਹਿੰਦੇ ਨਾ ਇਦਾਂ ਨਹੀਂ ਹੁੰਦਾ। ਉਹ ਯਾਰ ਐਦਾਂ ਕਿਉਂ ਨਹੀਂ ਹੁੰਦਾ ਯਾਰ? ਤੂੰ ਵਿਆਹ ਕਰਾ, ਤੂੰ ਅੱਛਾ ਯਾਰ ਇਹਦੇ ਘਰ 'ਚ ਜ਼ਰਾ ਜਾ, ਇਹਦਾ ਘਰ ਦੇਖ, ਇਹਦਾ ਝਾਲ ਤੇ ਇਹਦਾ ਘਰ ਹੈ ਨਾ, ਹਾਂਜੀ। ਅੱਖਾਂ ਬੰਦ ਕਰਕੇ ਜ਼ਰਾ ਜਾ ਤੇ ਦੇਖ ਉਹ ਤੇ ਕਿੰਨੇ ਕੁ ਪੈਸੇ ਲੱਗਣਗੇ, ਉਹ ਠੀਕ ਸਾਰਾ ਢਾਹ ਕੇ, ਮਤਲਬ ਉਹਦਾ ਫਰਸ਼ ਪਾਉਣਾ ਵਾ। ਹਾਂ ਆ ਗਿਆ ਘਰ, ਅੰਦਰ ਵੜ ਗਿਆ, ਇੱਕ ਮਿੰਟ ਭਾਜੀ, ਵੜ ਗਿਆ, ਬਾਹਰ ਆ ਜਾ, ਬਾਹਰ ਆ ਜਾ, ਬਾਹਰ ਆ ਜਾ, ਮੈਂ ਕਹਿੰਦਾ 10 ਮਿੰਟ ਦੇ ਅੰਦਰ ਰਹਿਣ ਦੇ। ਬਾਹਰ ਆ ਜਾ, ਬਸ ਬਾਹਰ ਆ ਜਾ, ਆ ਜਾ। ਹਾਂ ਘਰ ਦੇਖ ਲਿਆ ਸਾਰਾ ਉਹਦਾ? ਸੌਰੀ ਯਾਰ, ਘਰ ਵਾਲ ਦਾ ਧਿਆਨ ਹੀ ਨਹੀਂ ਗਿਆ। ਆ ਡੇੜੀ ਚੈੱਕ ਕਰ, ਬੈਠਕ ਚੈੱਕ ਕਰ, ਬੈੱਡ ਚੈੱਕ ਕਰ, ਪਿਛਲੇ ਕਮਰੇ 'ਚ ਜਾ, ਛੱਤ ਵੇਖ ਉੱਤੇ, ਹੈ ਹਾਂ ਵਾਸ਼ਰੂਮ 'ਚ ਜਾ, ਵਾਸ਼ਰੂਮ, ਹੋਏ ਹੋਏ ਹੋਏ, ਬੈਠਕ ਦੇਖ, ਬੈਠਕ 'ਚ ਫ੍ਰਿਜ ਪਈ ਆ, ਬੈਠਕ 'ਚ ਬੈੱਡ ਪਿਆ, ਤੇ ਉਸ ਤੋਂ ਬਾਅਦ ਵਿਹੜਾ ਦੇਖ, ਪਿਛਲਾ ਕਮਰਾ ਦੇਖ, ਦੇਖ ਲਿਆ ਭਾਜੀ, ਛੱਤਾਂ ਚੈੱਕ ਕਰ, ਛੱਤਾਂ, ਹਰ ਸ਼ਾਇਦ ਚੈੱਕ ਫਰਸ਼ ਚੈੱਕ ਕਰ, ਫਰਸ਼। ਲਿਆ ਓਕੇ ਭਾਜੀ। ਸਾਹਬ ਲਾ, ਵਾਪਸ ਆ ਜਾ, ਵਾਪਸ ਆ ਜਾ, ਵਾਪਸ ਆ ਜਾ। ਓਕੇ ਇਹਦਾ ਘਰ ਠੀਕ ਕਰਨਾ ਵਾ, ਦੱਸ ਕਿੰਨਾ ਟਾਈਮ ਲੱਗੇਗਾ, ਕਿੰਨੇ ਪੈਸੇ ਲੱਗਣਗੇ? ਭਾਜੀ ਪਹਿਲੀ ਦੀ ਗੱਲ ਇਹ, ਮੈਂ ਹਲੇ ਇਹ ਮੇਰਾ ਨਵਾਂ ਕੰਮ 5-4 ਦਿਨ ਹੋਏ ਆ, ਮੈਂ ਸ਼ੁਰੂ ਕੀਤਾ, ਇਹਨੂੰ ਬੰਦ ਨਾ ਕਰਵਾ ਦੇਣਾ। ਇਹਦਾ ਕੰਮ ਜਿਹੜਾ ਵੱਡਾ ਸੈਟਅਪ ਆ, ਟੋਏ ਤਾਂ ਵੇਖੋ ਕਿਦਾਂ ਦੇ ਪਏ, ਤੇਰੇ ਘਰ ਕੋ ਬੰਬ ਮਾਰ ਗਿਆ, ਏਟੇ ਮਾੜੇ ਹਾਲਾਤ, ਸੇਫ ਵੀ ਖੁੱਲੀ ਪਈ ਆ, ਫ੍ਰਿਜ ਵੀ ਖੁੱਲੀ ਪਈ, ਉਹ ਤੁਸੀਂ ਫ੍ਰਿਜ 'ਚ ਬੂਟ ਕੌਣ ਰੱਖਦਾ ਵਾ? ਹੈ ਉਹ ਤੂੰ ਫ੍ਰਿਜ 'ਚ ਬੂਟ ਰੱਖੇ? ਓਏ ਉਹ ਖਰਾਬ ਆ, ਇੱਕ ਨਾਲ ਨਵੀਂ ਆ ਉਹਦੇ। ਵਾਸ਼ਰੂਮ 'ਚ ਸਿਲੰਡਰ ਕੌਣ ਰੱਖਦਾ ਮੈਨੂੰ ਇਹ ਦੱਸ ਪਹਿਲੇ। ਹੈ ਤੁਸੀਂ ਸਾਰਾ ਪੁੱਲ ਭਰਿਆ ਉੱਥੇ ਕਰੀ ਜਾਂਦੇ। ਓ ਯਾਰ ਉਹ ਸਿਲੰਡਰ ਪਾਣੀ ਗਰਮ ਕਰਕੇ ਨਹਾਈਦਾ। ਹਾਂ ਪਹਿਲੇ ਸੁਣੋਗੇ ਸੀ ਤੇਰਾ ਘਰ ਏਡਾ ਵੱਡਾ ਟੋਇਆ ਕਿੱਦਾਂ ਪੈ ਗਿਆ? ਭਾਜੀ ਕਿੰਨੇ ਕੁ 2 ਲੱਖ ਰੁਪਏ ਲੱਗ ਜਾਏਗਾ? ਉਹ ਸਾਰੇ ਪੈਸੇ ਲੱਗਣੇ ਆ, ਉਹ ਨਹੀਂ ਹੋ ਸਕਦਾ। ਇਹ ਜਗ੍ਹਾ ਵੀ ਨਹੀਂ ਇਹਦੇ ਕੰਮ ਦੀ ਰਹੀ। ਓ ਯਾਰ ਤੁਸੀਂ ਇਹ ਨਾ ਬਣਾਓ ਨਾ, ਲੇਕਿਨ ਜਿਹੜਾ ਟੈਂਟ ਭਈਆ ਹੋ ਰਿਹਾ ਨਾ, ਉਹ ਰੋਕ ਕਿਸੇ ਤਰੀਕੇ। ਇਹ ਟੈਂਟ ਭਈਆ ਨਹੀਂ ਹੋ ਸਕਦਾ, ਇਹ ਸਰ ਤੂੰ ਜ਼ੀਰੋ ਤੋਂ ਬਣਾਉਣਾ ਪੈਣਾ ਆਪਾਂ। ਯਾਰ ਤੂੰ ਇੱਕ ਕੰਮ ਕਰ, ਹਾਂਜੀ ਦੱਸੋ। ਜਿੰਨ ਬਾਦਸ਼ਾਹ, ਹਾਂਜੀ ਹੁਕਮ ਕਰੋ। ਇਹਦੇ ਮਕਾਨ ਤੇ ਕੋਈ ਦਮ ਕਰ ਐਸਾ, ਉਹ ਰੇਲਵੇ ਕਲੋਨੀ ਦਾ ਮਕਾਨ ਆ, ਉੱਥੇ ਢਾਉਣ ਕੋਈ ਨਾ ਆਵੇ, ਇਹਨਾਂ ਦਾ ਮਕਾਨ ਸਾਰੀ ਜ਼ਿੰਦਗੀ ਕੋਈ ਢਾਉਣ ਨਾ ਆਵੇ, ਉਹ ਕਰਦੇ ਕੁਛ ਸਿਸਟਮ। ਇਹ ਨਹੀਂ ਹੋਣਾ ਭਾਜੀ। ਕਿਉਂ? ਉਹ ਰਾਤੀ ਨਾ ਮੇਰੀ ਅੰਮੀ ਜੀ ਨਾਲ ਗੱਲ ਹੋਈ ਆ, ਉਹ ਕੰਮ Video call। ਹਾਂਜੀ ਗੋਕਾਫ ਦੇ ਵਿੱਚ ਨਾ ਵੀਡੀਓ ਕਾਲ ਤੇ ਉਹਨੂੰ ਦਿਖਾਇਆ, ਤੇ ਉਹ ਹਕੂਮਤ ਸਾਡਾ ਵੀ ਅੱਧਾ ਮਕਾਨ ਢਾਹ ਗਈ ਉੱਥੇ। ਫਰੰਟ ਤੋਂ ਇਹਨੂੰ ਮੈਂ ਮੰਤਰ ਦੱਸਿਆ, ਲੇਕਿਨ ਉਹਨਾਂ ਨੇ ਕ੍ਰੇਨ ਦੇ ਨਾਲ ਊਂਠ ਦੀ ਹੱਡੀ ਬੰਨੀ ਸੀ, ਅਸਰ ਨਹੀਂ ਹੋਇਆ। ਉੱਥੇ ਮੇਰੇ ਭਰਾ ਦੀ ਦੁਕਾਨ ਸੀ ਕਿ ਜ਼ੈਬੀਨਾਰ ਸ਼ਹਿਰ ਬਾਜ਼ਾਰ, ਤੇ ਉਹ ਦੁਕਾਨ ਵੀ ਢਾਹ ਗਏ ਭਾਜੀ। ਇਹ ਤੁਹਾਨੂੰ ਇਹ ਹੋਣਾ ਹੀ ਆ ਭਾਜੀ। ਤੂੰ ਜਿੰਨ ਸਾਦਾ ਹੀ ਆ ਬਸ ਐਵੇਂ ਹੀ, ਨਹੀਂ ਫਿਰ ਦੁਰਨ ਵਾਲੇ। ਤੁਸੀਂ ਮੈਨੂੰ ਕੋਈ ਕੰਮ ਤੇ ਦੱਸੋ ਨਾ, ਕੰਮ ਕੋ ਭਾਜੀ। ਕੰਮ ਤੈਨੂੰ ਕਹਿੰਦਾ ਉਹਦਾ ਵਿਆਹ ਕਰਾਦੇ ਨਹੀਂ ਕਰਾਉਂਦੇ, ਉਹਦਾ ਨੱਕ ਸਹੀ ਕਰਦੇ ਨਹੀਂ ਕਰਾਉਂਦੇ, ਉਹਦਾ ਘਰ ਠੀਕ ਕਰਦੇ ਨਹੀਂ ਕਰਾਉਂਦੇ, ਉਹਦਾ ਮਕਾਨ ਜਿਹੜਾ ਕੀਲ ਦੇ ਉਹ ਨਹੀਂ ਤੂੰ ਕਰਨ ਦਿਆ। ਮੈਂ ਚਾਹੁੰਦਾ ਉਹ ਬਿੱਛੂ ਵਾਲੇ ਨੂੰ ਲੈ ਕੇ ਆਉਂਦੇ ਜਿਹੜੇ ਮਕਾਨ ਢਾਉਣ ਵਾਲੇ, ਉਹ ਅੰਨੇ ਹੋ ਜਾਣ, ਆਉਣ ਉਹਨਾਂ ਨੂੰ ਇਹਦਾ ਮਕਾਨ ਨਾ ਨਜ਼ਰ ਆਵੇ। ਉਹ ਭਾਜੀ ਉਹ ਨਹੀਂ ਦੇਖਣ ਦੇ, ਉਹ ਤਾਂ ਉਹਨਾਂ ਕੋ ਵੱਡੇ ਤਰੀਤ ਆ, ਵੱਡੇ ਚੇਨਾ ਉਹਨਾਂ ਕੋ। ਹੁਣ ਐਡੀ ਵੱਡੀ ਕ੍ਰੇਨ ਆ, ਮੈਂ ਉੱਥੇ 4 ਪੀਸ ਕਰਾਉਣੇ ਆਪਣੇ, ਅਗਲੇ ਪਾ ਕੇ ਚੁੱਕ ਕੇ ਉਹ ਮਾਰਦੇ। ਹਾਂਜੀ, ਉਹ ਡੇਲੀ ਆਂਡਾ ਬਸਰ ਸੁੱਟ ਕੇ ਆਉਂਦੇ, ਉਹਨਾਂ ਤੇ ਸ਼ਕਤੀਆਂ ਨਹੀਂ ਚੱਲਦੀਆਂ। ਆਹੋ ਮੈਂ ਤਾਂ ਭਾਜੀ ਆਹ ਕੰਮ ਸਹੀ ਹੈ ਮੈਨੂੰ। ਤੂੰ ਗੈਪ ਹੋ ਕੇ ਨਾ ਜਾ ਕੇ ਤੇ ਉਹਨਾਂ ਦੇ ਉਹ ਹੈਂਡਲ ਹੁੰਡਲ ਸਾਰਾ, ਉਹ ਜਿੱਦਣ ਨੂੰ ਢਾਉਣ ਲੱਗੇ ਹੈਂਡਲ ਫੜ ਕੇ ਮੋੜ ਦੇ। ਯਾਰ ਦੱਸੋ ਯਾਰ, ਮੇਰੇ ਕੋਲ
ਜਿਹੜੀ ਇਹਨੇ ਮੈਨੂੰ ਚਿਪ ਲਵਾ ਦਿੱਤੀ ਨਾ ਉਹ ਸਿਰਫ 5 ਮਿੰਟ ਗੈਪ ਹੁੰਦਾ ਵਾ। ਮੈਂ ਜੇ ਕਰਕੇ 5 ਮਿੰਟ ਪਹਿਲੇ ਗੈਪ ਹੋਇਆ ਵਾ, ਉਹ ਮਸ਼ੀਨ ਲੈ ਕੇ ਆਇਆ 6 ਮਿੰਟ, ਮੈਂ ਹਾਜ਼ਰ ਹੋ ਗਿਆ, ਮੈਨੂੰ ਪੱਕ ਤਾਂ ਚੁੱਕਤਾ। ਤੇ ਤੂੰ ਦੇਖ ਕੇ ਹਾਜ਼ਰ ਹੁੰਦਾ। ਮੈਨੂੰ ਕੀ ਪਤਾ ਸੀ। ਇਹਦਾ ਸੌਫਟਵੇਅਰ ਹੈ ਨਾ, ਇੱਕ ਹੌਲੇ ਜਿਹੇ ਡਿਵੈਲਪਰ ਕੋਲੋਂ ਬਣਾਇਆ, ਲਾਹੌਰ ਦਾ ਮੁੰਡਾ ਵਾ, ਉਹਨੇ ਚਵਲ ਮਾਰਤੀ। ਸਹੀ ਨਹੀਂ, ਉਹਦੇ ਕੋਲੋਂ ਇਹ ਬਗਸ ਵਿੱਚ ਆ ਬਹੁਤ ਜ਼ਿਆਦਾ। ਹਲੇ ਬਗਸ ਆ। ਨਹੀਂ ਭਾਜੀ, ਆ ਇੱਜ਼ਤ ਦੀ ਡਿਊਟੀ ਹੈ, ਆਰਾਮ ਨਾਲ ਯਕੀਨ ਮੰਨੋ। ਹਾਲਾਤ ਤਾਂ ਸਾਨੂੰ ਮਜ਼ਾ ਨਹੀਂ ਆਇਆ, ਹਾਲਾਤ ਚੱਸ ਨਹੀਂ ਆਈ। ਆ ਲੋਕਾਂ ਨੇ ਲਾਫੇ ਕਰਾਈ ਤੇ 9 ਤੋਂ 5 ਡਿਊਟੀ ਕਰੀਦੀ ਆ। 5 ਆਰਾਮ ਨਾਲ ਸ਼ਾਮ ਨੂੰ ਸੋਹਣੇ ਬਦਮਾਸ਼ੀ ਵਾਲੇ ਕੱਪੜੇ ਲਾ ਕੇ, ਸਾਬਣ ਨਾਲ ਨਹਾ ਕੇ, ਆਪਣਾ ਟਿਫਨ ਚੁੱਕ ਕੇ ਚੱਲੇ ਦਾ ਘਰ। ਸਹੀ। ਦੂਸਰੀ ਗੱਲ, ਲਾਹੌਰ ਚ ਫਲੈਟ ਲੈ ਕੇ ਦਿੱਤਾ ਇਹਨੂੰ ਰਹਿਣ ਵਾਸਤੇ, ਲਾਹੌਰ ਚ ਫਲੈਟ ਲੈ ਕੇ ਦਿੱਤਾ। ਹਾਂਜੀ, ਦੱਸੋ। ਇਹ ਹੁਣ ਅੱਛਾ ਫਲੈਟ ਲੈ ਕੇ ਤਾਂ, ਜਿੱਥੇ ਪਹਿਲੇ ਫਲੈਟ ਲੈ ਕੇ ਤਾਂ ਸੀ, ਮੈਂ ਤਾਂ ਲੋਧਾ ਕਰ ਦਵਾਂ। ਯਕੀਨ ਮੰਨੋ, ਫਲੈਟ ਤੇ ਪਹਿਲਾ ਦਿਨ ਮੇਰਾ ਭਾਜੀ, ਮੈਂ ਨਹਾ ਧੋ ਕੇ ਥੱਲੇ ਨਿਕਲਿਆ, ਲੋਕੀ ਮੇਰੇ ਨਾਲ ਇਹ ਸ਼ੱਕ ਦੀ ਨਿਗਾਹਾਂ ਨਾਲ ਦੇਖਣ, ਮੈਨੂੰ ਕਹੀ ਜਾਣਾ ਕੀ ਹਿਸਾਬ ਉਹ ਤੇ ਤੂੰ ਨਹਾ ਕੇ ਕਿਉਂ ਨਿਕਲਦਾ? ਸਾਰਿਆਂ ਸਾਹਮਣੇ ਜ਼ਾਹਰ ਕਿਉਂ ਹੁੰਦਾ ਫਿਰਦਾ ਤੂੰ? ਤੇ ਤੂੰ ਗਾਇਬ ਹੋ ਕੇ ਫਿਰ ਸਾਨੂੰ ਇੱਥੇ ਕਿਹੜਾ ਜਿੰਨ ਨਜ਼ਰ ਆਉਂਦਾ? ਤੂੰ ਲੈਦਾ ਹੀ ਨਜ਼ਰ ਆਈ ਜਾਂਦਾ ਹਰ ਇੱਕ ਨੂੰ। ਇਹ ਨਜ਼ਰ ਇਸ ਲਈ ਆਂਦਾ, ਇਹਨੂੰ ਹੁਣ ਮੈਂ ਗੁੰਡਾਗਰਦੀ ਦਾ ਕੰਮ ਦੇ ਦਿੱਤਾ ਨਾ, ਇਹ ਜ਼ਾਹਰ ਹੋ ਕੇ ਕਰਨ ਵਾਲਾ ਵਾ, ਇੰਜ ਪੂਰੇ ਭਾਰ ਨਾਲ, ਸ਼ਬ-ਸ਼ਬਾ ਨਾਲ। ਨਾਲੇ ਪਾਕਿਸਤਾਨ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ, ਜਿੰਨ ਦੀ ਕੋਈ ਕਦਰ ਨਹੀਂ ਹੈ। ਇੱਥੇ ਸਾਡੇ ਵੱਡੇ ਵੱਡੇ ਜਿੰਨ ਤੇ ਇਨਸਾਨ ਆ, ਹਾਂਜੀ। ਉਹ ਖਾਈ ਜਾਂਦੇ ਆ। ਹੁਣ ਦੇਖੋ ਜੀ, ਇਨਸਾਨ ਹੀ ਆ। ਮੈਂ ਇੱਕ ਮਿਸਾਲ, ਇੱਕ ਬੰਦੇ ਕੋਲ ਥੱਪੜ ਮਾਰ ਕੇ 2000 ਰੁਪਏ ਖੋ ਕੇ ਲਿਆਉਂਦਾ ਵਾ, ਮੈਨੂੰ ਵਿੱਚੋਂ ਕੀ ਮਿਲਣ ਡਿਆ? 150 ਰੁਪਏ ਮੇਰਾ ਵਾ, ਬਾਕੀ ਸਾਰੇ ਇਹਦੇ ਆ। ਇਹ ਜਿੰਨ ਹੋਇਆ ਕਿ ਮੈਂ ਜਿੰਨ ਹੋਇਆ? ਦੱਸੋ। ਲੇਕਿਨ ਤੇਰੀ ਦਿਹਾੜੀ ਸਵੇਰ ਤੋਂ ਲੱਗ ਕੇ ਸ਼ਾਮ ਤੱਕ 2-2.5 ਹਜ਼ਾਰ ਦੀ ਨਹੀਂ ਲੱਗਦੀ, ਤੇ ਫਿਰ ਤੂੰ ਨਾਗੀ ਜੋਗੀ ਨੂੰ ਕਹਿ। ਭਾਈ ਮਿਹਨਤ ਬਹੁਤ ਆ, ਬੰਦੇ ਵੀ ਤਾਂ ਕਿੰਨੇ ਕੁੱਟਣੇ ਪੈਂਦੇ ਆ। ਅੱਛਾ ਯਾਰ, ਛੱਡ ਦੇ ਸਾਰਾ ਕੁਝ, ਪਿੱਛੇ ਬੱਚੇ ਵੀ ਆ ਭਾਈ। ਛੱਡ ਦੇ ਸਾਰਾ ਕੁਝ। ਇਸ ਬੱਚੇ ਦਾ ਕੁਝ ਕਰ ਦੇ। ਹਾਂਜੀ, ਮੇਰਾ ਇਸ ਬੱਚੇ ਦੀ ਸ਼ਾਦੀ ਨਹੀਂ ਹੋ ਰਹੀ, ਇਸ ਬੱਚੇ ਦਾ ਕੋਈ ਸੈਟਅਪ, ਇਸ ਬੱਚੇ ਦੀ, ਇਹਨੂੰ ਆਪਣੀ ਫਿਕਰ ਪੈ ਗਈ। ਕੋਈ ਬੇਵਾ ਪਰੀ ਉਸਤਾਦ ਜੀ, ਬੇਵਾ ਪਰੀ ਕੋਈ ਹੋਈ ਹੋਵੇ। ਕੋਈ ਬੇਵਾ ਪਰੀ ਲੱਭ ਦੇ। ਹਰੀ ਭਰੀ ਲਿਆ ਵਾ ਨਹੀਂ ਨਹੀਂ, ਮੈਂ ਤੁਹਾਨੂੰ ਦੱਸਦਾ ਤਾਂ ਮਸਲੇ ਸੁਣ ਲਾ। ਗੱਲ ਇਹ ਆ ਕਿ ਇਹਨੂੰ ਆਪਣਾ, ਅਵੇ ਕੱਲ ਆਇਆ ਸੀ ਤੇ ਇੰਜ ਲੱਗਦਾ ਸੀ ਜਿਵੇਂ ਪਤਾ ਨਹੀਂ ਇਹਨੂੰ ਕੀ ਹੋ ਗਿਆ, ਅੱਜ ਆਇਆ ਤੇ ਬੇੜੇ ਗਰਕ ਹੋਏ ਪਏ ਨੇ। ਇਹਨੂੰ ਇਦਾਂ ਦਾ ਕਰਦੇ, ਆਪਣਾ ਨਹਾਉਣ ਧੋਣ, ਖਾਣ ਪੀਣ, ਸ਼ੇਵ, ਇਹ ਉਹ, ਕਟਿੰਗ ਸ਼ਟਿੰਗ ਓਕੇ ਰੱਖੇ, ਇਹਨੂੰ ਫਿਕਰ ਪੈ ਜੇ। ਇਹਨੂੰ ਸਵੇਰੇ 8 ਵਜੇ ਇਹਦੀ ਜਾਨ ਟੁੱਟਣ ਲੱਗ ਪਏ ਵੀ ਮੈਂ ਦਫ਼ਤਰ ਜਾਣਾ, ਇਹਨੂੰ ਐਸਾ ਕਰਦੇ ਕਰਾਂ। ਪਹਿਲੇ ਤੈਨੂੰ ਸਭ ਤੋਂ ਇੱਕ ਕੰਮ ਕਰਨਾ ਪੈਣਾ। ਕੀ? ਸ਼ਨਾਖਤੀ ਕਾਰਡ ਬਣਿਆ, ਹਾਂ, ਉਹਦੀ ਦੂਜੀ ਲਾਈਨ ਜਿਹੜਾ ਨਾਮ ਲਿਖਿਆ ਨਾ, ਉਹ ਕਟਵਾ ਕੇ ਮੇਰਾ ਲਿਖਾ। ਉੱਥੇ ਲਿਖ। ਉੱਥੇ ਕੀ ਲਿਖਣਾ? ਉਸੇ ਲਿਖੋ ਗਲਤੀ ਹੈ ਤੁਸੀਂ ਕੂਟਾ ਸਪਾਰੀ। ਮੈਂ ਫੇਰ ਇਹ ਸਾਰੇ ਕੰਮ ਕਰਾਂਗਾ, ਉਹਦੇ ਮਾਂ-ਬਾਪੇ ਕੰਮ ਕਰਨ, ਮੈਂ ਕਿਉਂ ਕਰਾਂ? ਇਹਦਾ ਹੱਲ ਹੈ ਵਾ। ਕੁਛ ਵੀ ਨਹੀਂ ਕਰਨ ਦਿਆ। ਉਹ ਭਾਜੀ, ਓਹੋ, ਮੈਂ ਹੁਣ ਸਾਰੀ ਦਿਹਾੜੀ ਤੇ ਨਾ ਰਵਾਂ। ਅੱਛਾ ਭਾਜੀ, ਮੈਂ ਇੱਕ ਸ਼ੇਖ ਸਾਹਿਬ ਨੇ ਬਹੁਤ ਕੰਜੂਸ, ਉਹਨਾਂ ਕੋਲ ਰੁਪਈਆ 1.5 ਲੱਖ ਲੈਣਾ, ਉਹਨਾਂ ਦੇ ਕੋਲ ਅੰਦਰ ਵੜ ਜਾ, ਉੱਥੋਂ ਤੋਂ ਲੈ ਕੇ ਦੇ ਪੈ। ਓਕੇ। ਮੈਂ ਗਿਆ ਸੀ ਸ਼ੇਖ ਸਾਹਿਬ ਕੋ, ਉਹ ਪਿਛਲਾ ਵਾਰ ਜੋ ਵਾਕਿਆ, ਸੂਤਰ ਮੰਡੀ ਦਾ ਸ਼ੇਖ ਸੀ ਭਾਜੀ, ਮੈਂ ਪੈਸੇ ਲੈਣੇ ਸੀਗੇ। ਮੈਂ ਗੈਪ ਨਹੀਂ ਹੋਇਆ, ਮੈਂ ਸਿੱਧਾ ਹੀ ਜਾ ਕੇ ਆ, ਮੈਂ ਕਿਹਾ ਮੈਂ ਜਿੰਨ ਆ। ਮੈਨੂੰ ਕਹਿੰਦਾ 10 ਮਿੰਟ ਇੱਥੇ ਬੈਠ, ਮੈਂ ਤੇਰੇ ਪੈਸੇ ਦਿੰਦਾ ਵਾਂ। ਚਾਹ ਪੀ ਲਈ, ਚਾਹ ਮੰਗਵਾਈ ਜਾ, ਉਹ ਤਸਵੀਰ ਸ਼ੁਰੂ ਕਰਤੀ ਉਹਨੇ, ਮੇਰੇ ਤੋਂ ਧੂੰਆਂ ਨਿਕਲਣ ਲੱਗ ਗਿਆ। ਮੈਂ ਹਿਸਾਬ ਲਾ ਲਿਆ, ਮੈਂ ਕਹਿੰਦਾ ਪੈਸੇ ਦੇਣੇ, ਮੈਨੂੰ ਗੈਪ ਕਰ ਦੇਣਾ। ਮੈਂ ਦੌੜਿਆ ਭਾਜੀ, ਅੱਗ ਲਾ ਦਿੰਦੇ ਆ। ਅੱਗ ਲਾਤੀ ਉਹਨੇ ਮੈਨੂੰ। ਨਹੀਂ ਜਿਹੜਾ ਮੈਂ ਨਾ, ਉਹ ਬਹੁਤ ਕੰਜੂਸ ਆ, ਉਹਦੇ ਕੋਈ ਇਲਮ ਸ਼ਿਲਮ ਕੋਈ ਨਹੀਂ, ਲੇਕਿਨ ਉਹ ਤੈਨੂੰ ਉਹ ਗੇੜੇ ਤੇ ਗੇੜੇ ਦੇਈ ਜਾਂਦਾ ਬਸ। ਭਾਜੀ ਮੈਂ ਸ਼ੇਖਾਂ ਤੋਂ ਅੱਲਾ ਹੀ ਮਾਫੀ ਦੇਵੇ। ਉਹ ਇੱਕ ਗੋਲ ਜਿਹਾ ਹੈਗਾ ਤੁਹਾਡੇ, ਕਿਹੜਾ ਵਾ ਗੋਲ ਜਿਹਾ, ਉੱਥੇ ਇੱਕ ਸ਼ੇਖ ਬੈਠੇ ਸੀ ਬਾਹਰ ਥੜੇ ਤੇ। ਮੈਂ ਜਾ ਕੇ ਜੀ, ਮੈਨੂੰ ਤਾਂ ਨਾਗੀ ਜੋਗੀ ਨੇ ਭੇਜਿਆ, ਮੈਂ ਜਿੰਨ ਉਹ ਕਹਿੰਦੇ ਜਾ, ਅਸੀਂ ਆਪ ਬੜੇ ਵੱਡੇ ਜਿੰਨ। ਲਓ ਫਸ ਗਈ ਗੱਲ, ਟਾਲਤੀ। ਤੇ ਵਾਅਦੇ ਬੜੇ ਕਰਤੇ ਸ਼ੇਖ ਮੇਰੇ ਨਾਲ। ਗੱਲ ਇਹ, ਜਦੋਂ ਤੂੰ ਗੈਪ ਨਹੀਂ ਹੋਣਾ, ਤੂੰ ਅਗਲੇ ਨੂੰ ਕੋਈ ਆਪਣੀ ਨਿਸ਼ਾਨੀ ਨਹੀਂ ਦੱਸਣੀ, ਤੂੰ ਜਾ ਕੇ ਏਦਾਂ ਕਹਿਣਾ ਜੀ ਅਸਲਾਮ ਵਾਲੇਕੁਮ ਜੀ ਭਾਜੀ ਮੈਂ ਜਿੰਨ ਆ, ਏਦਾਂ ਕਿੰਨੇ ਮੰਨਣਾ? ਭਾਜੀ ਇਹਨੂੰ ਉਸ ਰਸਤੇ ਤੋਂ ਹਟਾ ਲਿਆ, ਬਦਮਾਸ਼ੀ ਗੁੰਡਾਗਰਦੀ ਨਾਲ। ਸ਼ੇਖ ਸਾਹਿਬ ਕੋਲੋਂ ਕਿੰਨੇ ਪੈਸੇ ਘਟਾਣੇ ਦੱਸੋ? ਨਹੀਂ ਨਹੀਂ, ਉਹ ਕਿੰਨੇ? ਵਿਚਾਰੇ ਉਹ ਸ਼ਰੀਫ ਆਦਮੀ ਉਹ ਜੁਗਤਾਂ ਬਹੁਤ ਕਰਦੇ ਸ਼ੇਖ ਯਾਰ। ਮੈਂ ਜਾ ਕੇ ਕਿਹਾ, ਮੈਂ ਕਿਹਾ ਮੈਂ ਜਿੰਨ ਆ ਜੀ। ਕਹਿੰਦੇ ਕੋਈ ਨਿਸ਼ਾਨੀ ਦੇ। ਮੈਂ ਕਿਹਾ ਸਿੰਘ ਦੇਖੋ। ਕਹਿੰਦੇ ਲੈ, ਇਹ ਸਿੰਘ ਤਾਂ ਹੈ ਜਿਵੇਂ ਤੂੰ ਕੜਾ ਸਟਾਉਣਾ ਵਾ। ਮੈਂ ਜਿੰਨ ਨਾ ਨਹੀਂ ਭਾਈ, ਸ਼ੇਖ ਨਹੀਂ ਮੰਨਦੇ ਇੱਥੇ ਕਿਸੇ ਦੀ। ਮੇਰੇ 2 ਦੋਸਤ ਹੈਗੇ ਨੇ, ਉਹ ਵੀ ਜੈਨੀ ਨੇ। ਅੱਛਾ। ਉਹਨਾਂ ਨੇ ਮੇਰੇ ਕੋਲ ਪੈਸੇ ਲਏ ਤੇ ਗਾਇਬ ਮਿਲੇ ਨਹੀਂ, 2-3 ਮਹੀਨੇ ਹੋ ਗਏ। ਲੇਕਿਨ ਉਸਤਾਦ ਜੀ, ਉਹਦੀ ਗੱਲ ਅੱਛੀ ਹੈ ਕਿ ਇੱਥੇ ਸ਼ਰੀਫ ਦੀ ਕੋਈ ਜ਼ਿੰਦਗੀ ਨਹੀਂ। ਪਾਕਿਸਤਾਨ 'ਚ ਉਹੀ ਬੰਦਾ ਰਹਿ ਸਕਦਾ ਜਿਹੜਾ ਹਰ ਪਾਸਿਓਂ ਰਹਿ ਗਿਆ ਹੋਵੇ। ਉਹ ਯਾਰ ਮੈਂ ਜਿੰਨ ਵਾ, ਮੈਨੂੰ ਹਰ ਬੰਦਾ ਕਹਿੰਦਾ ਉਹ ਮਰਦ ਬਣ ਲਾ। ਇਹਨੂੰ ਕਹਿ ਕੇ ਮੈਨੂੰ ਪਰਸਤਾਨ ਭੇਜ ਦੇ ਉਸਤਾਦ। ਕੀ ਕਰੇਗਾ ਉੱਥੇ? ਇਹ ਉਹਨੂੰ ਪੁੱਛੋ। ਇਹ ਭਾਜੀ ਮੈਂ ਪਰਸਤਾਨ ਜਾਣਾ ਚਾਹੁੰਦਾ ਯਾਰ। ਫੈਮਿਲੀ ਸਮੇਤ ਜਾਣਾ? ਨਹੀਂ ਪਹਿਲੇ ਇਕੱਲਾ ਜਾਏਗਾ, ਮਾਹੌਲ ਦੇਖੇਗਾ, ਅਗਰ ਠੀਕ ਹੋਇਆ ਫਿਰ ਫੈਮਿਲੀ ਵੀ ਬੁਲਾ ਲੇਗਾ। ਉਹ ਫੈਮਿਲੀ ਮਾਹੌਲ ਆ ਉੱਥੇ, ਇਦਾਂ ਦੀ ਫੈਮਿਲੀ ਦਾ ਮਾਹੌਲ ਆ। ਨਹੀਂ ਮੈਂ ਇਕੱਲਾ ਹੀ ਜਾਣਾ। ਕੀ ਗੱਲ? ਮੈਨੂੰ ਉੱਥੇ ਮੈਂ ਕਹਿੰਦਾ ਹਰ ਸਹੂਲਤ ਮਿਲੇ, ਹਾਂਜੀ, ਮੈਂ ਮੌਜਾਂ ਕਰਾਂ। ਮੈਂ ਯਾਰ ਇੱਥੋਂ ਵੀ ਤੰਗ ਆ ਗਿਆ ਯਾਰ, ਮੈਨੂੰ ਪਰਸਤਾਨ ਭੇਜ ਦੇ। ਉੱਥੇ ਇਸ ਤੋਂ ਵੀ ਵੱਡਾ ਦੁੱਖ ਆ। ਨਹੀਂ ਓਏ ਜਿਨ੍ਹਾਂ ਨੂੰ ਵੀ ਬੜੇ ਰੌਲੇ ਨੇ, ਓਏ ਫਿਰ- ਉੱਥੋਂ ਦਾਦਾ ਨਹੀਂ ਲੱਗਦਾ ਤੂੰ। ਉਹ ਭਰਾਵਾ ਆ ਮੈਂ ਸਿਰਫ ਆਪਣੀ ਬੇਗਮ ਦਾ ਪਟਿਆ ਵਾਂ। ਮੈਂ ਕੋਕ ਕਾਹਤੋਂ ਛੱਡਿਆ? ਸਿਰਫ ਬੇਗਮ ਦਾ ਕਰਕੇ, ਸਹੁਰੇ ਦਾ ਕਰਕੇ ਛੱਡਿਆ। ਜਲਾਲਤ ਬਹੁਤ ਵਾਰ ਛੱਡਦੇ ਉੱਥੇ ਕੋਕ ਨਾ ਜੇ ਯਾਰ, ਪਰਸਤਾਨ। ਮੈਂ ਜਾਣਾ ਚਾਹੁੰਦਾ ਪਰਸਤਾਨ, ਪਰੀਆਂ ਦੇ ਦੇਸ਼ 'ਚ। ਯਾਰ ਇਹਨੂੰ ਪਰੀਆਂ ਦੇ ਦੇਸ਼ 'ਚ ਲੈ ਜਾ, ਮੈਨੂੰ ਵੀ ਲੈ ਜਾ। ਮੈਂ ਉਹ ਤੁਹਾਡਾ ਤੇ ਮੈਨੂੰ ਸਪੈਸ਼ਲ ਮੇਰੀ ਅੰਮੀ ਨੇ ਕਹਿ ਕੇ ਭੇਜਿਆ ਵਾ। ਮੇਰੇ ਅੱਬੂ ਨੇ ਮੈਨੂੰ ਕੋਲ ਬਿਠਾ ਕੇ ਸਮਝਾਇਆ, ਕਹਿੰਦੇ ਕਿੱਥੇ ਚੱਲਾ?
ਮੈਂ ਕਿਹਾ ਫੈਸਲਾਬਾਦ ਚੱਲਾਂ, ਕਿੱਥੇ ਕਰਕੇ? ਮੈਂ ਕਿਹਾ ਏਦਾਂ ਕਰਕੇ ਕਨਾਲ ਰੋਡ ਤੇ। ਕਹਿੰਦੇ ਉੱਥੇ ਫੈਸਲਾਬਾਦ ਦਾ ਇੱਕ ਕਾਮੇਡੀ ਨਾ ਜਾਂਦੀ, ਉਹਦੇ ਲਾਗੇ ਤਾਂ ਲੱਗੀ। ਮੈਂ ਕਿਉਂ? ਕਹਿੰਦੇ ਤੁਸੀਂ ਚੱਲਦੇ ਦੇਖਦੇ ਨਿਊਜ਼, ਤੁਸੀਂ ਤਾਂ 5-7 ਵਿਆਹ ਕੀਤੇ ਹੋਏ, ਤੁਸੀਂ ਤਾਂ ਉੱਥੇ ਪਰੀਆਂ ਵੀ 2-3 ਨਹੀਂ ਛੱਡੀਆਂ, ਉੱਥੇ ਵੀ ਕੀਤੀਆਂ। ਭਲੌਰ ਦੀ ਸ਼ਰੇਲ ਆ, ਉਹ ਵੀ ਸੈੱਟ ਕੀਤੀ ਆ। ਇਹਨਾਂ ਦਾ ਹੈ ਕੋਈ ਸਿਲਸਿਲਾ? ਨਹੀਂ ਉਹ ਮੈਂ ਸੈੱਟ ਨਹੀਂ ਸੀ ਕੀਤੇ, ਉਹ ਹੁਣ ਸੈੱਟ ਹੋ ਗਈ ਆ। ਮੇਰੇ ਅੱਬੂ ਨੇ ਕਿਹਾ ਜੰਗ ਦੇ ਸ਼ਰਤ ਤੋਂ ਬਚੀ, ਬਾਕੀ ਸੱਤੇ ਹੀ ਖੈਰਾਂ। ਯਾਰ ਮੈਂ ਚਾਹਨਾ ਵਾਂ ਸੱਚੀ ਮੁੱਚੀ ਮੇਰੀ ਜ਼ਿੰਦਗੀ ਸਕੂਨ ਚ ਆ ਜਾਵੇ ਯਾਰ, ਹਾਂਜੀ ਭਾਜੀ। ਸਕੂਨ ਚਾਹਨਾ ਮੈਂ। ਭਾਜੀ ਘਰੋਂ ਬਾਹਰ ਆ ਜਾਓ, ਮੈਂ ਘਰੋਂ ਬਾਹਰ ਆ ਜਾਓ। ਮੈਂ ਕਹਿੰਦਾ ਮੇਰੀ ਤਨਖਾਹ ਵਧ ਜੇ, ਮੈਨੂੰ ਕੰਮ ਵੀ ਨਾ ਕਰਨਾ ਪਵੇ। ਓਏ ਤੇਰਾ ਜਿਗਰ ਵੱਧ ਗਿਆ, ਉਹਦਾ ਕੋਈ ਸੋਚ, ਹਾਂ ਤੇਰਾ ਢਿੱਡ ਵੱਧ ਗਿਆ, ਉਹਦਾ ਕੋਈ ਸੋਚ। ਤੇਰੀ ਤਿੱਲੀ ਵਧੀ ਆ, ਔਲਾਦ ਤੇਰੀ ਟੁੱਟੇ ਛਿੱਤਰ ਛੜਿਆਂ ਨੇ ਤੇਰੀ ਤਿੱਲੀ ਲੁੱਟੀ। ਹੁਣ ਮੈਂ ਜਿੰਨ ਨੇ ਮੈਨੂੰ ਦੱਸਣਾ ਕਿ ਤੁਸੀਂ ਦੱਸਣਾ? ਮੈਂ ਉਹ ਦੱਸ ਰਿਹਾ ਵੀ ਜਿੰਨਾ ਵੀ ਹੱਥ ਪਾ ਕੇ ਮੁੜ ਕੇ ਫਸ ਜਾਵੇ। ਮੈਂ ਕਹਿਣ ਡਿਆ ਵਾਂ ਕਿ ਮੈਂ ਤਨਖਾਹ ਮੇਰੀ ਵਧ ਜੇ। ਕਿੱਦਾਂ ਵੱਧ ਜੇ? ਤੂੰ ਆਪ ਹਿਸਾਬ ਲਾ, ਮੈਂ ਜਿੰਨ ਹੋ ਕੇ ਕੀ ਹਿਸਾਬ ਕਰਨੇ ਵੀ 1800 ਰੁਪਏ ਜੋ ਇੱਕ ਬੰਦਾ, 2000 ਇੱਕ ਬੰਦੇ ਕੋਲ ਘੋੜਾ, 150 ਵਿੱਚੋਂ ਮੇਰਾ ਪਰਸੈਂਟੇਜ ਦੇਖੋ ਕਿੰਨੀ ਕੁ ਬਣਨ ਰਹੀ ਆ। 1850 ਰੁਪਏ ਇਸ ਬੰਦੇ ਦਾ ਵਾ ਭਾਜੀ। ਨਾਗੀ ਜੋਗੀ ਨੂੰ ਕਹਿ ਕੰਮ ਤੇਰਾ ਕੰਮ ਬਾਬਾ ਜੀ ਮੇਰੀ ਤਨਖਾਹ ਵਧਣੀ ਚਾਹੀਦੀ ਹੈ ਬਾਬਾ ਜੀ। ਅਮਲ ਕਰ ਲੇਗਾ। ਮੈਂ ਨਹੀਂ ਕੰਮ ਨਹੀਂ ਮੈਂ ਕਰਨਾ, ਬਸ ਮੈਂ ਕਹਿੰਦਾ ਪੈਸੇ ਰਹੀ ਜਾਣ। ਅਮਲ ਕਰਨਾ ਸਿਰਫ ਇੱਕ ਅਮਲ ਕਰਨਾ ਵਾ, ਕਿਹੜਾ? ਰੋਜ਼ 8 ਤੋਂ 1 ਵਜੇ ਦਫ਼ਤਰ ਆਣਾ, ਬਸ ਕੁਛ ਨਹੀਂ ਕਰਨਾ। ਲੈ ਤਨਖਾਹ ਵਧੀ ਲੈ। ਉਹ ਨਾ ਭਾਈ, ਸ਼ੁਕਰ ਅੱਲਾ ਦਾ ਮੈਂ ਇੱਥੇ ਲੱਗ ਨਹੀਂ ਗਿਆ ਕਿਤੇ ਕੰਮ ਤੇ ਆ। ਅਜਾਨੀ ਸਾਹਿਬ ਕਹਿੰਦੇ ਮੇਰੇ ਕੋਲ ਆਇਆ ਕੈਮਰੇ ਮੇਰੇ ਇਹ ਵਲੌਗਿੰਗ ਘਰ ਖਾਣ ਪੀਣ ਤੇ, ਨਾ ਸ਼ੁਕਰ ਆ ਇਹ ਜ਼ਿੰਦਗੀ ਬਣਾਤੀ ਇਸ ਬੰਦੇ ਨੇ। ਸਵੇਰ ਦਾ ਆ 2 ਘੰਟੇ ਹੋਏ ਨਿਕਲੇ ਘਰੋਂ ਨੂੰ, ਇੱਕ ਲੋਟਰ ਵਾਲਾ ਕੁੱਟਿਆ ਵਾ ਹੈ, ਇੱਕ ਲੋਟਰ ਵਾਲਾ ਕੁੱਟਿਆ, ਇੱਕ ਫਲ ਵਾਲਾ ਕੁੱਟਿਆ ਵਾ, 700 ਰੁਪਏ ਫਲ ਵੀ ਆ। ਜਾ ਬੇਵਕੂਫਾ। ਭਾਈ ਜੀ ਗੱਲ ਇਹ ਹੈ ਕਿ ਮੈਂ ਦੁਬਈ ਸ਼ਿਫਟ ਹੋ ਗਿਆ, ਇਹਨੂੰ ਲੋਅਰ ਫਲੈਟ ਲੈ ਕੇ ਦਿੱਤਾ, ਇੱਕ ਨਹੀਂ 4 ਲੈ ਕੇ ਦਿੱਤੇ। ਇਹਨੇ ਕਿਹਾ ਮੈਨੂੰ ਆਹ ਨਹੀਂ ਪਸੰਦ, ਆਹ ਲੈ ਦੇ, ਉਹ ਲੈ ਕੇ ਦਿੱਤਾ, ਫੇਰ ਬਦਲਤਾ। ਦੱਸੋ ਜੀ। ਹਾਂਜੀ, ਜਿਹੜਾ ਪਿਛਲਾ ਪਲਾਟ ਸੀ ਭਾਜੀ, ਉਹਦੇ ਮਾਮਲਾ ਥੋੜੇ ਇਸ਼ੂ ਆ ਰਹੇ ਸੀ, ਮੈਂ ਚੇਂਜ ਕਰਾਤਾ ਭਾਜੀ। ਕੀ ਇਸ਼ੂ ਸੀ ਦੱਸ। ਅੱਛਾ ਯਾਰ ਮੇਰਾ ਇੱਕ ਬੜਾ ਪੁਸ਼ੀਦਾ ਮਸਲਾ ਵਾ। ਹਾਂਜੀ, ਆਵਾਜ਼ ਨਹੀਂ ਆਈ, ਸਾਰੇ ਚੁੱਪ ਸੀ ਜਦੋਂ ਮੈਂ ਗੱਲ ਕੀਤੀ, ਫੇਰ ਨਹੀਂ ਆਵਾਜ਼ ਆਈ। ਮਤਲਬ ਮੈਂ ਓਵਰਲੈਪਿੰਗ ਕੀਤੀ ਹੈ, ਇਹਨੂੰ ਸਮਝਾ ਗੱਲ ਨੂੰ। ਮੈਂ ਸਾਇਲੈਂਟ 'ਚ ਗੱਲ ਕੀਤੀ ਹੋਇਆ। ਹਾਂਜੀ ਮੈਂ ਕਿਹਾ ਯਾਰ ਮੇਰਾ ਇੱਕ ਪੁਸ਼ੀਦਾ ਮਸਲਾ ਵਾ, ਹਾਂਜੀ ਉਹ ਹੱਲ ਕਰ। ਤੁਹਾਨੂੰ ਗੋਲੀ ਖਾਣੀ ਪੈਣੀ। ਨਾ 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 ਨਾ, ਮਸਲੇ ਹੱਲ ਕਰ ਬੇਟਾ। ਇਹ ਮੇਰੇ ਕੋ ਇਦਾਂ ਨਹੀਂ, ਮੇਰੇ ਕੋ ਵੀ ਪਿਆ ਨਿਜ਼ਾਮ, ਮੈਂ ਕਰਾ ਲਿਆ, ਮਸੰਸਲੈਮ ਵੀ ਲੈ ਲਿਆ, ਮਿਸਟਲ ਪੈਨ ਵੀ ਲੈ ਲਿਆ ਅੱਛੇ ਤਰੀਕੇ ਦੇ ਨਾਲ। ਹੁਣ ਮੈਂ ਸ਼ੋਕ ਹੀ ਨਹੀਂ ਕਰਨ ਦੇਣੀ ਕਿਸੇ ਨੂੰ। ਲੇਕਿਨ ਹਾਂ ਯਾਰ ਨਾਗੀ ਜੋਗੀ ਭਾਈ ਨੂੰ ਦੱਸ ਯਾਰ, ਇਹ ਭਾਈ ਡਰਦਾ ਨਹੀਂ ਕਿਸੇ ਨੂੰ। ਨਹੀਂ ਡਰੇਗਾ ਇਹਨੂੰ। ਤੂੰ ਹਲੇ ਆਪਣੇ ਕਾਰਨਾਮੇ ਦੱਸੇ ਕਦੋਂ ਨੇ ਭਾਜੀ? ਯਾਰ ਤੂੰ ਆਪਣੇ ਘਰ ਦੱਸ ਮੈਨੂੰ, ਦੱਸ ਤੂੰ ਤਾਂ ਕਿਸੇ ਭਾਈ ਸਿੱਧੀ ਗੁਫ਼ਤਗੂ ਕਰੇਗਾ, ਤੇਰੇ ਕੋਲ ਡਰੇਗਾ, ਤੇਰਾ ਰੋਪ ਹੋਏਗਾ। ਦੱਸ ਪੁੱਤ ਤੇਰਾ ਸਿੰਘ ਡਾਊਨਕਾਸਟ ਤੋਂ ਦੱਸ। ਮੇਰੀ ਗੱਲ ਤੂੰ ਮੈਨੂੰ ਆਪਣੇ ਘਰਨਾਮੇ ਦੱਸ। ਉਹ ਕਾਰਨਾਮੇ ਨਹੀਂ, ਕਾਰਨਾਮੇ। ਹਾਂ ਕਾਰਨਾਮੇ ਯਾਨੀ ਕਿ ਬਕੂਏ, ਯਾਨੀ ਕਿ ਤੇਰੀਆਂ ਦਹਿਸ਼ਤਾਂ। ਹਾਂ ਤੇਰੀਆਂ ਦਹਿਸ਼ਤਾਂ। ਹਾਂਜੀ ਹੁਣ ਤੱਕ ਕੀ ਕੀਤਾ ਈ? ਅੱਜ ਮੇਰਾ 5ਵਾਂ ਦਿਨ ਵਾ, ਸ਼ੁਕਰ ਸਕੂਨ ਆਪਾਂ ਜ਼ਿੰਦਗੀ ਜੀ ਰਹੇ ਭਾਜੀ। ਅਸ਼ਾਰੇ ਤੇ ਇੱਕ ਵਾਰਡਨ ਨਾਲ ਕੁੱਟਿਆ ਭਾਜੀ, ਸਰਕਾਰੀ ਬੰਦੇ ਨੂੰ ਹੱਥ ਪਾ। ਅੱਛਾ ਕੁੱਟ ਕੇ ਬਚ ਗਿਆ ਭੋਜਨ। ਹਾਂ ਫੌਰਨ ਗਾਇਬ ਹੋਈ ਦਾ ਉੱਥੋਂ। ਲੇਕਿਨ ਇੱਕ ਮੈਨੂੰ ਨੁਕਸਾਨ ਹੋਇਆ ਭਾਜੀ। ਐ ਹੁਣ ਤੁਸੀਂ ਦੇਖੋ ਨਾ, ਪਿਸਤੌਲ ਰੱਖਿਆ ਵਾ, ਇਹਨੇ ਮੈਨੂੰ ਭੇਜਤਾ, ਕਹਿੰਦੇ ਇੱਥੇ ਕੋਈ ਪਿੰਡ ਵਾ ਆ, ਉੱਥੇ ਗਿਆ ਵਾ ਤੇ ਉਦੋਂ ਗਾਇਬ ਹੋਣ ਵਾਲਾ ਮੇਰੇ ਦਿਨ ਸੀ। ਤਵਾਰ ਨੂੰ ਛੁੱਟੀ, ਤਵਾਰ ਨੂੰ ਮੈਂ ਗਾਇਬ ਨਹੀਂ ਹੁੰਦਾ, ਮੈਂ ਤਵਾਰ ਨੂੰ ਚਲਾ ਗਿਆ ਭਾਜੀ। ਮੈਂ ਇੰਜ ਕਰਕੇ ਜਾ ਕੇ ਥੱਪੜ ਕਰਾਇਆ, ਠਾ, ਉਹਦੀ ਅੱਖ ਨੀਲੀ ਕਰਤੀ ਭਾਜੀ। ਉਹ ਸਾਰੇ ਮੈਨੂੰ ਪੈ ਨਹੀਂ ਕਿ ਮੈਨੂੰ ਸਾਰੇ ਨੂੰ ਫੜ ਲਿਆ। ਅਤਵਾਰ ਨੂੰ ਕਿਉਂ ਨਹੀਂ ਗੈਪ ਹੁੰਦਾ ਤੂੰ? ਉਹ ਛੁੱਟੀ ਕਰਦਾ ਸਰਕਾਰੀ ਸ਼ਿਫਟ ਵਾਈ ਮੇਰੇ ਭਾਜੀ। ਅਤਵਾਰ ਦੀ ਤੇ ਬਾਕੀ ਸਰਕਾਰੀ ਛੁੱਟੀਆਂ ਛੁੱਟੀ ਆ। ਉਹ ਭਾਜੀ ਛੁੱਟੀ ਮੰਗਲ ਦਾ ਵੀ ਨਾਗਾ ਕਰਦਾ? ਨਹੀਂ ਭਾਜੀ, ਮੰਗਲ ਦਾ ਨਹੀਂ ਕਰਦਾ ਭਾਜੀ, ਕਿਉਂਕਿ ਮੈਂ ਛੋਟਾ ਜਿਹਾ ਨਵਾਂ ਤੇ ਮੰਗਲ। ਅਤਵਾਰ ਤੇ ਦਿਨ ਦਿਹਾੜ ਇਹ ਛੁੱਟੀ। ਬਸ ਤੂੰ ਫਿਰ ਨਾ ਮਿਹਨਤ ਕਰੀ ਰੱਖ ਬੇਟਾ, ਇੱਕ ਦਿਨ ਆਏਗਾ ਤੇਰਾ ਨਾਂ ਹੋ ਜਾਏਗਾ। ਭਾਜੀ ਕਿੱਦਾਂ ਹੋ ਜਾਏਗਾ? ਇੱਥੇ ਨਹੀਂ ਨਾਮ ਹੋ ਸਕਦਾ। ਕੋਈ ਮਾੜਾ ਜਿਹਾ ਕੰਮ ਮੈਂ ਸ਼ੁਰੂ ਕਰਦਾ ਵਾਂ, ਹਕੂਮਤ ਪੈ ਜਾਂਦੀ ਮੈਨੂੰ, ਜਾਂ ਕੋਈ ਮਹੱਲੇਦਾਰ ਪੈ ਜਾਂਦਾ, ਜਾਂ ਕੋਈ ਸਾਹਮਣੇ ਪੈ ਜਾਂਦਾ। ਤੈਨੂੰ ਮੈਂ ਤਰੀਕਾ ਦੱਸਦਾ, ਸਾਡਾ ਘੰਟਾ ਘਰ ਵਿਚਾਰੇ ਸਾਰੇ ਦੁਕਾਨਦਾਰ ਬੜੇ ਪਰੇਸ਼ਾਨ। ਹਾਂਜੀ ਬਹੁਤ ਸਾਰੇ ਠੀਕ ਹੈ, ਵਿੱਚੋਂ ਕਈ ਰਾਜ਼ੀ ਵੀ ਨੇ, ਕਈ ਬਹੁਤ ਦੁਖੀ ਵੀ ਨੇ। ਹਾਂਜੀ ਉਹ ਜਿਹੜੇ ਦੁਖੀ ਨੇ ਨਾ, ਉਹਨਾਂ ਕੋਲ ਜਾ, ਉਹਨੂੰ ਕਹੇ ਜੀ ਮੈਂ ਤੁਹਾਡਾ ਜਿਹੜਾ ਕੰਮ ਕਰਾ ਦੇਣਾ। ਉਹ ਬੋਰਡ ਲਵਾ ਰਹੇ ਬਾਹਰ, ਇਸ ਟਾਈਮ ਬੋਰਡਾਂ ਦਾ ਬੜਾ ਕੰਮ ਆ ਅਤੇ ਘੰਟਾ ਘਰ 8 ਬਾਜ਼ਾਰਾਂ 'ਚ। ਉਹ ਗੌਰਮੈਂਟ ਕਹਿ ਰਹੀ ਹੈ ਕਿ ਜੀ ਤੁਸੀਂ ਸਾਨੂੰ ਕਹੋ ਅਸੀਂ ਲਾ ਦਿੰਦੇ ਹਾਂ, ਅਗਰ ਤੁਹਾਨੂੰ ਲੱਗਦਾ ਸੀ ਪੈਸੇ ਬਹੁਤੇ ਲੈਣੇ। ਇਹ ਸਾਈਜ਼ ਆ, ਇਹ ਡਿਜ਼ਾਈਨ ਆ, ਇਹ ਲਹਾਈ ਹੈ, ਫਾਉਂਡ ਆ, ਇਹ ਤੁਸੀਂ ਆਪ ਲਿਖਵਾ ਲਓ। ਉਹ ਉੱਥੇ 1-2 ਰੰਗ ਵਾਲੇ ਆਪਣੇ ਮਹੀਨੇ ਤੇ ਰੱਖ ਲਾ, ਸ਼ੁਰੂ ਹੋ ਜਾ 8 ਬਾਜ਼ਾਰਾਂ 'ਚ ਬੋਰਡ ਲਾਉਣੇ। ਬਲਕਿ ਤੂੰ ਜੇਨਾਂ ਤੋਂ ਬੋਰਡ ਉੱਡ ਕੇ ਲਾ ਵੀ ਆਪੇ ਦੇਣਾ। ਨਹੀਂ ਮੈਂ ਕੀਤਾ ਵੀ, ਫਿਰ ਕੀਤਾ ਭਾਜੀ, ਰੰਗ ਦਾ ਠੇਕਾ ਮੇਰੇ ਕੋਲ ਸੀ। ਫਿਰ ਉਹ ਪੈਸਾ ਮੈਨੂੰ ਹਕੂਮਤ 3 ਮਹੀਨੇ ਲਾਏ, ਮੈਂ ਪੂਰਾ ਬਾਜ਼ਾਰ ਜਿਹੜਾ ਕਚਹਿਰੀ ਬਾਜ਼ਾਰ ਦੇਖਿਆ ਕਿਦਾਂ ਸਾਫ ਸੁਥਰਾ ਕਰਤਾ। ਛੋਟੀਆਂ ਵਾਰ ਲੋਕਾਂ ਨੂੰ ਮੈਂ ਬਾਹਰ ਕੱਢਿਆ। ਅੱਛਾ ਤੂੰ ਕਰਾਇਆ ਵਾ? ਜੀ ਸਰ, ਹੁਣ ਕੰਧ ਵੀ ਬਣਾਉਣੀ, ਸਾਰਾ ਕੁਝ ਮੈਂ ਕਰਾਉਣ ਡਿਆ। ਹਕੂਮਤ ਨੇ 1 ਰੁਪਿਆ ਨਹੀਂ ਦਿੱਤਾ।
ਮੈਨੂੰ ਇਹ ਕਹਤਾ ਤੇ ਕਿ ਯਾਰ ਹਕੂਮਤ ਨੇ ਨਹੀਂ ਦਿੱਤਾ ਤੇ ਤੇਰਾ ਮੁਲਕ ਆ, ਤੂੰ ਇੱਥੇ ਰਹਿ ਰਿਹਾ, ਤੇਰਾ ਸ਼ਹਿਰ ਆ, ਕੀ ਹੋ ਗਿਆ ਨਹੀਂ ਦਿੱਤਾ? ਉਹ ਮੈਨੂੰ ਇਹ ਕਹਿ ਕੇ ਟਾਲਦਾ ਤੇਰਾ ਕੌਮੀ ਫਰਜ਼ ਤਾਂ ਆ ਬੜੇ ਅੱਛੇ ਲੱਗੇ, ਇੱਕ 골ਡ ਮੈਡਲ ਜਿਹਾ ਪਾਤਾ ਮੈਨੂੰ। ਉਹ 골ਡ ਮੈਡਲ ਮੈਂ ਕਿਹਾ ਯਾਰ ਸੋਨੇ ਦਾ ਵਾਲਾ, ਮੈਂ ਜਾ ਕੇ ਵੇਚਦਾ ਮੈਂ ਰੀਲ ਬਦਾਰ ਹੈਗਾ ਨਾਲ, ਉੱਥੇ ਜਾ ਕੇ ਇੰਜ ਕਰਕੇ ਮੈਂ ਸੁੱਟਿਆ, ਮੈਂ ਕਿਹਾ ਓਏ ਆ 골ਡ ਦਾ ਹੀ ਵੇਚ। ਉਹਨੇ ਮੇਰਾ ਗੁੱਟ ਫੜ ਲਿਆ ਐਂ ਤੋਂ, ਕਹਿੰਦਾ ਕਾਪਰ ਦਾ 골ਡ ਦਾ ਵੇਚਣ ਆ ਗਿਆ। ਉਹਨੇ ਮੈਨੂੰ ਅੰਦਰ ਕਰਾਤਾ, ਕਹਿੰਦਾ ਝੂਠ ਬੋਲਦਾ ਵਾ। ਐ ਸਜ਼ਾ ਮਿਲੀ ਮੈਨੂੰ ਰੰਗ ਕਰਨ ਦੀ। ਤੁਸੀਂ ਕਹਿੰਦੇ ਹੋ ਅੱਛੇ ਕੰਮ ਕਰੋ, ਅੱਛੇ ਕੰਮਾਂ 'ਚ ਕੁਝ ਨਹੀਂ ਰੱਖਿਆ ਭਾਜੀ, ਜੇ ਭਰਦੀ ਆ ਬੁਰੇ ਕੰਮਾਂ ਨਾਲ। ਵੇਖੋ ਹਾਂ ਇਹਨੇ ਹਰਾਮ ਤੇਰੀ ਖਾਓ। ਜ਼ਿੰਦਗੀ ਵੀ ਬਰਬਾਦ ਕਰਨੀ ਹੋ, ਇਹਨੇ ਤੇਰੀ ਆਖਰਤ ਵੀ ਬਰਬਾਦ ਕਰਨੀ ਹੋ, ਇਹਨੇ ਤੇਰਾ ਹਰ ਪੋਰਸ਼ਨ ਬਰਬਾਦ ਕਰ ਦੇਣਾ ਈ। ਸਾਡੇ ਸਿਆਣੇ ਕਹਿੰਦੇ ਹਰਾਮ ਖਾਓ ਆਪਣੇ ਲਈ ਔਰ ਕੌਮ ਕੇ ਲਈ। ਹਾਂ ਓਏ ਗੁੰਮ ਨਾ ਪਾਓ, ਮੇਰੀ ਗੱਲ ਸੁਣੋ ਯਾਰ। ਪੈਸੇ ਮੈਂ ਦਾਂਗਾ, ਮੈਂ ਚਾਹੁੰਦਾ ਹਾਂ ਕਿ ਯਾਰ ਮੇਰਾ ਰੋਬ ਹੋਵੇ। ਕੀਤੇ ਇੱਕ ਮਿੰਟ ਹੈ ਜੋ ਯਾਰ, ਸਾਰੇ ਆਪਣੀ ਆਪਣੀ ਇੱਕ ਫਰਮਾਇਸ਼ ਦੱਸੋ। ਸਭ ਤੋਂ ਪਹਿਲਾਂ ਤੂੰ ਦੱਸ। ਮੈਂ ਪਹਿਲੇ ਮੇਰੀ ਤਾਂ ਕਰਵੇ, ਮੈਂ ਕਹਿੰਦਾ ਰੋਬ ਹੋਵੇ। ਕੀ ਕਰ ਦਿੰਦੇ ਇੱਜ਼ਤ ਨਹੀਂ ਹੁਣ ਤਰੀਕੇ ਨਾਲ ਚੱਲਦੇ ਆ ਨਾ, ਉਹਦਾ ਹੱਲ ਲੱਭਦੇ ਆ। ਹਾਂਜੀ ਹਾਂਜੀ ਮੇਰੀ ਵਿਆਹ ਦਾ ਤੇ ਉਹ ਪਹਿਲੇ ਖਰਚਾ। ਹੋਰ ਉਸ ਤੋਂ ਇਲਾਵਾ ਤਿੰਨ ਦੱਸਣੀਆਂ ਨੇ। ਹਾਂਜੀ ਤੇ ਮੇਰੀ ਸਿਹਤ ਮਾਰਾ ਜਾਂ ਹੈ ਦੋ ਹਾਂ ਹਾਂ ਬਸ ਇਹ ਦੋ ਹੀ ਤੇ ਦੋ ਤੇ ਤਾਜੀ ਕਰਾਓ ਨਾ। ਉਹ ਤੂੰ ਕਿੱਦਾਂ ਤੁਰਿਆ ਫਿਰਦਾ ਦੁਨੀਆ ਦਾ? ਤੀਜੀ ਕੋਈ ਹੋਰ ਵੀ ਦੱਸ ਤੀਜੀ ਦੇਣਾ। ਤਨਖਾਹ ਮੇਰੀ ਵੱਧ ਜਾਵੇ। ਚਲੋ ਬਾਜੀ ਤਨਖਾਹ ਵੱਜ ਜਾਵੇ, ਹਾਂਜੀ ਵਿਆਹ ਹੋ ਜਾਵੇ, ਹਾਂਜੀ। ਸਿਹਤ ਵੱਜ ਜਾਵੇ। ਵਿਆਹ ਦਾ ਤਲਕ ਸਿੱਧਾ, ਇਹ ਤੇਰੇ ਤਿੰਨਾਂ ਕੰਮਾਂ ਤਲਕ ਜਿਹੜਾ ਨਾ ਦੋਹਾਂ ਦਾ ਤਨਖਾਹ ਦੇ ਨਾਲ। ਹਾਂ ਤਨਖਾਹ ਤੇਰੀ ਸਿਹਤ ਤਾਂ ਵਧਣੀ, ਤੇਰੀ ਤਨਖਾਹ ਵਧੇਗੀ। ਹਾਂਜੀ। ਵਿਆਹ ਤੇਰਾ ਤਾਂ ਹੋਣਾ, ਤੇਰੀ ਤਨਖਾਹ ਵਧੇਗੀ। ਤੇ ਤੇਰੀ ਤਨਖਾਹ ਵਧਣੀ ਨਹੀਂ ਜਿੰਨਾ ਤੂੰ ਲੇਟ ਆਉਣਾ ਵਾ। ਤੁਹਾਨੂੰ ਪਤਾ ਵਾ? ਮੈਨੂੰ ਸਾਰਾ ਪਤਾ ਭਾਜੀ। ਦਫ਼ਤਰ 'ਚ ਮੈਂ ਹਫਤਾ ਤੁਹਾਡੇ ਦਫ਼ਤਰ 'ਚ ਰਹਿ ਗਿਆ ਅੰਡਰਗਰਾਉਂਡ, ਤੁਹਾਨੂੰ ਪਤਾ ਅੱਛਾ ਗੈਪ ਹੋ ਗਈ। ਇਹ ਬਾਤ ਓਏ ਕੋਈ ਨਹੀਂ ਭਾਜੀ। ਅੱਛਾ ਸੌਰੀ। ਹਾਂਜੀ ਕੁੱਟਾ ਸਪਾਰੀ। ਅੱਛਾ ਮੇਰਾ ਜੀ। ਪੁੱਤ ਨਾ ਤੂੰ ਟਾਈਮ ਨਾਲ ਆਇਆ ਕਰ। ਆ ਪਿੱਛੇ ਜੇ ਤੇਰਾ ਲੋਦਾ ਹੋਇਆ ਵਾ। ਹਾਂਜੀ 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 ਨਹੀਂ ਤੇ ਸ਼ਰਮ ਕਰਨੀ ਸੀ। ਆ ਸ਼ਰਮ ਕਰਨੀ। ਹਾਂਜੀ। ਲੋਦਾ ਮਤਲਬ ਮੈਨੂੰ ਲੱਗਦਾ ਤੇਰੇ ਤਰੇ ਮੁੱਕ ਹੋਏ ਤੇਰੇ। ਹਾਂਜੀ ਤੇਰੀ ਚੂੜੀ ਮਾਰੀ ਮਾਲਕਾਂ ਨੇ। ਮੈਨੂੰ ਲੱਗਦਾ ਤੁਸੀਂ ਮਰਵਾਇਆ। ਨਹੀਂ ਅਸੀਂ ਨਹੀਂ ਮਰਵਾਇਆ, ਤੁਸੀਂ ਆਪਣੀ ਕਰਤੂਤਾਂ ਤੋਂ ਮਰੇ ਹੋ। ਦਿਨ ਬਾਦਸ਼ਾਹ ਮੈਨੂੰ 2 ਵਾਰੀ ਨਜ਼ਰ ਆ ਰਿਹਾ ਇਹਦਾ ਲੋਧਾ ਹੋਇਆ। ਇੱਕ ਵਾਰੀ ਮਾਲਕਾ ਦੇ ਹੱਥੋਂ ਹੋਇਆ, ਇੱਕ ਵਾਰੀ ਜ਼ਰਾ ਉਸ ਤੋਂ ਥੱਲੇ ਦੇ ਹੱਥੋਂ ਵੀ ਹੋਏਗਾ। ਅੱਛਾ ਉਹ ਅੱਜ ਵੀ ਜਾਣਾ ਸੀਗਾ। ਅੱਜ ਅੱਲਾ ਨੇ ਅੱਜ ਤੂੰ ਸਿਲੰਡਰ ਭਰਾਉਣ ਗਿਆ। ਹਾਂ ਹਾਂ ਅੱਲਾ ਨੇ ਤੈਨੂੰ ਬਚਾਇਆ। ਮਿੰਟ ਡੇਢ ਮਿੰਟ ਦਾ ਫਰਕ ਪਿਆ। ਤੁਸੀਂ ਕਿੱਥੇ ਸੀ ਉਦੋਂ? ਮੈਂ ਤੁਹਾਡੇ ਪਿੱਛੇ ਖੜਾ ਸੀ ਇੱਥੇ। ਮੈਂ ਪੁੱਛਿਆ, ਮੈਂ ਕਿਹਾ ਹਿੰਦੁਸਤਾਨੀ ਗੁੱਸੇ ਚ ਭਾਜੀ ਜਿੰਨ ਅਪਡੇਟ ਕਰਾ ਲਿਆ, ਉਹਦੀਆਂ ਸ਼ਕਤੀਆਂ ਪੂਰੀਆਂ, ਰੁਪਈਆ ਖਰਚ ਕੀਤਾ ਵਾ। ਇਹਨੂੰ ਮੈਂ 50,000 ਰੁਪਏ ਨੂੰ ਇਹਨੂੰ ਨਾਲ ਹੋਰ ਜਿੰਨਾਂ ਨੂੰ ਲੈ ਕੇ ਗਿਆ ਪਲਾਜ਼ੇ 'ਚ ਸ਼ਾਪਿੰਗ ਕਰਾਈ। ਇਹਦਾ ਮੈਂ ਘਰ ਬਣਾ ਰਿਹਾ ਵਾ, ਘਰ ਬਣਾ ਕੇ ਦੇਣਾ। ਮੈਂ ਓਵਰਸੀਜ਼ਾਂ ਨਾਲ ਕਮੇਟੀ ਪਾਈ ਹੈ ਜੋ ਕਿ ਇਹਨਾਂ ਨੂੰ ਘਰ ਬਣਾ ਕੇ ਦੇਗਾ। 1 ਮਿੰਟ ਜੀ 1 ਮਿੰਟ ਇਹ ਕੀ ਬਾਜੀ? ਭਾਜੀ ਰਾਤ ਨੂੰ ਮੈਂ ਕਮਰੇ ਸੌਣਾ ਨਾ, ਮੈਨੂੰ ਦਬਾਅ ਬਹੁਤ ਪੈਂਦਾ। ਆ ਤਵੀਤ ਦਿੱਤਾ ਮੈਨੂੰ ਬਾਬੇ ਨੇ, ਕਹਿੰਦਾ ਯਾਰ ਤਵੀਤ ਪਾਇਆ ਕਰ, ਤੈਨੂੰ ਦਬਾਅ ਨਹੀਂ ਪਊਗਾ। ਮੈਨੂੰ ਐ ਲੱਗਦਾ ਮੈਨੂੰ ਸ਼ਹਿਰ ਪੜ ਲਿਆ। ਤੇਰੇ ਤੇ ਕਿਸੇ ਇਨਸਾਨ ਦਾ ਅਸਰ ਆ? ਨਹੀਂ ਨਹੀਂ ਮੇਰੇ ਕੋਲ ਬੁਲਾ ਇੱਥੇ ਥੋੜੇ ਜਿਹੇ ਨਵਾਂ ਭਾਜੀ। ਸਖਤੀ ਸੀ ਇਹਦੇ ਤੇ। ਯਾਰ ਕਿਹੜਾ ਜਿਨ੍ਹਾਂ ਨੇ ਆਪ ਤਵੀਜ਼ ਰੱਖਿਆ ਜੇਬ 'ਚ? ਮੈਂ ਹੀ ਇਹ ਲੈ ਬਣਾਉਣਾ ਵਾ ਡੋਲੇ ਨਾ ਪਾਉਣਾ ਭਾਜੀ। ਮੈਂ ਹੀ ਉਹਨੂੰ ਤਵੀਤ ਲੈ ਕੇ ਦਿੱਤਾ ਵਾ। ਰਾਤ ਨੂੰ ਡਰ ਕੇ ਉੱਠ ਜਾਂਦਾ ਸੀ। ਤੇ ਯਾਰ ਇਹ ਤੇ ਕੀ ਕਿਸੇ ਦਾ ਕੰਮ ਕਰਨਾ ਯਾਰ, ਉਹਦੇ ਆਪ ਵਿਚਾਰਾ ਫਸਿਆ ਪਿਆ। ਤੁਸੀਂ ਕੰਮ ਤੇ ਦੱਸੋ ਕੋਈ। ਦੱਸਾਂ ਤੇ 3 ਕੰਮ ਦੱਸੇ ਦੇ ਆ ਤੈਨੂੰ। ਮੇਰੇ ਤੇ ਇੱਕ ਤੇ ਕਰੋ ਨਾਲੇ ਇਹ ਕੰਮ ਸਰ ਉਹ ਯਾਰ ਕੋਈ ਭਾਈਆਂ ਵਾਲਾ ਕੰਮ ਦੱਸ। ਭਾਈਆਂ ਵਾਲਾ ਹੀ ਵਿਆਹ ਵਾਲਾ ਇਹ ਯਾਰ ਭਾਜੀ ਪਹਿਲੇ ਆ ਵਿਆਹ ਕਰਾਉਦਾ ਭਾਈਆਂ ਵਾਲਾ ਕੰਮ ਉਹ ਮੈਂ ਬਾਜੇ ਵਾਲਾ ਵਾ ਦਵਾਜਿਆਂ ਵਾਲੇ ਵਿਆਹ ਕਰਾਉਂਦੇ ਆ। ਵੀ ਉਹ ਵੀ ਮੈਂ ਕਿਤੇ ਪੱਪੂ ਪੈਣ ਵਾਲਾ ਮੈਂ ਕਲਾਸ ਮੇਰੀ ਗੱਲ ਸੁਣ ਨਾ, ਮੇਰੀ ਗੱਲ ਸੁਣ। ਤੂੰ ਇੱਕ ਐਂ ਉੱਡ ਕੇ ਫੇਰਾ ਲਾ। ਹਾਂਜੀ ਤੂੰ ਪਤਾ ਕਰ ਵੀ ਕਿਹਨਾਂ ਦੇ ਘਰ ਜ਼ਰੂਰਤ ਆ, ਉਹ ਆ ਕੇ ਦੱਸ ਦੇ ਕਿ ਭਾਜੀ ਫਲਾਂ ਘਰ ਦੇ ਵਿੱਚ ਚਲੇ ਜਾਓ, ਅੱਲਾ ਖੈਰ ਕਰੇਗਾ, ਤੁਹਾਡਾ ਠੀਕ ਹੋ ਜਾਏਗਾ। ਬੰਦਿਆਂ ਦਾ ਪਤਾ ਕਰ ਲਾ, ਉਹ ਬੰਦੇ ਕਿੱਥੇ ਕਿੱਥੇ ਜਾਂਦੇ ਆ, ਕੰਮ ਕੀ ਕਰਦੇ ਆ, ਘਰ ਆਪਣਾ ਸਾਰਾ ਤੂੰ ਪਤਾ ਕਰਾ ਕੇ ਸਾਨੂੰ ਦੱਸ ਦੇ। ਭਾਜੀ ਰਿਸ਼ਤੇ ਮੇਰੇ ਕੋਲ ਇੱਕ ਤੋਂ ਇੱਕ ਵਾ। ਰਿਸ਼ਤਾ ਮੈਂ ਕਰਾ ਦਵਾਂ, ਕੋਈ ਇਸ਼ੂ ਨਹੀਂ ਆ। ਆਖਰ ਅਸੀਂ ਵੀ ਇੱਥੇ 3-4 ਮਹੀਨੇ ਹੋ ਗਏ। ਮੈਂ ਰੱਖ ਰਖੋ ਇੱਜ਼ਤ ਦੀ ਕਮਾਈ ਆ ਭਾਜੀ, ਪੈਸਾ ਕੋਈ ਨਹੀਂ ਘਰ ਭੇਜਿਆ। ਆ ਇੱਜ਼ਤ ਦੀ ਕਮਾਈ ਆ। ਆ ਜਿਹੜਾ ਸਿੰਘ ਚੁੱਕ ਕੇ ਜੀ ਰਹੇ ਆ ਨਾ, ਇਸ ਲਈ ਇੱਜ਼ਤ ਕਮਾਈ ਆ ਉਸਤਾਦ ਜੀ। ਮੇਰੀ ਸੁਣੋ ਗੱਲ ਦੂਸਰੀ ਭਾਜੀ। ਹਾਂਜੀ ਬੱਚੀ ਮੈਂ ਨਾ ਵਿਆਹ ਦੇਣਾ ਕਿਸੇ ਨਾ ਕਿਸੇ ਦੇ। ਇਹਦਾ ਤੁਹਾਨੂੰ ਹੈ ਉੱਥੇ ਵੀ ਲੇਟ ਜਾਵੇ ਫਾਇਦਾ। ਉੱਥੇ ਟਾਈਮ ਨਾ ਜਾਓ। ਇਹਦੀ ਗਾਰੰਟੀ। ਮੇਰੀ ਗੱਲ ਸੁਣੋ ਨਾ, ਅਸੀਂ ਇਹੀ ਕਹਿ ਰਹੇ ਆ ਦਾ ਵਿਆਹ ਕਰਾਈਏ। ਤੇ ਇਹਨੂੰ ਪਤਾ ਹੋਵੇ ਵੀ ਘਰ ਮੇਰਾ ਕੋਈ ਇੰਤਜ਼ਾਰ ਕਰ ਰਿਹਾ, ਇਹਨੂੰ ਕੱਲ ਨੂੰ ਰੱਬ ਧੀ ਪੁੱਤ ਦੇਵੇ, ਇਹ ਉਹਦੇ ਆਰੇ ਲੱਗੇ। ਠੀਕ ਹੈ ਨਾ? ਅਸੀਂ ਕਹਿੰਦੇ ਕਿ ਇਦਾਂ ਸੈਟਅਪ। ਭਾਜੀ ਇਹਨੇ ਉਹਨੂੰ ਵੀ ਵਿਚਾਰੀ ਨੂੰ ਆਪਣੇ ਕੰਮ ਤੇ ਲਾ ਲੈਣਾ ਵਾ। ਉਹ ਇੰਜ ਕਹਿੰਦੀ ਮੇਰੇ ਸਰਤਾਜ ਆਉਣ ਵਾਲੇ ਆ, ਅੱਲਾ ਖੈਰ ਕੀਤੀ, ਮੈਂ ਉਹਨੂੰ ਬਣਾ ਕੇ ਰੱਖਾ ਰੋਟੀ। ਨਹੀਂ ਯਾਰ ਇਹਨੇ ਉਹ ਛੱਡਤਾ ਉਹਨੇ, ਚਲੋ ਅੱਲਾ ਖੈਰ ਕੀਤੀ, ਛੱਡ ਦਿੱਤਾ ਭਾਜੀ। ਇਹਦੀ ਗੱਲ ਉਹ ਬਿਲਕੁਲ ਓਕੇ। ਮੈਂ ਦੇਖ ਲੈਂਦਾ ਜੇ ਇੱਕ ਮਿੰਟ ਭਾਜੀ, ਮੈਂ ਦੇਖ ਲਵਾਂ। ਹਾਂਜੀ ਭਾਜੀ ਉਹ ਛੱਡਤਾ। ਮੈਂ ਕਹਿ ਰਿਹਾ ਤੁਹਾਨੂੰ ਓਕੇ ਹੋ ਗਿਆ। ਤੂੰ ਤਾਂ ਥੋੜਾ ਜਿਹਾ ਵੀ ਨਹੀਂ ਛੱਡਿਆ। ਆਹੋ ਅੱਛਾ ਮੈਨੂੰ ਇਹ ਦੱਸੋ ਕਿ ਤੁਸੀਂ ਉਹ ਕਹਿ ਰਹੇ ਹੋ ਕਿ ਅਸੀਂ ਇੱਕ ਮਿਸਾਲ ਆ, ਅਸੀਂ ਇਹ ਕਹਿ ਰਹੇ ਕਿ ਵੀ ਇੱਕ ਜਾਵੇ ਘਰ ਦੇ ਵਿੱਚ ਅੱਗੋਂ ਕੋਈ ਇਹਦਾ ਇੰਤਜ਼ਾਰ ਕਰਨ ਵਾਲਾ ਹੋਵੇ, ਕੋਈ ਉਹਦਾ ਬੱਚੇ ਹੋਣ, ਕੋਈ ਸੈਟਅਪ ਐਸਾ ਹੋਵੇ, ਤੇ ਤੁਹਾਨੂੰ ਵੀ ਦੁਆਵਾਂ। ਅਸਲ 'ਚ ਸਾਡਾ ਇਹ ਆ ਕਿ ਇਹ ਸ਼ਾਇਦ ਇਹਦਾ ਠੀਕ ਹੋ ਜੇ। ਨਹੀਂ ਮੇਰੀ ਸੁਣੋ ਗੱਲ ਆ, ਤੁਸੀਂ ਰਿਸਕ ਲੈ ਰਹੇ ਹੋ ਕਿਸੇ ਦੀ ਬੱਚੀ ਦਾ।
ਹੈ ਇੱਕ ਮਿਸਾਲ ਹੈ, ਤੁਹਾਨੂੰ ਕਿਦਾਂ ਲੱਗਦਾ ਕਿ ਨਾ ਸਹੀ ਹੋਇਆ ਤਾਂ ਬੱਚੀ ਦੀ ਜ਼ਿੰਦਗੀ ਖਰਾਬ ਹੋ ਗਈ? ਹਰ ਦੂਜਾ ਤੀਜਾ ਬੰਦਾ ਇਦਾਂ ਹੀ ਖਰਾਬ ਕਰ ਰਿਹਾ ਜ਼ਿੰਦਗੀ ਰਿਸਕ ਲੈ ਕੇ। ਲੇਕਿਨ ਜਿੰਨ ਨੂੰ ਤੇ ਨਾ ਨਹੀਂ ਨਹੀਂ ਅਸੀਂ ਜੇ ਉਸਤਾਦ ਜੀ ਇਹ ਤਾਂ ਸਾਡਾ ਅਲਮੀਆ ਵਾ। ਮੁੰਡੇ ਵਾਲੇ ਕਰਦੇ ਹੀ ਇਹ ਆ, ਉਹ ਦੇਖਦੇ ਹੀ ਨਹੀਂ ਵੀ ਅੱਗੋਂ ਜੇ ਨਾ ਠੀਕ ਹੋਇਆ ਤੇ ਬੱਚੀ ਦੀ ਜ਼ਿੰਦਗੀ ਤੇ ਗਈ। ਤੁਸੀਂ ਹੁਣ ਆਪਣਾ ਅਸੀਂ ਕਰਦੇ ਹੀ ਇਦਾਂ, ਸਾਡਾ ਕੰਮ ਹੀ ਇਹ ਆ। ਜ਼ਿੰਦਗੀ ਖਰਾਬ ਨਹੀਂ ਹੁੰਦੀ, ਅਸੀਂ ਉਹਦਾ ਚੈਨਲ ਬਣਾਵਾਂਗੇ, ਉਹਨੂੰ ਸਟੈਂਡ ਕਰਾਂਗੇ। ਇਹ ਇਦਾਂ ਹੀ ਕਹਿ ਕੇ ਘੇਰ ਘਰੀਆ ਕਰਦੇ ਆ। ਮੈਂ ਦੇਖੇ ਪਿੱਛੇ ਤੁਹਾਡੇ ਮਗਰ ਔਰਤਾਂ ਬੜੀ ਚੜੀ। ਇੱਕ ਆਪਣਾ ਦਾ ਥੋੜਾ ਮਾਈਂਡ ਅਪ ਦੇ ਕੇ ਇੱਕ ਬੱਚੇ ਦਾ ਕਰਾ ਦਿਓ, ਹੁਣ ਆਪਣਾ ਦਾ ਕਲੋਜ਼ ਕਰੋ। ਹੁਣ ਬੱਚਿਆਂ ਦਾ ਸੋਚੋ, ਮੈਂ ਵੀ ਇਹਦੇ ਲਈ ਰਿਸ਼ਤਾ ਲੱਭਦਾ ਫਿਰ ਰਹਾ ਵਾਂ। ਨਾਗੀ ਜੋਗੀ ਨੇ ਪੂਰੀ ਆਪਣੀ, ਮੇਰੇ ਦੇਖੋ ਮੈਂ ਵੀ ਬਿਜ਼ੀ ਬੰਦਾ ਵਾਂ। ਮੈਂ ਇੱਕ ਮਿੰਟ ਪਹਿਲੇ ਤੈਨੂੰ ਸਮਝਾਵਾ, ਮੇਰੀ ਪਰਸਨਲ ਲਾਈਫ ਤੇ ਨਾ ਬੋਲੇ। ਇਹਨੂੰ ਮੈਂ ਉਹ ਕੁੱਟਾਂਗਾ ਇੱਥੇ ਜਿੰਨ ਨੂੰ। ਕਿਹਨੂੰ? ਇਹ ਗੈਪ ਵੀ ਹੋ ਗਿਆ ਨਾ, ਤਾਂ ਵੀ ਪੈਂਦੀਆਂ ਹੋਣਗੀਆਂ। ਹੁਣ ਨਹੀਂ ਉਹ ਜਨਰੇਸ਼ਨ। ਓਏ ਮੇਰੀ ਗੱਲ ਸੁਣ, ਇੱਕ ਮਿੰਟ ਮੇਰੀ ਗੱਲ ਸੁਣ ਲੈ। ਸਿਰਫ ਨਾ ਇੱਕ ਵਾਰੀ ਇਹ ਪਿੱਛੋਂ ਦੀ ਜਾ ਕੇ ਨਾ, ਇੱਥੇ ਖਾਲੀ ਜਗ੍ਹਾ ਵਾ, ਉੱਥੇ ਰਸ਼ ਵੇਖਾ ਤੇਰੇ ਬਜ਼ੁਰਗਾਂ ਦਾ ਕਿੰਨਾ ਕੁ ਰਸ਼, ਔਰ ਮੇਰੇ ਕਿੰਨੇ ਕੁ ਮਤਹਿਤ ਨੇ। ਤੂੰ ਗੈਪ ਹੋ ਜਾ, ਤੂੰ ਜ਼ਾਹਰ ਹੋ ਜਾ, ਸਿਰਫ ਜਾ ਕੇ ਇੱਕ ਵਾਰੀ ਚੱਕਰ ਲਾਇਆ। ਨਹੀਂ ਮੈਂ ਪਿਸਤੌਲ ਤੇ ਨਹੀਂ ਕੱਢਣ ਲੱਗਾ। ਨਹੀਂ ਉਹ ਬਲੱਡ ਦੀ ਗੋਲੀ ਕੱਢਣ ਇੱਥੇ ਬੁਲਾ ਲਵਾਂ ਉਹਨਾਂ ਨੂੰ। ਬੋਤਲ ਚ ਪਾਏ, ਬੋਤਲ ਚ। ਨਹੀਂ ਉਦਾਂ ਹੀ ਨੇ। ਅੱਛਾ, ਉਹ ਤਾਂ ਖੁੱਲੇ ਛੱਡੇ ਨੇ। ਮੈਂ ਉਹ ਮੈਂ ਕਿਹੜਾ ਕੋਈ ਗੱਲ ਕੀਤੀ, ਮੈਂ ਤਾਂ ਵੈਸੇ ਦੱਸਿਆ, ਮੈਂ ਵੀਡੀਓ ਦੇਖੀਆਂ ਸੀਗੀਆਂ। ਉਹ ਤੇਰੇ ਵਰਗੇ ਨਾ ਉਹ ਇੱਥੇ ਸਵੇਰੇ ਸਵੇਰ ਸ਼ਾਮ ਲਿਆ ਕੇ ਕੁੱਟਦੇ ਆ। ਭਾਜੀ ਮੈਂ ਵੈਸੇ ਇੱਕ ਗੱਲ ਕੀਤੀ ਆ ਸਸਰੀ ਵੀ, ਮੈਂ YouTube ਤੇ ਦੇਖਿਆ ਸੀਗਾ। ਛਾਦਾ ਜਿੰਦਾ ਮੇਰੇ ਕੋਲ ਨੂੰ ਮੈਂ ਬਣਾਉਣਾ ਵਾ, ਸਿਰਫ ਉਹ ਹੈ ਧੱਲੋ ਟਾਈਪ ਜਿਹਾ ਇਸ ਕਿਸਮ ਦਾ। ਉਹਨੇ ਤੈਨੂੰ ਫੈਂਟਾ ਲਾਉਣਾ, ਤੂੰ ਯਾਦ ਰੱਖੇਗਾ, ਤੇ ਬਾਕੀ ਸਾਰੇ ਉਸ ਤੋਂ ਅਗਲੀਆਂ ਆਈਟਮਾਂ ਨੇ। ਜਿੰਨ ਗਜਾਏ ਆ ਸਾਰੇ ਜੀ ਯਾਰ ਤੂੰ ਪਹਿਲੇ ਇੱਥੇ ਸੈੱਟ ਤੇ ਆਉਣ ਤੋਂ ਉਹ 뮤직 ਨਹੀਂ ਲਾਇਆ, ਜ਼ਕੂਟਾ। ਉਹਨਾਂ ਨੂੰ ਪਤਾ ਹੀ ਨਹੀਂ ਤੇਰੀ ਵਰਥ ਵੈਲਿਊ ਕੀ ਹੋ ਚੁੱਕੀ ਆ। ਤਾਂ ਜੀ ਕਿਹੜੇ ਉਹਨਾਂ ਨੂੰ- ਪੈਸਿਆਂ 'ਚ ਖੇਡਣ ਦੇ ਆ ਭਾਜੀ। ਦੁਬਈ ਸ਼ਿਫਟ ਕਰਨ ਲੱਗਾ ਇਹਨੂੰ, ਮੈਂ ਉੱਥੇ ਸ਼ਿਫਟ ਹੋ ਗਿਆ। ਹੁਣ ਅਸੀਂ ਇੱਕ ਲਿਸਟ ਬਣਾਈ ਹੈ, ਬੰਦਾ ਕਤਲ ਕਰਨ ਦਾ ਲੱਖ ਰੁਪਈਆ, ਲੱਤ ਤੋੜਨ ਦਾ 80,000, ਬਾਹ ਤੋੜਨ ਦਾ ਸਿਰਫ 60,000। 20,000 ਫਰਕ ਬੰਦਾ ਮਾਰਨ ਦਾ ਤੇ ਲੱਤ ਤੋੜਨ ਦਾ। ਤੁਹਾਡਾ ਪੈਕੇਜ ਹੀ ਨਹੀਂ ਸਹੀ। ਪੈਕੇਜ ਸਹੀ ਆ। ਦੇਖੋ ਬਾਜੀ ਮਾਜਣਾ ਸਾਹਿਬ ਜਿਹੜੀ ਮੈਂ ਲੱਤ ਤੋੜਨੀ ਹੈ ਨਾ, 20,000 ਦਾ ਫਰਕ ਪਾਇਆ। ਲੱਤ ਸੀ ਐ ਰੱਖ ਲੈਣੀ ਮੈਂ ਢਿੱਡ ਤੇ, ਇੱਥੋਂ ਸਿੱਧਾ ਭੁਗਤਾ ਮਾਰਨਾ, ਨਾਲ ਹੀ ਉਹ ਲੱਤ ਵੀ ਟੁੱਟ ਇਹ ਜਾਏਗੀ। ਕੰਮ ਸਹੀ ਕਰਦਾ ਵਾ, ਇਹ ਠੀਕ ਕਰਦਾ। ਚਲੋ ਮੈਂ ਲੱਖ ਰੁਪਏ ਦਾਂਗਾ, ਤੇਰਾ ਟਰਾਈ ਕਰਕੇ ਦਿਖਾਓ ਮੈਨੂੰ। ਆ ਜਾ ਇਧਰ ਕਾਕੇ, ਇੱਥੇ ਆ ਪੁੱਤ, ਕੀ? ਇੱਥੇ ਆ। ਉਹ ਕਹਿੰਦਾ ਮੈਂ ਮਾਰ ਦੇਣਾ ਬੰਦਾ। ਉਹ ਜਾ ਯਾਰ ਕੰਮ। ਇੱਥੇ ਆ ਯਾਰ, ਤੂੰ ਮੈਂ ਇੰਜ ਕਰਕੇ ਬਾੜਾ ਫੈਰ ਮਾਰਨਾ ਵਾ, ਤੂੰ ਮਰ ਜਾਣਾ। ਤੇਰਾ ਕੀ ਜਿਹੜਾ ਭਰਾ ਦਾ ਰਿਜ਼ਕ ਲੱਗ ਜਾਣਾ ਵਾ। ਮਰਵਾਣਾ ਵਾ ਕਿ ਲੱਤ ਤੜਾਣੀ ਆ? ਨਹੀਂ ਅੱਛਾ, ਇਹਦਾ ਲੱਖ ਰੁਪਈਆ, ਉਹਦਾ ਇਹਦਾ ਭਾਜੀ ਮੈਂ ਜਦੋਂ ਕੋਈ ਤਕੜਾ ਬੰਦਾ ਮਾਰਨਾ ਹੈ ਨਾਲ ਫ੍ਰੀ ਮਾਰਦੇ ਆ ਕੰਮ। ਇਹ ਸਾਸ਼ੇ ਹੀ ਆ ਸਾਡੇ ਕੋਲ। ਇਹਦਾ ਪੈਸਾ ਕੋਈ ਨਹੀਂ, ਤਾਂ ਤੁਹਾਨੂੰ ਮੈਂ ਕੋਲੋਂ 10,000 ਰੁਪਏ ਦਿਆਂਗਾ, ਆਪਣੀ ਜਾਨ ਛਡਾਓ, ਮਰਵਾਓ ਮੇਰੇ ਕੋਲੋਂ। ਇੱਥੇ ਦਿਨ ਬਾਜੇ ਝੂਠ ਬਹੁਤ ਬੋਲਦਾ ਹੈ। ਇਹ ਭਾਜੀ ਹਰ ਟਾਈਮ ਮੇਰੇ ਵੀ ਝੂਠ ਬੋਲਦਾ ਵਾ। ਇਹ ਬੜੀ ਵੱਡੀ ਫਿਲਮ ਆ। ਇਹਨੂੰ ਪੈਸੇ ਸੈਂਡ ਕਰੀਏ, ਕਹਿੰਦਾ ਨਹੀਂ ਆਏ। ਹਾਂ ਇਹ ਰੂਟੀਨ ਪਤਾ ਲੱਗ ਮੇਰੇ ਸਾਹਮਣੇ ਤੁਹਾਨੂੰ ਸੈਂਡ ਕੀਤਾ ਤੈਨੂੰ। ਉਹ ਬੈਂਕ ਤੋਂ ਲੇਟ ਜਾਂਦੇ, ਉਹਨੂੰ ਦੱਸੋ ਨਾ। ਨਾਲੇ ਕੁੜੀ ਪਈ ਹੈ, ਹੈ ਕੁੜੀ ਸਾਜੀ ਇੱਕ ਹੈ, ਉਹਦੇ ਨਾਲ ਰਿਸ਼ਤਾ ਕਰਵਾ ਦਿੰਦੇ। ਔਰ ਲਓ ਜੀ ਰਲ ਗਿਆ। ਹੁਣ ਸਿਰਫ ਤੂੰ ਜਾ ਕੇ ਤੇ ਮੁੰਡੇ ਵੱਲੋਂ ਜਾਣਾ ਤੂੰ। ਹਾਂ ਵੀ ਕੀ ਹੁਣ ਕਿੱਥੇ ਆ ਉਹਦਾ ਰਿਸ਼ਤਾ ਕਰਵਾਉਣਾ ਉਸਤਾਦ ਜੀ। ਤੜਵਾਣਾ? ਹਾਂਜੀ ਉਹ ਤਾਂ ਕਿਤੇ ਹੋਰ ਹੋਇਆ। ਹਾਂਜੀ। ਤਾਂ ਤੜਵਾ ਦੇ ਤੂੰ, ਜਦੋਂ ਇੰਨੇ ਗੈਰ ਕਾਨੂੰਨੀ ਕੰਮ ਕਰਨੇ। ਨਹੀਂ ਮੈਂ ਕਿਉਂ ਤੜਾਵਾਂ ਕਿਸੇ ਧੀ ਦਾ ਘਰ ਪਹਿਲੇ ਤੜਵਾਵਾਂ। ਉਹ ਅੱਛਾ, ਵਾਹ ਬੜਾ ਨੇਕੀ ਤੈਨੂੰ ਚੜੀ ਬਈ। ਬਾਕੀ ਆ ਕਤਲੋ ਗਾਰਤ ਤੇ ਲੱਖ ਰੁਪਈਆ ਦੇ ਕੇ ਬੰਦਾ ਮਾਦਾ, ਤੇ ਹੁਣ ਵੀ ਕਰਾ ਦੇ। ਯਾਰ ਬੰਦਾ ਮੈਂ ਕਿੱਥੇ ਮਾਰਿਆ ਭਾਜੀ? ਹਲ ਤਾਂ ਫਿਲਹਾਲ ਨਿੱਕੀ ਨਿੱਕੀ ਲੜਾਈਆਂ ਲੈਣ ਦੇਵਾਂ ਕਿ ਆਂਡੇ ਵਾਲੇ ਚੜਾ ਮਾਰੀਆਂ ਵਾ। ਉਸ ਤੋਂ ਇਲਾਵਾ ਹੋਰ ਕੁਝ ਆਂਡੇ ਵਾਲਾ ਜਿਹੜਾ ਸ਼ਨਾਤੀਗੜ੍ਹ ਕਵਰ ਨਹੀਂ ਵੇਚਦਾ, ਉਹਦੇ 2 ਥੱਪੜ ਕਰਾਇਆ, 150 ਰੁਪਇਆ ਲਿਆ। ਹਲੇ ਚੌਥੇ ਦੇ ਦਿਨ ਵਾ ਭਾਜੀ ਇਹਦੇ ਕੋਲੋਂ ਨਾ ਮੈਂ ਹਰ ਰੋਜ਼ 1 ਘੰਟੇ ਦੀ ਵਾਰਦਾਤ ਕਰਾਣੀ ਹੁੰਦੀ, ਮਹੀਨੇ ਦੀਆਂ 30 ਵਾਰਦਾਤਾਂ। ਮੈਂ ਵਿੱਚ ਦੁਬਈ ਵੀ ਚੱਲ ਜਾਂਦਾ, ਇਹ ਦਿਨ ਦੀਆਂ 2-2 ਵਾਰਦਾਤਾਂ ਕਰਕੇ। ਨਹੀਂ ਹੁਣ ਤੇ ਮੇਰਾ ਹਾਲ 15 ਕਰਤੀਆਂ ਨੇ ਵਾਰਦਾਤਾਂ ਮਹੀਨੇ ਉਹ ਦੀ। ਭਾਜੀ ਬਰਡਨ ਬੜਾ ਸੀਗਾ ਮੇਰੇ ਉਸਤਾਦ ਤੇ। ਜੀ ਮੇਰਾ ਕਰਵਾਓ ਬਾਬਾ ਮੇਰਾ। ਅੱਛਾ ਚਲੋ ਠੀਕ ਆ ਜੀ। ਹਾਂਜੀ ਤੁਸੀਂ ਆਪਣੀਆਂ ਨਹੀਂ ਛੱਡ ਦਿਓ, ਤੁਸੀਂ 3 ਆਪਣੀਆਂ ਖੁਆਇਸ਼ਾਂ ਦੱਸੋ। ਖੁਆਇਸ਼ਾਂ ਤਾਂ ਮੈਂ ਦੱਸਦਾ, ਲੇਕਿਨ ਨਾ ਇੱਕ ਚੀਜ਼ ਹੈ ਨਾ, ਉਹ ਅੱਜ ਵੀ ਮੇਰੇ ਸਾਹਮਣੇ ਉਹ ਮੰਜ਼ਰ। ਮੈਂ 8 ਸਾਲ ਦਾ ਸੀ ਜਾਂ 10 ਸਾਲ ਦਾ ਸੀ, ਮੈਨੂੰ ਪਰੀਆਂ ਚੁੱਕ ਕੇ ਲੈ ਗਈਆਂ ਸੀ। ਹਾਂਜੀ ਉਹ ਪਰੀਆਂ ਨਹੀਂ ਸੀ, ਖੁਸਰੇ ਲੈ ਕੇ ਚੁੱਕ ਕੇ ਤੇਰੇ ਬੁਨੇ ਵਧਾਈ ਨਹੀਂ ਸੀ ਦਿੱਤੀ। ਤੈਨੂੰ ਉਸ ਦੌਰ 'ਚ ਪਰੀਆਂ ਲੱਗਦੀਆਂ ਸੀਗੀਆਂ। ਨਹੀਂ ਉਹ ਮੈਨੂੰ ਨਾ ਇੱਕ ਪਰਸਤਾਨ ਦੇ ਏਰੀਏ 'ਚ ਲੈ ਗਏ। ਉਹ ਪਰਸਤਾਨ ਸੀ, ਤੈਨੂੰ ਨਾਰਕਾ ਸਾਰਾ ਚੁੱਕ ਕੇ ਲੈ ਗਿਆ ਸੀ। ਨਹੀਂ ਉਹ ਪਰਸਤਾਨ ਦੇ ਵਿੱਚ ਸੀਗਾ। ਮੈਂ ਮੰਜ਼ਰ ਤੈਨੂੰ ਦੱਸਦਾ, ਸ਼ਾਇਦ ਤੈਨੂੰ ਉਹ ਜਗ੍ਹਾ ਦਾ ਪਤਾ ਲੱਗੇ। ਜਦੋਂ ਮੈਨੂੰ ਪਰੀਆਂ ਲੈ ਕੇ ਗਈਆਂ ਨਾ, ਮੈਂ ਬੜਾ ਛੋਟਾ ਜਿਹਾ ਸੀਗਾ, 10 ਕੁ ਸਾਲ ਦਾ। ਉਹ ਕੋਕ ਆਫਦੀਆਂ ਪਰੀਆਂ ਨੇ ਸੀ, ਬਟਾਲਾ ਕਲੋਨੀ ਥਾਣਾ ਸੀਗਾ। ਥਾਣੇ ਵਾਲੀਆਂ ਪਰੀਆਂ ਸੀ। 8-9 ਸਾਲ ਚ ਤੂੰ ਕੀ ਐਸਾ ਕੀਤਾ ਕਿ ਤੈਨੂੰ ਪਰੀਆਂ ਚੁੱਕ ਲੈ? ਸਾਜੀ ਮੈਂ ਸੋਹਣਾ ਹੁੰਦਾ ਸੀ ਬੜਾ। ਫਿਰ ਮੇਰੇ ਅੱਬੂ ਨੇ ਨਾ, ਉਹ ਕੋਈ ਇਸ ਤਰ੍ਹਾਂ ਦਾ ਬਾਬਾ ਸੀਗਾ, ਉਹਨੇ ਫਿਰ ਉਹ ਇਲਮ ਉਲਮ ਕਰਕੇ ਤੇ ਫਿਰ ਮੈਂ ਵਾਪਸ ਆਇਆ। ਜਾਨੀ ਸਾਹਿਬ ਜਿੰਨ ਦੇ ਕੋਲ ਸ਼ਕਤੀ ਆ, ਉਹ ਇਹਦੇ ਬਚਪਨ 'ਚ ਜਾ ਕੇ ਦੇਖ ਸਕਦਾ ਕਿ ਇਹ ਬਚਪਨ 'ਚ ਕਿਹੋ ਜਿਹਾ ਵਾ। ਹਾਂ ਯਾਦ ਆ ਰਿਹਾ ਤੇ ਬਚਪਨ ਚ। ਉਹ ਮੈਨੂੰ ਲਾਜ਼ਮੀ ਦੱਸੀ ਕਿ ਕਿਹੜੀ ਜਗ੍ਹਾ ਤੇ ਮੈਂ ਗਿਆ ਸੀ। ਹਾਂ ਇਹ ਬਚਪਨ ਚ ਜਾ ਰਹੇ ਆ। ਬਚਪਨ 'ਚ ਭਾਜੀ ਆ ਜਾਵਾਂ ਵਾਪਸ? ਆ ਜਾ। ਬੋਲੇ ਕੋਈ ਨਾ।
ਨਹੀਂ ਬੋਲੀ ਜਾਓ ਕਿਹੜਾ ਰੌਲਾ। ਓਹੋ ਆ ਵਾਹ ਰੇ ਵਾਹ। ਕੰਮ ਸਿਖਾਏ ਨੇ। ਦੱਸ ਦਵਾਂ ਦਾ ਬਚਪਨ ਹਾਂਜੀ ਜੀ। ਬਹੁਤ ਤਕਲੀਫਾਂ ਕੱਟੀਆਂ ਓਏ ਨੇ ਯਾਰ ਪਤਾ ਕੀ ਗੱਲ ਆ, ਸਾਡਾ ਲਾਈਵ ਪ੍ਰੋਗਰਾਮ ਚੱਲਦਾ ਪਿਆ, ਬਚਪਨ ਦਾ ਥੋੜਾ ਸੈਂਸਰ ਕਰਕੇ ਦੱਸੀ। ਸ਼ਕਲ ਦੱਸਣੀ ਪਹਿਲੇ ਕਿ ਕਿਹੋ ਜਿਹਾ ਸੀ। ਪਹਿਲੇ ਉਹ ਜਿਹੜਾ ਕਹਿ ਰਿਹਾ ਮੈਂ ਸੋਹਣਾ ਬਹੁਤ ਸੀ ਉਹ ਦੱਸ। ਨਹੀਂ ਸੋਹਣਾ ਤੇ ਵਾਕਈ ਬਹੁਤ ਸੀਗਾ, ਇੰਨੀਆਂ ਦੁੱਖ ਤਕਲੀਫਾਂ ਚੱਲ ਕੇ ਮੇਰਾ ਯਾਰ। ਆਹੋ ਪਰੀਆਂ ਮੈਨੂੰ ਚੁੱਕ ਕੇ ਲੈ ਗਈਆਂ ਸੀ। ਪਰੀਆਂ ਨਹੀਂ ਸੀ ਭਾਜੀ, ਉਹ ਪਰੀਆਂ ਨਹੀਂ ਸੀ ਬੇਸਿਕਲੀ, ਉਹ ਨਾ ਪਰੀਆਂ ਨੂੰ ਸਵਾਦ ਰੱਖਦੀਆਂ ਵਾ। ਉਹ ਕਿਹੜੀਆਂ ਪਰੀਆਂ ਵਾ ਜਿਹੜੀਆਂ 10 ਮਿੰਟ ਬਾਅਦ ਜਾ ਕੇ ਛੱਲੀਆਂ ਵੀ ਭੁੰਨਣ ਲੱਗ ਪੈਂਦੀਆਂ। ਉਹ ਪਰੀਆਂ ਨਹੀਂ ਸੀ, ਤੁਸੀਂ ਉਹਨਾਂ ਨੂੰ ਤੁਹਾਨੂੰ ਦੱਸਿਆ ਗਿਆ ਵੀ ਇਹ ਪਰੀਆਂ ਵਾ। ਉਹ ਪਰੀਆਂ ਨਹੀਂ ਸੀ। ਉਹ ਪਰੀਆਂ ਰਾਤ ਨੂੰ ਸੀਟੀ ਮਾਰ ਮਾਰ ਕੇ ਚੌਕੀਦਾਰਾਂ ਵੀ ਕਰਦੀਆਂ ਸੀ। ਉਹ ਲੈ ਗਈਆਂ ਅਸੀਂ ਪਰੀਆਂ ਤੈਨੂੰ। ਸੋਹਣਾ ਹੀ ਬੜਾ ਸੀ ਪਰੀਆਂ ਚੌਕੀ। ਨਾਲੇ ਪਰੀਆਂ ਕੋ ਸਿਰਫ ਚਿੰਗ ਸੀ ਰਹਿ ਗਿਆ ਤੁਹਾਨੂੰ ਜਾਣ ਵਾਸਤੇ। ਪਰੀਆਂ ਤੇ ਲੈ ਕੇ ਉੱਡ ਜਾਂਦੀਆਂ ਹੁੰਦੀਆਂ ਵਾ। ਉਹ ਨਹੀਂ ਯਾਰ ਉੱਡ ਗਈਆਂ ਸੀ। ਹਾਂ ਮੈਂ ਉੱਡਣ ਡਿਆ ਸੀਗਾ, ਮੈਂ ਉੱਡ ਕੇ ਗਿਆ ਸੀਗਾ, ਉਹ ਮੈਨੂੰ ਲੈ ਕੇ ਗਈ ਸੀ। ਇੱਕ ਨਾ ਕਾਰਪਟ ਸੀਗਾ, ਉਹ ਕਾਰਪਟ ਦੇ ਨਾਲ 4 ਭਰੀਆਂ ਸੀਗੀਆਂ ਤੇ 2 ਉੱਤੇ ਬੈਠੀਆਂ ਸੀ ਮੇਰੇ ਨਾਲ। ਤੇ ਉਹ ਕਾਰਪੇਟਰ ਕਿੰਨੇ ਸੀਟਰ ਸੀ? ਉਹ ਕਾਰਪਟ ਕਾਫੀ ਵੱਡਾ ਸੀਗਾ, ਉੱਥੇ ਬੈਠਾ ਸੀ ਤੇ ਮੈਨੂੰ ਹਰ ਚੀਜ਼ ਉਹਨਾਂ ਨੇ ਮੈਨੂੰ ਦਿੱਤੀ ਲੈ ਕੇ। ਉਹ ਮੈਨੂੰ ਮੰਜ਼ਰ ਨਹੀਂ ਬੋਲਦਾ, ਮੇਰੇ ਖਿਆਲ 2 ਮਹੀਨੇ ਲਿਆ ਸੀ। ਨਹੀਂ ਉਹ ਕਾਰਪਟ 70 ਸੀ ਕਿ 100 ਸੀ? ਯਾਰ ਕਾਰਪੈਟ ਜਿੱਥੇ ਗਿਆ ਉੱਥੇ ਕਾਰਪੈਟ ਵਿਛਿਆ ਸੀ। ਅੱਛਾ ਜਿੱਥੇ ਮੈਂ ਦੇਖ ਲਿਆ, ਉਹ ਕਾਰਪਟ ਬੜਾ ਨਰਮ ਜਿਹਾ ਸੀ ਨਾ। ਹਾਂ ਤੁਹਾਨੂੰ ਨੀਂਦ ਵੀ ਆਈ ਸੀਗੀ ਹਾਂ ਜਦੋਂ ਤੁਸੀਂ ਅੱਖ ਖੁੱਲੀ, ਤੁਹਾਡੀ ਉੱਥੇ ਕੋਈ ਪਰੀ ਨਹੀਂ ਸੀ ਹੈ। ਨਹੀਂ ਪਰੀਆਂ ਉਹ ਕੁੱਟਦੀਆਂ ਰਹੀਆਂ ਮੈਨੂੰ ਬੜੀ, ਉਹਨਾਂ ਨੇ ਮੇਰੀ ਖਿਦਮਤ ਕੀਤੀ। ਲੇਕਿਨ ਜੋ ਤੁਹਾਡੀ ਅੱਖ ਖੁੱਲੀ ਆ ਉੱਥੇ ਕੋਈ ਪਰੀ ਨਹੀਂ ਸੀ ਹੈ। ਆਹ ਉਹਨਾਂ ਦਾ ਨਾ ਪਤਾ ਨਹੀਂ ਕੌਣ ਸੀ, ਕੋਈ ਰਿਸ਼ਤੇਦਾਰ ਸੀ ਉਹਦਾ, ਜਿੱਦਾਂ ਤੇਰਾ ਸਿੰਘ ਨਹੀਂ, ਉਹਦੇ ਏਡਾ ਛੋਟਾ ਜਿਹਾ ਹੁੰਦਾ ਸੀਗਾ, ਉਹ ਵੀ ਮੇਰਾ ਖਿਆਲ 10-12 ਸਾਲ ਦਾ ਸੀਗਾ। ਜਦੋਂ ਸਾਰੇ ਚਲੇ ਗਏ ਪਰੀਆਂ, ਤੁਹਾਨੂੰ ਘੁੱਟਣ ਲੱਗ ਗਏ, ਇੱਕ ਬੰਦਾ ਤੁਹਾਡਾ ਇੰਟਰਵਿਊ ਕਰਨ ਵੀ ਆਇਆ ਸੀਗਾ। ਆਹੋ ਤੇ ਫਿਰ ਉਹ ਤੁਸੀਂ ਕਿਹਾ ਸੀਗਾ ਨਹੀਂ ਜੀ ਮੈਂ ਪੈਸੇ ਲੈਣੇ ਹੁਣ। ਉਹ ਆਇਆ ਅਜੇ ਚ ਆ ਰਿਹਾ ਨਾ ਭਾਜੀ। ਤੁਹਾਡੇ ਵਾਲਦੈਨ ਵੀ ਉੱਥੇ ਆਏ, ਫਿਰ ਅੱਧਾ ਮਹੱਲਾ ਇਕੱਠਾ ਹੋ ਗਿਆ, ਫਿਰ ਇਤਜਾਜ ਕੀਤਾ ਉਹਨਾਂ ਨੇ ਵੀ ਪਰੀਆਂ ਗਲਤ ਕਰ ਗਈਆਂ। ਐ ਉਹਨੂੰ ਨਹੀਂ ਸੀ ਕਰਨਾ ਚਾਹੀਦਾ ਬੱਚੇ ਨੂੰ। ਭਾਜੀ ਤੁਹਾਡੀ ਮਿਹਰਬਾਨੀ, ਤੁਹਾਡੀ ਮਿਹਰਬਾਨੀ ਆ। ਬਚਪਨ ਤੁਸੀਂ ਪੁੱਛਿਆ। ਬਚਪਨ ਚ ਜਾ ਕੇ ਤੁਸੀਂ ਹੁਣ ਐਡਾ ਲੰਮਾ, ਤੈਨੂੰ ਬਚਪਨ 1 ਸਕਿੰਟ ਚ ਤੂੰ ਐਡਾ ਲੰਮਾ ਕੁਝ ਪੁੱਛ ਲਿਆ ਦਾ ਹਿਸਾਬ ਕਿਤਾਬ। ਭਾਜੀ ਮੈਂ ਦੂਜੀ ਖੁਆਇਸ਼ ਦੱਸੋ ਜੀ। ਓਏ ਉਹ ਇਹਦਾ ਕੰਮ ਨਹੀਂ, ਉਹ ਤੈਨੂੰ ਮੈਂ ਭੇਜਾਂਗਾ ਬੰਦੇ ਕੋਲ। ਉਹ ਨਾ ਦੱਸਿਓ। ਉਹ ਛੱਡ ਦੇ, ਇੱਕ ਨਾ ਉਹ ਰਜ਼ਾ ਨੂੰ ਕਹਿੰਦਾ ਮੈਂ। ਕੰਮ ਜਿਹੜਾ ਨਾ ਸ਼ੈਤਾਨੀ ਹੈ ਇੱਕ। ਤੇਰੇ ਤੋਂ ਸਾਨੂੰ ਇਹੀ ਉਮੀਦ ਸੀ ਬੱਚਾ। ਤੇ ਉਹ ਸ਼ੈਤਾਨੀ ਕਰਦੇ ਨੇ ਆ, ਉਹਨਾਂ ਨੂੰ ਹਲਾਲ ਹਰਾਮ ਦੀ ਇਸ ਟਾਈਮ ਕੋਈ ਪਰਵਾਹ ਨਹੀਂ। ਪੈਸੇ ਦੇ ਕੇ ਉਹਨਾਂ ਕੋਲ ਜੋ ਮਰਜ਼ੀ ਕਰਵਾ ਲਾ। ਅੱਛਾ ਇੱਕ ਸ਼ੈਤਾਨੀ ਕੰਮ ਆ। ਬਦਲਾ ਬੜਾ ਖਰਾਬ ਜੀ। ਓਹੋ ਮੈਂ ਸਮਝ ਗਿਆ। ਮੈਂ ਯਕੀਨ ਕਰੋ ਮੇਰਾ ਦਿਲ ਕਰਦਾ ਮਰ ਜਾਵਾਂ ਮੈਂ। ਤੇ ਮਰ ਜਾ ਭਰਾਵਾ। ਭਾਜੀ ਉਹ ਤੁਹਾਡਾ ਨਹੀਂ ਮਸਲਾ, ਮੈਂ ਸਮਝ ਗਿਆ। ਠਹਿਰ ਜਾਓ। ਅੱਛਾ ਕਦਮ ਵਾਲੀ ਗੱਲ ਜੇ ਮੇਰੀ ਜ਼ਿੰਦਗੀ ਸਕੂਲ ਚ ਹੋ ਜਾਏਗੀ। ਇਹ ਕਦੋਂ ਤੋਂ ਆ? ਹੈਂ? ਕਦੋਂ ਤੋਂ ਇਹ ਕੰਡੀਸ਼ਨ ਕਦੋਂ ਤੋਂ ਆ? ਜਦੋਂ ਦੀ ਸ਼ਾਦੀ ਹੋਈ ਹੈ ਸ਼ਾਦੀ ਤੋਂ ਬਾਅਦ ਉਦੋਂ ਦੀ ਲਈ ਇੱਜ਼ਤ ਕਰਦੀ ਮੇਰੀ। ਤੂੰ ਕਿਤੇ ਹੋਰ ਚਾਹ ਰਿਹਾ ਸੀ ਸ਼ਾਦੀ ਕਰਨੀ? ਹੈਂ? ਨਹੀਂ ਉਹ ਤਾਂ ਨਾ ਲਵ ਮੈਰਿਜ ਮੇਰੀ। ਬੇਗਮ ਕਿਤੇ ਹੋਰ ਚਾਹ ਰਹੀ ਸੀ ਸ਼ਾਦੀ ਕਰਨਾ। ਨਹੀਂ ਉਹ ਤੇ ਕਹਿਣ ਡਈ ਹੈ ਕਿ ਜਦੋਂ ਮਰਜ਼ੀ ਜਿੱਥੇ ਮਰਜ਼ੀ ਸ਼ਾਦੀ ਕਰ ਲਓ, ਕਰਾ ਦੋ। ਲੇਕਿਨ ਯਾਰ ਮੈਂ ਕਹਿੰਦਾ ਯਾਰ ਮੇਰਾ ਰੋਹ ਪਰ ਦਬਦਬਾ ਰਵੇ ਯਾਰ। ਉਹ ਭਾਜੀ ਇਹ ਨਹੀਂ ਹੁੰਦਾ। ਮੇਰੀ ਆਵਾਜ਼ ਚ ਗਰਜ ਹੋਵੇ, ਗਰਜ। ਉਹ ਦੂਜਾ ਕੰਮ ਕੀ ਕਰਨਾ, ਉਹ ਤੇ ਕਲੀਅਰ ਕਰਨਾ। ਉਹੀ ਗੱਲ ਕਰ ਰਿਹਾ ਮੈਂ ਕਹਿੰਦਾ ਮੇਰੀ ਇੱਜ਼ਤ ਹੋਵੇ ਹਰ ਪਾਸੇ, ਮੇਰੀ ਆਵਾਜ਼ ਚ ਗਰਜ ਹੋਵੇ, ਮੇਰਾ ਰੋਹ ਹੋਵੇ ਦੁਨੀਆ ਤੇ, ਮੇਰਾ ਦੁਨੀਆ ਤੇ ਨਾਮ ਹੋਵੇ, ਮੇਰਾ ਜਦੋਂ ਦਿਲ ਕਰੇ ਮੈਂ ਆਵਾਂ, ਜਦੋਂ ਦਿਲ ਕਰੇ ਮੈਂ ਜਾਵਾਂ। ਅੱਛਾ, ਇੱਕ ਮਿੰਟ। ਮੇਰੀ ਤਨਖਾਹ ਮੇਰੇ ਮਰਜ਼ੀ ਦੀ ਹੋਵੇ, ਕੰਮ ਬਿਲਕੁਲ ਨਾ ਹੋਵੇ। ਮੈਂ ਕਹਿੰਦਾ ਉਹ ਭਰਾਵਾ ਮੈਂ ਜਿੰਨਵਾ, ਮੈਂ ਕਿਹੜਾ ਵੀ ਤੇਰਾ ਮਾਮਾ ਸਹੁਰਾ ਵਾ ਵੀ ਆ ਕੇ ਮੈਂ ਤੇਰੀ ਬੇਗਮ ਨੂੰ ਸਮਝਾਉਣਾ ਨਹੀਂ ਮੇਰੀ ਮੰਨ। ਭਾਜੀ ਮੈਂ ਕਹਿੰਦਾ ਮੇਰੀ ਜ਼ਿੰਦਗੀ ਰੰਗੀਨ ਹੋ ਜਾਏ, ਰੰਗੀਨ। ਉਹ ਮੈਂ ਪੱਟੀ ਪੈਂਟਰ ਆ ਵੀ ਜ਼ਿੰਦਗੀ ਰੰਗੀਨ ਕਰ ਜਾਵਾਂ। ਮੇਰੀ ਜ਼ਿੰਦਗੀ ਰੰਗੀਨ ਉਹ ਹੋਵੇ। ਮੈਂ ਤੈਨੂੰ ਕੀ ਜੇਪੀਜੀ ਫਾਰਮੈਟ ਚ ਸੇਵ ਕਰ ਦਵੇ ਉਹ। ਜ਼ਿੰਦਗੀ ਰੰਗੀਨ ਹੋਏ ਬਈ ਕੀ ਮੇਰੀ ਜ਼ਿੰਦਗੀ ਜਲਵਾਸ਼ਾ ਰੰਗੀਨ ਕਰਦੇ। ਚਲੋ ਜੀ ਰੰਗੀਨ ਕਰਾ ਲਾ। ਅਡੋਬ ਵਾਲਿਆਂ ਦਾ ਚਿੰਨ। ਉਹਦੀ ਜ਼ਿੰਦਗੀ ਰੰਗੀਨ ਕਰਦੇ ਯਾਰ। ਮੈਂ ਤੇਰੀ ਜ਼ਿੰਦਗੀ ਰੰਗੀਨ ਕਰਦਾ ਨਹੀਂ, ਮੁੜ ਕੇ ਤੂੰ ਫਿਰ ਮੈਨੂੰ ਕਹਿਣਾ ਨਹੀਂ ਰੰਗੀਨ ਕਰਕੇ। ਮੇਰੀ ਜ਼ਿੰਦਗੀ ਰੰਗੀਨ ਕਰਦੇ, ਮੈਂ ਤੈਨੂੰ ਦੁਆਵਾਂ ਦਾ। ਰੰਗੀਨ ਕਰਦੇ ਯਾਰ ਰੰਗੀਨ ਕਰਦੇ ਕੋਡਕ ਵਾਲਿਆਂ ਦਾ ਚਿੰਨ ਉਹ। ਪਤਾ ਕੀ ਗੱਲ, ਮੇਰੇ ਬੜੀਆਂ ਪਰੇਸ਼ਾਨੀਆਂ ਨੇ ਮੈਨੂੰ ਘੇਰਿਆ ਪਿਆ ਦੁੱਖਾਂ ਨੇ। ਜਲਵਾਸ਼ਾ ਜ਼ਿੰਦਗੀ ਰੰਗੀਨ ਕਰਦੇ ਉਹ ਮੇਰੀ। ਯਾਰ ਤੂੰ 10,000 ਮੈਂ ਤੇਰਾ ਕਰਕੇ ਇੱਥੇ ਆ ਗੈਟਅਪ ਕੀਤਾ ਭਰਾ। ਨਹੀਂ ਯਾਰ, ਤੇ ਤੇਰੀਆਂ ਇੰਨੀਆਂ ਪਰੇਸ਼ਾਨੀਆਂ ਯਾਰ। 2 ਮਿੰਟ ਦਾ ਕੰਮ ਆ, ਤੂੰ ਉਹਦੀ ਜ਼ਿੰਦਗੀ ਰੰਗੀਨ ਕਰ ਦੇ। ਭਾਜੀ ਉਹ ਮੁੱਦਾ ਚਿੰਨ। ਜ਼ਿੰਦਗੀ ਰੰਗੀਨ ਕਰ ਦਵਾਂ ਤੇਰੀ। ਮੈਨੂੰ ਇੱਕ ਲੜਕੀ ਨਾਲ ਮੁਹੱਬਤ ਹੋਈ, ਕਾਲਜ ਦੀ ਮੇਰੀ ਦੋਸਤ ਸੀਗੀ। ਮੇਰੀ ਜ਼ਿੰਦਗੀ ਰੰਗੀਨ ਕਰਦੇ ਯਾਰ। ਉਹ ਯਾਰ ਲਿਆ ਵਾਲਪੇਪਰ ਲਾ ਦੇ ਓਏ, ਉੱਠ ਜਾ ਵਾਲਪੇਪਰ ਲਾ ਦੇ। ਜ਼ਿੰਦਗੀ ਰੰਗੀਨ ਕਰਾਓ, ਪਾਨ ਥੁੱਕੀ ਜਾਵਾਂ ਤੇਤੇ। ਉਹਦੀ ਜ਼ਿੰਦਗੀ ਤੰਗ ਹੋਈ ਪਈ ਹੈ। ਜ਼ਿੰਦਗੀ ਤਾਂ ਕੋਈ ਕਾਕਾ ਜ਼ਿੰਦਗੀ ਬਹੁਤ- ਖੁੱਲੀ ਕਰ ਦਵਾਂ ਜ਼ਿੰਦਗੀ। ਮੈਂ ਕਹਿੰਦਾ ਹਾਂ ਕਿ ਮੈਂ ਰੰਗੀਨ ਕਿੱਦਾਂ ਦੀ ਕਰਨੀ ਹੈ? ਫੁੱਲ HD ਕਰਨੀ ਹੈ ਜਾਂ 1080 ਕਰਦੀ ਹੈ? ਨਹੀਂ
ਮੈਂ ਕਹਿੰਦਾ ਮੇਰੇ ਕੋਲ ਦੌਲਤ ਹੀ ਦੌਲਤ ਹੋਵੇ, ਗੱਡੀ ਦੀ ਡਿੱਗੀ ਭਰੀ ਹੋਵੇ ਪੈਸਿਆਂ ਦੀ। ਆਹ ਤੇ ਕਰ ਯਾਰ, ਇਹਦੀ ਪਹਿਲੇ ਡਿੱਗੀ ਕਿੱਥੇ ਹੈ? ਗੱਡੀ ਹੈਗੀ ਹੈ? ਗੱਡੀ ਹੈ। ਅੱਛਾ ਓਏ, ਮੈਂ ਇਹਨੂੰ ਗੱਡੀ ਦਾ ਵੀ ਪੁੱਛਦਾ ਸੱਚ ਬਾਅਦ ਚ, ਮਸਲੇ ਹੀ ਹੱਲ ਹੋ ਜਾਣਗੇ। ਪਹਿਲੇ ਭਾਜੀ ਦੱਸੋ ਇਹਦੀ ਜ਼ਿੰਦਗੀ ਰੰਗੀਨ ਕਰਨੀ, ਆ ਪਾ ਦਿਓ ਉਹਦੀ, ਇਹਦੇ ਗੁੱਟ ਤੇ ਰੰਗੀਨ ਹੋਵੇ। ਨਹੀਂ ਮੈਨੂੰ ਤੂੰ ਦੱਸ ਵੀ ਤੇਰੀ ਜ਼ਿੰਦਗੀ ਕਿੱਦਾਂ ਰੰਗੀਨ ਹੋਏਗੀ ਦੱਸ ਦੇ। ਦੌਲਤ ਮੇਰੇ ਕੋਲ ਹੋਵੇ, ਦੌਲਤ ਡਿੱਗੀ ਭਰੀ ਹੋਵੇ ਗੱਡੀ ਦੀ। ਅੱਛਾ ਠੀਕ ਹੈ ਨਾ, ਮੇਰੀ ਮਰਜ਼ੀ ਦੀ ਤਨਖਾਹ ਹੋਵੇ, ਹਾਂ, ਕੰਮ ਮੇਰਾ ਜਦੋਂ ਦਿਲ ਕਰੇ ਮੈਂ ਕਰਾਂ। ਤੈਨੂੰ ਪਤਾ ਵਾ 16000 ਰੁਪਏ ਤੇ ਲੱਗਾ ਹੋਇਆ ਇਹਦੇ ਕੋਲੇ। ਹੈ 16000 ਰੁਪਏ 9 ਤੋਂ 5 ਮੇਰੀ ਡਿਊਟੀ, ਜਿੱਦਣ ਮੈਂ ਘੰਟਾ ਕਿਤੇ ਵੱਧ ਲਾਵਾਂ ਉਹ ਫਿਰ ਮੈਂ ਘਰ ਭੇਜਦਾ ਵਾਂ। ਇੱਥੇ ਲੋਡ ਕਰਾਉਣ ਦੇ ਮੇਰੇ ਕੋਲ ਪੈਸੇ ਨਹੀਂ ਹੈਗੇ। ਉਹ ਤੇ ਤੇਰੇ ਕੋਲ ਨਹੀਂ ਨਾ ਹੈਗੇ, ਤੇਰੇ ਤੋਂ ਉਹ ਤੇ ਕਮਾਉਂਦੇ ਆ ਨਾ ਕਰੋੜਾਂ ਰੁਪਈਆ। ਤੇ ਫਿਰ ਮੈਂ ਹੁਣ ਕਿੱਦਾਂ ਦੇ ਸਕਦਾ? 10 ਬੰਦਾ ਮਾਰਨਾ ਵਾ, ਕਿਹੜਾ ਸਾਰਾ ਮਾਰਨਾ? ਸਾਰਾ ਤੇਰਾ ਬੰਦਾ ਨਹੀਂ ਯਾਰ ਮਿੰਟ ਦੋ ਦਾ ਕੰਮ ਆ, ਤੂੰ ਥੋੜਾ ਜ਼ੇਨ ਬਣਾਓ ਦੀ ਜ਼ਿੰਦਗੀ ਰੰਗੀਨ ਕਰ ਦੇ। ਮੈਨੂੰ ਦੁਆ ਕਰ ਮੈਨੂੰ ਪਾਕਿਸਤਾਨੀ ਨੈਸ਼ਨੈਲਿਟੀ ਮਿਲ ਜਾਵੇ, ਕੀ ਮਿਲ ਜਾਵੇ? ਨੈਸ਼ਨੈਲਿਟੀ, ਤੇ ਆਪਾਂ ਤੇਰਾ ਸਾਰਾ ਕੰਮ ਕਰਾ ਦੇਣਾ। ਮੈਨੂੰ ਕੋਈ ਕਾਫ ਸੇ ਤੈਨੂੰ ਪਰੌਣਾ ਹੀ ਤੂੰ ਮੈਂ ਨਾਲ ਅੱਛਾ ਯਾ ਭਾਈ, ਹੁਣ ਜਿਹੜੀ ਮੇਨ ਗੱਲ ਹੈ ਸੁਮਾ ਨਾ, ਜੀ, ਹੁਣ ਮੇਨ ਗੱਲ ਜਿਹੜਾ ਨਾ ਸਾਡਾ ਜਿਹੜਾ ਰੌਲਾ ਬਣਿਆ ਸਾਰਿਆਂ ਦਾ, ਉਹ ਸਾਡੀ ਪ੍ਰੋਬਲਮ ਹੱਲ ਕਰ ਦੇ ਤੂੰ। ਦਾ ਹੁਕਮ। ਪੈਸੇ ਜਿੰਨੇ ਕਮੇ ਤੈਨੂੰ ਦੇ ਦਿਆਂਗੇ, ਆਰਡਰ ਲਾਓ। ਇਸ ਤੋਂ ਇਲਾਵਾ ਤੈਨੂੰ ਲੱਖ ਰੁਪਏ ਲੈਦਾ ਤੈਨੂੰ ਮੈਂ ਕਰਾ ਦਿਆਂਗਾ। ਵੈਰੀ ਗੁੱਡ। ਓਕੇ, ਇਹ ਮੈਂ ਕਰਨੀ ਆ। ਤੂੰ ਅੱਖਾਂ ਬੰਦ ਕਰ, ਮੈਂ ਤੈਨੂੰ ਇੱਕ ਜਗ੍ਹਾ ਤੇ ਭੇਜਦਾ। ਕਰ ਲੀਆਂ? ਇਹ ਝਾਲ ਦੇ ਕੋਲ ਅੱਗੋਂ ਜਾ ਕੇ ਸੱਜੇ ਹੱਥ ਗਲੀ 'ਚ ਮੁੜ ਜਾ। ਮੁੜ ਗਿਆ? ਸਾਹਮਣੇ ਨਿਕਲ ਜਾ, ਅੱਗੇ ਖਾਲਾ ਆ ਗਿਆ ਤਾਂ ਖੱਬੇ ਹੱਥ ਹੋ ਜਾ। ਹਾਂ ਖੱਬੇ ਹੱਥ ਹੋ ਜਾ, ਖੱਬੇ ਹੱਥ ਹੋ ਗਿਆ। ਓਕੇ, ਇਹ ਕਿ ਇਸਤਰੀ ਵਾਲੀ ਦੁਕਾਨ ਆਈ, ਫੱਟਾ ਲਾਇਆ ਬਾਹਰ ਬੰਦੇ ਨੇ, ਇਹਦੇ ਨਾਲ ਇੱਕ ਵਰਕਸ਼ਾਪ ਆ, ਉਸ ਵਰਕਸ਼ਾਪ ਦੇ ਬਾਹਰ ਇੱਕ ਗੱਡੀ ਖੜੀ ਹੈ। ਹਾਂਜੀ ਹਾਂਜੀ, ਉਹ ਗੱਡੀ ਦਾ ਜ਼ਰਾ ਹਿਸਾਬ ਲਾ ਦੂੰ, ਚੈੱਕ ਕਰ ਲੈ ਸਾਰੀ ਗੱਡੀ ਟਾਇਰਾਂ ਤੋਂ ਅੱਗੇ ਪਿੱਛੇ ਤੱਕ। ਦੇਖ ਲਿਆ? ਗੱਡੀ ਚੰਗੀ ਤਰ੍ਹਾਂ ਤੋਂ ਬਾਹਰੋਂ ਚੈੱਕ ਕਰ ਲੈ, ਡੈਂਟਿੰਗ ਪੈਂਟਿੰਗ ਹੋ ਰਹੀ ਹੋਏਗੀ ਸ਼ਾਇਦ। ਓਕੇ ਆ, ਗੱਡੀ ਦੇਖ ਲਈ ਹੈ? ਵਾਪਸ ਆ ਜਾ, ਆ ਜਾ। ਇਹ ਗੱਡੀ ਠੀਕ ਕਰਾਉਣੀ ਆ, ਦੱਸ ਇਹਦਾ ਕੀ ਹਿਸਾਬ ਕਿਤਾਬ ਆ? ਇਹ ਲਈ ਕਿੰਨੇ ਦੀ ਸੀ ਭਾਜੀ? 4.5 ਲੱਖ ਦੀ। ਹੁਣ ਕਿੰਨੇ ਦੀ ਆ? 5.5 ਦੀ। ਉੱਤੇ ਕਿੰਨੇ ਲੱਗ ਗਏ? ਉੱਤੇ ਇਹਦੇ 3-4 ਲੱਖ ਲਾਤਾ ਵਾ, ਹਾਲੇ ਵੀ ਲੱਗ ਰਿਹਾ। ਅਸੀਂ ਚਾਹੁੰਦੇ ਗੱਡੀ ਕੰਮ ਨਾ ਕੱਢੇ। ਗੱਡੀ ਕੰਮ ਨਾ ਕੱਢੇ। ਇਹ ਹੁਣ ਕਿੰਨੇ ਦੀ ਆ? ਹੁਣ ਵੀ ਉਹਨੇ ਕੁ ਦੀ ਹੈ, 5 ਦੀ। 5 ਕਿਤੇ ਹੈਗੀ? ਹਾਂ 1.5 ਲੱਖ ਰੁਪਏ ਦਵਾਂ ਮੈਂ ਤੁਹਾਨੂੰ ਪਤਾ। ਤੁਸੀਂ ਮੈਂ ਚਿੰਗਚੀ ਤੇ ਆਉਣਾ ਜਾਂਦਾ ਵਾ। ਤੂੰ ਯਾਰ ਉਹ ਗੱਡੀ ਠੀਕ ਕਰਨੀ, ਉਹ ਗੱਡੀ ਦਾ ਹਿਸਾਬ ਲਵਾ। ਉਹ ਭਾਜੀ ਕੁਛ ਐਸਾ ਕਰੋ ਗੱਡੀ ਖਰਾਬ ਨਾ ਹੋਵੇ। ਇੱਧਰ ਜੋਗੀ ਨਾਲ ਰਾਬਤਾ ਕਰੋ ਨਾ। ਅੱਛਾ ਹਾਂ, ਜੋਗੀ ਬਾਦਸ਼ਾਹ ਕਰਾ। ਆਂਡਾ ਪੀਸ ਬਣਾ ਦਾਂਗੇ। ਆਂਡਾ ਪੀਸ ਬਣਾ ਦਾਂਗੇ ਗੱਡੀ ਨੂੰ। 2 ਸਾਲ ਖਰਾਬ ਨਾ ਹੋਵੇ। ਸਾਲ ਦੀ ਗਾਰੰਟੀ ਹੈ। ਪੈਸੇ ਕਿੰਨੇ ਲੱਗਣਗੇ? ਲੱਖ ਰੁਪਈਆ। ਕੀ ਕੀ ਹੋਏਗਾ ਉਹਦੇ ਵਿੱਚ? ਸ਼ਾਵਰ ਹੋਏਗਾ, ਓਕੇ ਪਾਲਿਸ਼ ਹੋਏਗੀ, ਠੀਕ ਹੈ, ਡੈਂਟਿੰਗ ਪੇਂਟਿੰਗ ਹੋਏਗੀ, ਓਕੇ ਏਸੀ ਓਕੇ, ਓਕੇ ਡਿੱਗੀ ਖੁੱਲੀ, ਓਕੇ ਥੋੜੀ ਜੀ ਉੱਚੀ, ਓਕੇ। ਨਵੇਂ ਟਾਇਰ, ਆਹਾ, ਨਵੀਂ ਪੋਸ਼ਿਸ਼, ਓਹੋ। ਹੈਂਡ ਬ੍ਰੇਕ, ਓਏ ਆਟੋ ਸਿਸਟਮ, ਓਏ ਹੋਏ ਆਪੀ ਸ਼ੀਸ਼ੇ ਤਾਂ ਓਏ ਹੋਏ। ਇੰਜ ਛੱਟਾ ਲਾ ਕੇ ਵੈਪਰ ਸਾਫ। ਝੂਠ ਬੋਲ ਰਹੀ, ਇਹਦੇ ਕੋਲ ਨਾ ਕਰਾਈ ਲੱਖ ਰੁਪਏ ਜਿੰਨਾ ਕੁਝ ਨਹੀਂ ਹੁੰਦਾ। ਭਾਜੀ ਨਹੀਂ ਵੈਸੇ ਆਪ ਉਹਨੇ 1.5 ਲੱਖ ਰੁਪਏ 1.5 ਲੱਖ ਰੁਪਏ ਜਿੰਨ ਬਾਦਸ਼ਾਹ ਦੇ ਰਹੇ ਆ। ਮੇਰੀ ਸੁਣੋ ਗੱਲ ਹੈ, ਗੱਡੀ ਤੁਸੀਂ ਨਾ ਤੂੰ ਉਂਝ ਹੀ ਲੈ ਲੈ। ਉਹ ਜੀ ਮੈਂ ਲੈ, ਮੈਂ ਮਰਨਾ ਵਾ। ਮੈਂ ਕਹਿ ਰਿਹਾ ਉਂਝ ਲੈ ਲੈ, ਨਹੀਂ, ਪਰ ਜ਼ਿੰਦਗੀ ਰੰਗੀਨ ਕਰਦੇ ਮੇਰੀ। ਉਹ ਭਰਾਵਾ ਤੇਰੀ ਜ਼ਿੰਦਗੀ ਪਹਿਲਾਂ ਰੰਗੀਨ ਸੀਗੀ, ਹਲਕੇ ਨਹੀਂ ਸੀ ਤੇਰੇ ਹੈ। ਤੇਰੀ ਗੱਡੀ ਨੇ ਤੇਰੇ ਹਲਕੇ ਪਵਾਏ ਆ। ਜ਼ਿੰਦਗੀ ਰੰਗੀਨ ਕਰਕੇ ਤੈਨੂੰ ਕਾਰਟੂਨ ਬਣਾ ਦਵਾਂ। ਅੱਛਾ ਜ਼ਿੰਦਗੀ ਰੰਗੀਨ ਨਾ ਕਰ, ਇੱਕ ਦੋ ਰੰਗ ਨੀਲਾ ਤੇ ਕਾਲਾ, ਨੀਲਾ ਪੀਲਾ ਹਰਾ, ਇਹ 3 ਰੰਗ ਦੀ ਕਰ ਦੇ। ਝੰਡਾ ਜਿਹਾ ਬਣਾ ਦਵਾਂ ਨਾ, ਨਹੀਂ ਨਹੀਂ, ਮੈਂ ਚਾਂਤਾਰਾ ਪਾਉਣਾ। ਹਾਂ ਦੱਸ ਕਿਹੜੀ ਐਂਟੀ ਐਸੀ ਜ਼ਿੰਦਗੀ ਕਰਾ ਲਾ, ਪਾਲ ਕਰਾ ਲਾ। ਮੈਂ ਕਹਿੰਦਾ ਮੈਂ ਫਿਰਦਾ ਰਵਾਂ, ਯੂਰਪ ਫਿਰਾਂ, ਦੁਨੀਆ ਫਿਰਾਂ, ਮੇਰੀ ਜ਼ਿੰਦਗੀ ਰੰਗੀਨ ਹੋਵੇ, ਖੁਸ਼ਹਾਲੀ ਹੋਵੇ। ਤੇਰੀ ਜ਼ਿੰਦਗੀ ਰੰਗੀਨ ਨਹੀਂ ਹੋ ਸਕਦੀ। ਪਹਿਲੀ ਇਹਦੀ ਨਾ ਉਹ 네ਗੇਟਿਵ ਵਰਗੀ ਹੋਏਗੀ, ਆਸਤਾ ਆਸਤਾ ਫਿਰ ਰੰਗੀਨ ਹੋਏਗੀ। ਉਹ ਨਹੀਂ ਦੇ ਸਾਡੇ ਕੋਲ ਨਾ ਟਾਈਮ ਨਹੀਂ ਹੈਗਾ। ਭਾਜੀ ਮੇਰਾ ਇੱਕ ਹੋਰ ਮਸਲਾ ਵਾ, ਮੇਰਾ ਗਰਾਉ ਪੀ। ਉਹ ਯਾਰ ਉਹ ਤੂੰ ਠਹਿਰ ਜਾ ਇੱਕ ਮਿੰਟ ਯਾਰ, ਪਹਿਲੇ ਗੱਡੀ ਦਾ ਕੁਛ ਕਰਾ ਯਾਰ ਯਾਰ, ਭਾਈ- ਇਹਦੇ ਕੋ ਜਾਨ ਛੜਾ ਗੱਡੀ ਕੋ। ਮੈਨੂੰ ਮਾਫੀ ਦੇ ਦਿਓ, ਇਦਾਂ ਦੀ ਗੱਡੀ, ਇਹ ਗੱਡੀ ਸਹੀ ਹੋਣੀ ਭਲਾ ਦੱਸੋ ਸਹੀ? ਉਹਦੇ ਤੇ ਗੱਡੀ ਦਾ ਹੋਰ ਹਿਸਾਬ ਕਿਤਾਬ ਆਇਆ, ਲੱਗਦਾ ਰੌਕਟ ਵੱਜ ਗਿਆ ਉਹਦੇ ਵਿੱਚ। ਤੂੰ ਜਿੰਨ ਕਾਦਾ ਵਾ ਉਹ ਮੈਂ ਨਹੀਂ ਸਹੀ ਕਰ ਸਕਦਾ, ਵਿੱਚ ਕੁੱਤਾ ਸੁੱਤਾ ਪਿਆ ਵਾ। ਇਸ ਟਾਈਮ? ਹਾਂਜੀ, ਉਹਦੇ ਗੱਡੀ ਪੁੱਠੀ ਕਰਕੇ ਨਾਲ 2 ਵਿਹੜੇ ਬਣ ਕੇ ਵਿੱਚ ਪੱਠੇ ਪਾਏ ਹੋਏ ਆ। ਉਹ ਗੱਡੀ ਸਹੀ ਨਹੀਂ ਕਰਨ ਲਿਆ ਦੀ। ਉਹ ਗੱਡੀ ਦਾ ਕੋਈ ਕੰਮ ਸ਼ਮ ਨਹੀਂ ਹੋਣਾ ਭਾਜੀ। ਇਹ ਵੇਚ ਕੇ ਮੇਰੀ ਸੁਣ ਲਾ ਗੱਲ, ਕਿਸੇ ਮਾੜੇ ਦੀ ਧੀ ਭੈਣ ਦੇ ਹੱਥ 'ਚ ਪੀਲੇ ਕਰਦੇ ਤੇਰੀ ਗੱਡੀ ਰੰਗੀਨ ਨਹੀਂ ਹੋਣੀ। ਇਹਨੇ ਚ ਹੋ ਜਾਣਗੇ ਹੱਥ ਪੀਲੇ ਉਹਦੇ। ਭਾਜੀ ਮਾੜਾ ਚਲੋ ਲਹੂ ਵੀ ਨਾ ਕੱਢੂਗਾ। ਬਾਬਾ ਜੀ ਨੇ ਸਹੀ ਪੈਸੇ ਦਿੱਤਾ। ਨਾਲੇ ਇਹ ਗੱਡੀ ਵੇਚ ਮੇਰਾ ਭਾਈ, ਇਹ ਫੈਮਿਲੀ ਵਾਸਤੇ ਲਈ ਸੀ। ਹਾਂਜੀ ਭਾਜੀ। ਆਪਣੀ ਫੈਮਿਲੀ ਨਾਲ ਤੂੰ ਇੰਨੀ ਨਫ਼ਰਤ ਕਰਦਾ ਵਾ। ਲੋਕੀ ਕੋਈ ਫੋਰਚੂਨਰ ਲੈ, ਕੋਈ ਫੋਰਡ ਗੱਡੀ ਲੈ, ਫੋਰਚੂਨਰ ਭਾਜੀ ਮਹਿੰਗੀ ਆ, ਉਹ ਤੇ 2-2.5 ਕਰੋੜ ਰੁਪਏ ਦੀ ਗੱਡੀ ਹੈ। ਕੀ ਹੋ ਗਿਆ ਤਾਂ? ਭਾਜੀ ਤੇ ਉਹਨਾਂ ਚੰਗਾ ਟਾਂਗਾ ਲੈਣ ਦਾ ਕਰਦਾ ਘਰ ਹੁੰਦਾ ਤੂੰ। ਨਹੀਂ ਨਹੀਂ, ਗੱਡੀ ਇਹ ਮਾੜੀ ਨਹੀਂ ਗਈ, ਥੋੜਾ ਜਿਹਾ ਬਸ ਇਹਦੇ ਤੇ ਹੱਥ ਫੇਰਦੇ ਤੂੰ। ਉਹ ਭਾਜੀ ਉਹਦੇ ਵਿੱਚ ਹੈ ਹੀ ਕੁਛ ਨਹੀਂ, ਸਿਰਫ ਕੱਲੀ ਬਾਡੀ ਆ। ਬਲਕਿ ਡੈਡ ਬਾਡੀ ਹੈ। ਇਹ ਗੱਡੀ ਨਹੀਂ ਠੀਕ ਹੋਣੀ ਭਾਜੀ। ਤੁਸੀਂ ਉਹਦੇ ਮਾਲਕ ਹੋ, ਉਹਨੂੰ ਨਵੀਂ ਗੱਡੀ ਲੈ ਕੇ ਤੇ ਤੋਂ ਜਾਂਚ ਛਡਾਓ ਉਹਦੀ। ਅਸੀਂ ਆਪਣੇ ਬੱਚੇ ਨੂੰ ਦੇਖੋ ਗੱਡੀ ਲੈ ਕੇ ਤੇ ਉੱਡਣ ਵਾਲਾ ਕਲੀਨ ਲੈ ਕੇ ਦਿੱਤਾ। ਅੱਛਾ ਜੀ, ਪੁੱਛੋ ਤੇ ਉਹ ਜਾਂਦਾ ਤੇ ਕਿਤੇ ਹੈ ਨਹੀਂ। ਉਹ ਭਾਜੀ ਇਹਨੇ ਨਵਾਂ ਵਾ ਨੰਬਰ ਲਵਾਉਣਾ ਵਾ। ਉੱਡਣ ਵਾਲੇ ਕਲੀਨ ਤੇ ਹਾਂਜੀ ਭਾਈ ਨੰਬਰ ਲਵਾਉਣਾ, ਉਤੋਂ ਵਾਰਡਰ ਵਾਲੇ ਰੋਕ ਲਿਆ ਸੀ ਮੈਨੂੰ। ਰਨਿੰਗ ਪੂਰੀ ਹੋ ਗਈ ਉਹਦੀ? ਨਹੀਂ ਭਾਜੀ ਉਹੀ ਡਬਲ ਸਵਾਰੀ ਤੇ ਨਹੀਂ ਪਾਉਂਦਾ? ਨਹੀਂ ਭਾਜੀ।
ਆ ਬੜੀ ਸਖਤੀ ਹੋਈ ਹੈਲਮਟ ਤੇ ਇਹ ਉਹ ਅੱਗੇ ਇੱਕ ਦਿਨ ਉਹਨੇ ਕੱਢਿਆ ਭਾਈ, ਅੱਗੋਂ ਕਲੀਨ ਵੱਜ ਗਿਆ ਇਹਦਾ। ਗਰੀਬ ਚਿਪ ਪੈ ਗਿਆ। ਹਾਂ ਨਹੀਂ ਭਾਜੀ ਫੋਲਡ ਹੋ ਗਿਆ ਅੱਗੋਂ ਨਹੀਂ ਲੈ ਗਿਆ। ਹਲੇ ਟ੍ਰਾਇਲ ਬੇਸਿਸ ਤੇ ਸਿੱਖ ਰਿਹਾ, ਕੈਂਚੀ ਚਲਾ ਰਿਹਾ ਗਲੀਨ ਦੀ, ਹਲੇ ਆਸਤਾ ਫਿਰ ਜਦੋਂ ਓਕੇ ਹੋ ਜਾਏਗਾ ਤੁਹਾਡੇ ਸਾਰਿਆਂ ਦੇ ਕੰਮ ਹੋਣਗੇ। ਤੁਹਾਡੀ ਭਰਜਾਈ ਨੂੰ ਲੈ ਕੇ ਗਿਆ, ਮੈਂ ਕਿਹਾ ਚਲਾ ਦੇਣਾ 10 ਮਿੰਟ ਬਾਜ਼ਾਰ ਫਿਰੀਏ, ਮੈਂ ਜੀ ਕਰਕੇ ਕਲੀਨ ਕੱਢਿਆ, ਉਹ ਯਾਰ ਕਿਸੇ ਨਜ਼ਰ ਹੀ ਲੱਗ ਗਈ ਯਾਰ, ਉਹਦਾ ਬੁਰਕਾ ਫਸ ਗਿਆ ਕਲੀਨ ਦੇ ਵਿੱਚ ਯਾਰ, ਕਲੀਨ ਦੀ ਚੈਨ ਚ ਨਾ ਬੁਰਕਾ ਫਸ ਗਿਆ ਉਹਦਾ ਯਾਰ, ਉਹ ਐਂ ਲਵੇਟ ਕੇ ਉੱਤੋਂ ਚੌਥੇ ਸਮਾਨ ਤੋਂ ਲੱਗੀ। ਕਿਹੜੇ ਕਲੀਨ ਜਿਹੜਾ ਉੱਡਣ ਵਾਲਾ ਹੁੰਦਾ ਭਾਜੀ ਇਹਨੂੰ ਕਿੰਨੇ ਕਿਹਾ ਸੀ ਚਲਾ ਰਿਹਾ ਕਲੀਨ, ਸਟੈਂਡ ਚੁੱਕਿਆ ਹੀ ਨਹੀਂ। ਕਲੀਨ ਦਾ? ਹਾਂਜੀ ਓਏ ਫੁੱਲ ਉਤਰਨ ਦੇ ਉਹਦੀ ਜਾਨ ਲੱਗ ਗਈ। ਓਏ ਹੋਏ ਉਹ ਸਹਰਾਬ ਦਾ ਕਲੀਨ ਆ ਭਾਜੀ। ਇਹ ਬੈਠੇ ਉੱਡਣ ਵਾਲੇ ਕਲੀਨ ਤੇ ਡੇਗੇ ਥੱਲੇ, ਮੈਂ ਕਿਹਾ ਕੀ ਹੋਇਆ, ਕਹਿੰਦਾ ਉਹ ਜੰਪ ਲੱਗ ਗਿਆ। ਓਏ ਉਹਦੇ ਤੇ ਜੰਪ ਨਹੀਂ ਲੱਗਦੇ। ਓਏ ਉਹ ਆਪ ਵਿਚਾਰਾ ਤਵੀਜ਼ਾਂ ਧਾਗਿਆਂ ਤੇ ਬਚਿਆ ਫਿਰਦਾ ਵਾ, ਤੂੰ ਉਹਨੂੰ ਜਿੰਨ ਬਣਾਇਆ ਫਿੱਟੇ ਮੂੰਹ ਤੇਰਾ। ਉਹ ਰਾਤ ਨੂੰ ਡਰਦਾ ਵਾ। ਉਹ ਇੱਥੇ ਕਿਹੜਾ ਜਿੰਨ ਰਾਤ ਨੂੰ ਡਰਦਾ ਵੀ ਆ, ਉਹਨੂੰ ਭਾਰ ਵੀ ਮਹਿਸੂਸ ਹੁੰਦਾ ਵਾ, ਉਹਨੂੰ ਇੰਜ ਲੱਗਦਾ ਉਹਦੇ ਕਮਰੇ 'ਚ ਵੀ ਕੋਈ ਫਿਰਨ ਦਿਆ। ਭਾਜੀ ਪਿੱਛੋਂ ਆਵਾਜ਼ਾਂ ਆਉਂਦੀਆਂ ਮੈਨੂੰ। ਮੈਂ ਤੈਨੂੰ ਕੰਮ ਦੱਸਦਾ ਵਾਂ, ਯੂਨੀਵਰਸਿਟੀ ਦੇ ਅੰਦਰ ਇੱਕ ਮੁੰਡਾ ਵਾ, ਉੱਤੇ ਕਾਲੂ ਜਾਦੂ ਕਰਕੇ ਉਹਨਾਂ ਰਾਤ ਨੂੰ 2:30 ਵਜੇ ਯੂਨੀਵਰਸਿਟੀ 'ਚ ਸੁਨਸਾਨ ਸੜਕ ਦੇ ਅੰਦਰ ਤੂੰ ਜਾਣਾ ਵਾ, ਉਸ ਬੰਦੇ ਦੇ ਉੱਤੇ ਤੂੰ ਜਾਦੂ ਕਰਨਾ, ਜੋ ਵੀ ਤੂੰ ਕਰਨਾ। ਉਹ ਮੇਰਾ ਫੋਨ ਨਹੀਂ ਸੁਣਦਾ, ਬਸ ਉਹ ਮੇਰੇ ਕਾਬੂ ਆ ਜਾਵੇ, ਉਸ ਤੋਂ ਬਾਅਦ ਤੂੰ ਆ ਜਾਣਾ। ਪੈਸੇ ਦੱਸ ਕਿੰਨੇ ਲਏਗਾ? ਯੂਨੀਵਰਸਿਟੀ ਕਿਹੜੀ ਆ? ਆ ਐਗਰੀਕਲਚਰ, ਰਾਤ ਨੂੰ 2 ਵਜੇ ਉੱਥੇ ਬੰਦਾ ਪਰਿੰਦਾ ਕੋਈ ਨਹੀਂ ਹੁੰਦਾ, ਸੁਨਸਾਨ ਦਰਖਤ ਹੀ ਦਰਖਤ। ਤੇ ਫਿਰ ਜੋ ਬੰਦਾ ਪਰਿੰਦਾ ਹੀ ਹੈ ਨਹੀਂ, ਮੈਨੂੰ ਕਦੋਂ ਭੇਜਣ ਦੇ? ਮੈਨੂੰ ਕੋਈ ਚੰਡਾ ਪਾਉਣੇ ਕਿਸੇ ਕੋਲ? ਇਹ 9 ਤੋਂ 5 ਵਜੇ ਡਿਊਟੀ ਕਿਉਂ ਕਰਨੇ ਆ? ਮੈਨੂੰ ਇਹਨੇ ਜਿੱਥੇ ਘਰ ਲੈ ਕੇ ਤਾਂ ਉਹ ਅਜਾੜ ਵੀ ਆ ਬਾਂਸੀ, 5 ਵਜੇ ਤੋਂ ਬਾਅਦ ਮੈਨੂੰ ਡਰ ਲੱਗਦਾ ਚੋਰੀਆਂ ਟਿਕਟੀਆਂ ਹੋਣੀਆਂ, ਮੈਂ 5 ਵਜੇ ਜਾ ਕੇ ਸੌ ਜਾਣਾ ਟਾਈਮ ਨਾਲ। 6 ਵਜੇ ਆਖਰੀ ਗੱਡੀ ਜਾਂਦੀ ਉਧਰ। ਉੱਥੇ ਤੁਸੀਂ ਹਾਲਤ ਦੇਖੋ ਕੀ ਆ, ਉਹ ਅੱਲਾ ਦੇ ਬੰਦੇ, ਤੂੰ ਸਿਰਫ ਉਹ ਤੋਂ ਕਰਨਾ ਵਾ, ਉੱਥੇ ਦਰਖਤ ਨੇ ਬਸ। ਮੈਂ ਤੁਸੀਂ ਮੇਰੇ ਕੋਲ 50,000 ਲੈ ਕੇ ਗੱਲ ਭੁਲਾ ਦਿਓ, ਉੱਥੇ ਤਾਂ ਸਿਗਨਲ ਨਹੀਂ ਆਉਂਦੇ, ਡਾਲੇ ਨੇ ਕੀ ਆਉਣਾ ਮੇਰੀ ਮਦਦ ਕਰਨ? 11 ਵਜੇ ਵੀ ਨਹੀਂ ਆਉਣੀ, ਉਹ ਮੇਰੇ 4 ਪੀਸ ਕਰ ਗਿਆ ਫੇਰ ਡਰਦਾ ਹਲੇ ਰਾਤ ਨੂੰ ਨਹੀਂ। ਯਾਰ ਤੂੰ ਕਿਹਦਾ ਜਿੰਨ ਰੱਖਿਆ ਯਾਰ? ਹਲੇ ਚੌਥਾ ਦਿਨ ਵਾ ਯਾਰ, ਤੁਸੀਂ ਆਪ ਖਿਆਲ ਕਰਿਆ ਕਰੋ। ਮੈਂ ਤਾਂ 5 ਵਜੇ ਤੋਂ ਬਾਅਦ 1 ਮਿੰਟ ਨਹੀਂ ਰੁਕਦਾ ਤੇ ਕੋਲੇ। ਤੈਨੂੰ ਮੈਂ ਲਿਆਦਾ 50,000 ਦਿਆਂਗਾ। ਉਹ ਨਹੀਂ, ਮੇਰੀ ਲੋੜ ਹੀ ਕੋਈ ਨਹੀਂ। ਇਹਨੂੰ ਪੁੱਛੋ ਜਦੋਂ 7 ਵਜੇ ਜਾਂਦੇ ਨਾ ਕੰਮ ਤੇ ਮੈਨੂੰ ਘਰ ਛੱਡ ਕੇ ਆਉਂਦਾ ਆਪ। ਕਿਉਂ? ਮੈਨੂੰ ਰਾਹ ਡਰ ਲੱਗਦਾ ਭਾਈ। ਇਹ ਡੇ ਬਾਈ ਡੇ ਵਾਲਾ ਦਿਨ ਆ। 6:30 ਵਜੇ ਤੇ ਮੈਨੂੰ ਕਹਿਣ ਲੱਗ ਪੈਂਦਾ ਲੱਗੇ ਚੱਲੀਏ। ਭਾਜੀ ਨਹੀਂ, ਹੁਣ ਉਹ ਹਾਲਾਤ ਨਹੀਂ ਰਹੇ। ਮੈਨੂੰ ਵੀ ਇਹੀ ਮਤਲਬ ਆ। ਭਾਜੀ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਤੁਹਾਡਾ ਕੋਈ ਚੰਗਾ ਹਕੀਮ ਜਾਂ ਕੋਈ ਚੰਗਾ ਹੈ ਬਾਬਾ ਵਾ? ਕਿਉਂ? ਪਤਾ ਨਹੀਂ, ਮੇਰਾ ਸਾਹ ਜਿਹਾ ਬੰਦ ਹੋਣ ਲੱਗ ਜਾਂਦਾ, ਇਹ ਨਹੀਂ ਸਮਝ ਆਉਂਦੀ ਮੈਨੂੰ। ਤੁਹਾਡੇ ਨਾਲ ਤਾਂ ਬਹੁਤੇ ਜਿੰਨ ਨੂੰ ਮਸਲੇ ਆ, ਦੱਸੋ। ਉਹ ਯਾਰ ਮੈਂ ਤਵੀਤ ਲਿਆ ਬਾਬਾ ਜੀ ਕੋਲ ਕਿ ਮੈਨੂੰ ਸ਼ਿਫਾ ਨਹੀਂ ਹੋਣ ਡਈ। ਯਾਰ ਮੈਂ ਚਾਹੁੰਦਾ ਮੈਂ ਜ਼ਿੰਦਗੀ 'ਚ ਛਾਲਾ ਮਾਰਦਾ ਰਵਾਂ ਯਾਰ। ਉਹ ਭਰਾਵਾ ਛਾਲਾ ਤੂੰ ਤਾਂ ਮਾਰਨ ਜੇ ਮੈਂ ਤੰਦਰੁਸਤ ਹੋਊਂਗਾ, ਮੈਂ ਤਾਂ ਐ ਲੱਗਣਾ ਮੇਰੇ ਤੇ ਕਿਸੇ ਨੇ ਕੁਝ ਕਰਾਇਆ ਵਾ। ਯਾਰ ਮੇਰੇ ਉਸਤਾਦ ਇੱਕ ਕੰਮ ਨਹੀਂ ਤੂੰ ਕੀਤਾ, ਭਾਜੀ ਨਾ ਤੂੰ ਉਹਦੀ ਜ਼ਿੰਦਗੀ ਰੰਗੀਨ ਕੀਤੀ ਆ, ਨਾ ਮੇਰਾ ਵਿਆਹ, ਨਾ ਉਹਦਾ ਵਿਆਹ ਕਰਾਇਆ। ਯਾਰ ਪੈਸੇ ਮੈਂ ਦਊਂਗਾ, ਤੂੰ ਯਕੀਨ ਕਰ ਗਿਆ। ਜਿੱਤ ਕਰਾਵਾਂ ਜ਼ਿੰਦਗੀ ਨੂੰ, ਕਿੱਦਾਂ ਰੰਗੀਨ ਹੋਊ ਦੱਸ ਦੇ ਮੈਨੂੰ। ਯਾਰ ਮੈਂ ਚਾਹੁੰਦਾ ਵਾਂ ਕਿ ਮੈਂ ਜਦੋਂ ਗੱਡੀ 'ਚ ਨਿਕਲਾਂ ਮੈਨੂੰ ਕੋਈ ਰਸ਼ ਨਾ ਹੋਵੇ, ਟ੍ਰੈਫਿਕ ਬਿਲਕੁਲ ਮੈਂ ਇਕੱਲਾ ਹੀ ਜਾਵਾਂ। ਤੂੰ ਕਬਰਸਤਾਨ ਉਤਰਿਆ ਕਰ ਪੈਂਦੇ ਸੱਟੇ, ਉੱਥੇ ਰਸ਼ ਨਹੀਂ ਹੁੰਦਾ, ਐਸੇ ਤਾਂ ਨਿਕਲ ਗਿਆ। ਸਹੀ ਨਹੀਂ? ਉਹ ਨਹੀਂ ਤਾਜੀ ਇੱਕ ਤੇ ਜਿਹੜੀ ਵਿਸ਼ ਮੇਰੀ ਜੋ ਮੇਰੇ ਦਿਲ 'ਚ ਆਵੇ ਮੈਂ ਉਸੇ ਟਾਈਮ ਕਰਾਂ। ਉਹ ਭਾਈ ਤੂੰ ਮੈਂ ਆ ਜਿੰਨ ਹੋ ਕੇ ਮੈਂ ਸਾਦਾ ਫਿਰਨ ਡਿਆ ਵਾ, ਜਿੰਨ ਹੋ ਕੇ ਅਸੀਂ ਭੁੱਖੇ ਮਰਨ ਡੇ। ਪਰ ਪਿਛਲੇ ਹਫਤੇ ਦਾਲ ਚੌਲ ਖਾਦੇ ਆ, ਮਾਲਕ ਹਰਾਮ ਮੈਨੇ ਕੁਛ ਹੋਰ ਖਵਾਇਆ ਹੋਵੇ। ਕੁਝ ਖਵਾਇਆ ਹੋਵੇ ਯਾਰ ਇਸ ਬੰਦੇ ਨੇ। ਯਾਰ ਭਾਜੀ ਆਪ ਮੇਰੇ ਸਾਹਮਣੇ ਇਹ ਸੱਜੀਆਂ ਇਹ ਦੁਮਚੀਆਂ ਬਾਰਬੀਕਿਊ, ਮੈਨੂੰ ਕਹੂਗਾ ਤੂੰ ਨਾ ਖਾਈ, ਤੇਰਾ ਪੇਟ ਖਰਾਬ ਹੋ, ਤੂੰ ਦਾਲ ਚੌਲ ਲਵਾ ਕੇ ਦੇ ਦੂਗਾ ਮੈਨੂੰ। ਯਾਰ ਮਿਹਨਤ ਮੈਂ ਕਰਨ ਡਿਆ, ਯਾਰ ਯੂਜ਼ ਕਰਨ ਡਿਆ ਮੈਨੂੰ ਇਹ। ਮੇਰੀ ਗੱਡੀ ਨੋਟਾਂ ਨਾਲ ਭਰੀ ਹੋਵੇ, ਮੇਰੀ ਜ਼ਿੰਦਗੀ ਰੰਗੀਨ ਕਰਦੇ ਯਾਰ। ਤੇ ਯਾਰ ਹੁਣ ਦੱਸ ਯਾਰ, ਐਵੇਂ ਨੈਪ ਪਵਾ ਲੇਗਾ ਆਪਣੇ ਆਪ ਗੱਲਾਂ ਕਰਕੇ। ਯਾਰ ਜੋ ਵੀ ਆ, ਚੱਲ ਡਿੱਗੀ ਤੇ ਭਰ ਦੇਣਾ ਨੋਟਾਂ ਨਾਲ, ਡਿੱਗੀ ਭਰ ਦੇਗਾ ਜਿੰਨ ਡਿੱਗੀ ਭਰ ਦੇਗਾ ਯਾਰ ਤੇ ਡਿੱਗੀ ਭਰ ਦੇ ਨੋਟਾਂ ਨਾਲ ਤੇ ਭਿੱਜ ਕੇ ਕੁੰਡਲਾਂ ਵਾਲੇ ਵਾਲ। ਮੇਰੀ ਸੁਣਨਾ ਗੱਲ, ਤੇਰਾ ਭਾਈ ਦਾ ਸਾਬਕਾ ਰਿਕਾਰਡ ਸਹੀ ਨਹੀਂ ਹੈਗਾ, ਲਿਹਾਜ਼ਾ ਤੂੰ ਆਪ ਵੀ ਭਰ ਸਕਦਾ। ਮੈਂ ਤੈਨੂੰ ਵਾਹ, ਤੂੰ ਕਿਹੜਾ ਜੇਨਾ, ਤੈਨੂੰ ਜੋ ਕਹਿੰਦੇ ਅੱਗੋਂ ਤੂੰ ਸਾਨੂੰ ਦਸਤੀ ਸਮਝਾਉਣ ਲੱਗ ਪੈਣਾ। ਤੂੰ ਕੰਮ ਕਰ, ਹਾਂ ਨਾ ਦਾ ਆਪਸ਼ਨ ਰੱਖੇ, ਜੀ ਆਕਾ ਜੀ ਹਜ਼ੂਰ, ਚਲੋ ਏਦਾਂ ਦਾ ਕੰਮ ਕਰ। ਮਾਰੇ ਨਾ- ਉਹ ਬਹਿਸ ਕਰਨ ਲੱਗ ਪੈਣਾ, ਕਿਹੜਾ ਜੇਨਾ ਤੂੰ? ਮਾਰੇ ਨਾਲ ਸਮਝਾਇਆ ਚੰਗਾ। ਯਾਰ ਹਫਤਾ ਮੈਂ ਅਮਰੀਕਾ ਗੁਜ਼ਾਰਨਾ ਚਾਹੁੰਦਾ, ਚੱਲ। ਹਫਤਾ ਆਸਟ੍ਰੇਲੀਆ, ਹਫਤਾ ਮੈਂ UK ਤੇ 3 ਦਿਨ ਮੈਂ ਪਾਕਿਸਤਾਨ ਆਵਾਂ। ਗੁਰੂ ਤੁਸੀਂ ਭਾਜੀ ਪ੍ਰਮੋਟਰ ਬਣ ਜਾਓ, ਯਾਰ ਮੈਂ ਜਦੋਂ ਬਲਕਿ ਪਰ ਰਹਿਣ ਦਿਓ, ਕੱਲੀ ਮੋਟਰ ਬਣ ਜਾਓ। ਜਦੋਂ ਮਰਜ਼ੀ ਸਟਾਰਟ ਹੋਏ, UK ਉੱਪਰ ਗਏ, USA ਉੱਪਰ ਗਏ, ਇਹ ਜਿੰਨ ਦਾ ਕੰਮ ਨਹੀਂ। ਤੇਰੇ ਬਾਸ਼ਾ ਸਾਡੀ ਜ਼ਿੰਦਗੀ ਰਹਿਣ ਦੇ ਜਿੱਦਾਂ ਦੀ ਵੀ ਆ। ਤੂੰ ਆਪਣੇ ਜੀ ਕਰ ਲਾ, ਨਹੀਂ ਆਪਣੀ ਨਹੀਂ, ਮੇਰੇ ਉਸਤਾਦ ਦੀ, ਪੈਸੇ ਵੀ ਸਾਡੇ ਕੋਲ ਹੈ। ਮੇਰੇ ਉਸਤਾਦ ਦੀ ਜ਼ਿੰਦਗੀ ਰੰਗੀਨ ਕਰਦੇ ਆ। ਹਲੇ ਰੰਗੀਨ ਚਾਹੁੰਦਾ ਤੂੰ? ਮੈਂ ਕਹਿੰਦਾ ਵਾਂ ਕਿ ਲਹਿਰਾਂ ਬਹਿਰਾਂ ਹੋ ਜਾਣ, ਚੌਕਸ ਤੇ ਲਹਿਰਾਂ ਬਹਿਰਾਂ, ਬਿਮਾਰੀਆਂ ਖਤਮ ਕਰ ਯਾਰ। ਉਹ ਭਰਾਵਾ ਜਿੱਦਾਂ ਦੀ ਇਹਨਾਂ ਦੀ ਰੰਗੀਨ ਆ, ਐਸੇ ਜ਼ਰਦਾਰੀ ਸਾਹਿਬ ਦੀ ਉਦਾਂ ਦੀ ਰੰਗੀਨ ਨਹੀਂ ਵੀ 2 ਕਾਰਾਂ ਇੱਥੇ ਆ, 2 ਕਾਰਾਂ ਦੁਬਈ ਆ, 10 ਚੈਨਲਾਂ ਦੇ ਮਾਲਕ ਆ ਹੈ, ਤੇ ਦੇਣਾ ਲੈਣਾ ਕੱਖ ਵੀ ਨਹੀਂ ਕਿਸੇ ਦਾ। ਅੰਦਰ ਪਏ ਆ ਹਰ ਤਰ੍ਹਾਂ ਦੀ, ਬੈਲ ਵਜਾਉਂਦੇ ਹਰ ਤਰ੍ਹਾਂ ਦੀ ਆਈਟਮ ਬੈੱਡ ਤੇ ਆ ਜਾਂਦੇ ਆ। ਇਸ ਤੋਂ ਅੱਗੇ ਜ਼ਿੰਦਗੀ ਕੀ ਰੰਗੀਨ ਜਾਣ ਦੱਸ ਦੇ। ਨਹੀਂ ਐਂਜ਼ਾਈਟੀਆਂ ਖਤਮ ਹੋ ਜਾਣ, ਇਹਨਾਂ ਦੀਆਂ ਪਰੇਸ਼ਾਨੀਆਂ ਇਹ ਖਤਮ। ਜਾਣ ਕੇ ਪਾਈਆਂ ਵਾ,
ਇਹ ਹੈ ਨਹੀਂ, ਬਿਮਾਰੀਆਂ ਦਾ ਨਾਮ ਹੀ ਹੈ ਨਹੀਂ। ਨਹੀਂ। ਐਂਜ਼ਾਈਟੀ ਡਿਪਰੈਸ਼ਨ ਭਾਜੀ ਜਾਣ ਕੇ ਪਾਈਆਂ ਤੂੰ ਮੰਗ ਲੱਖ, ਐਂਜ਼ਾਈਟੀ ਡਿਪਰੈਸ਼ਨ ਨਿਕਲਣ ਲੱਖ ਦੇ, ਨਹੀਂ ਕੱਖ ਵੀ ਨਹੀਂ ਹੋਊਗਾ, ਫਿਰ ਸੈੱਟ ਹੋ ਜਾਣਗੇ। ਯਾਰ ਐਂਜ਼ਾਈਟੀ ਡਿਪਰੈਸ਼ਨ ਨੂੰ 20 ਤੋਂ 25 ਤੱਕ ਹੀ ਹੁੰਦੀ ਹੈ। ਅੱਛਾ ਦਿਲ ਬਾਦਸ਼ਾਹ ਨਹੀਂ ਇੱਕ ਮੈਂ ਮਿੰਟ ਕਹਿੰਦਾ। ਇੱਕ ਮਿੰਟ ਆ ਜਾਏ, ਮੈਂ ਕਹਿੰਦਾ ਜੀ ਓਏ ਠਹਿਰ ਜਾ। ਪੁੱਛ ਲੈਣ ਦੋ ਜੀ ਬਾਦਸ਼ਾਹ। ਜਿੰਨ ਤੂੰ ਕਰੈਕਟਰ ਚੋਂ ਬਾਹਰ ਆ ਰਿਹਾ, ਮੇਰੇ ਕਰੈਕਟਰ 'ਚ ਰਹਿ। ਜੀ ਬਾਦਸ਼ਾਹ 24 ਘੰਟੇ ਗੁੱਸੇ 'ਚ ਰਹਿੰਦੇ ਨੇ, ਇਹਨਾਂ ਦਾ ਗੁੱਸਾ ਖਤਮ ਕਰ। ਇਹ ਸਿਰਫ ਤੜਦੇ ਹੀ ਰਹਿੰਦੇ ਨੇ। ਤੂੰ ਹਲਕਾ ਜਿਹਾ ਗੈਟਅਪ ਕਰਕੇ ਨੂਰੀ ਦਾ ਤੇ ਕਿਤੇ ਨਾ ਕਿਤੇ ਸੈੱਟ ਕਰਨਗੇ। ਦਿਲ ਬਾਦਸ਼ਾਹ ਜੀ ਗੁੱਸੇ 'ਚ ਜ਼ਿਆਦਾ ਰਹਿੰਦੇ ਨੇ ਯਾਰ। ਨਹੀਂ ਭਾਜੀ ਕੋਈ ਗੁੱਸਾ ਨਹੀਂ। ਜ਼ੇਨੀ ਜ਼ੀਅਤ ਕਹਿੰਦੇ ਮੈਨੂੰ ਟੈਨਸ਼ਨ ਮਿਲੀ ਹੋਈ ਹੈ, ਦੁਨੀਆ ਪਰੇਸ਼ਾਨ ਕਰ ਰਹੀ ਹੈ ਇਹਨਾਂ ਨੂੰ ਯਾਰ। ਭਾਜੀ ਤੁਸੀਂ ਆਉਂਦੇ ਹੀ 1 ਵਜੇ ਸਟੇਜ ਤੇ ਬਹਿ ਜਾਓ, ਸੈੱਟ ਤੇ ਬਹਿ ਜਾਓ, ਕਦੇ ਗੁੱਸਾ ਨਹੀਂ ਕਰਨਗੇ। ਇਹ ਸਿਰਫ ਤੁਹਾਡੀਆਂ ਕਰਤੂਤਾਂ ਵਾ। ਮੈਂ ਕਹਿੰਦਾ ਨਾਲ ਦੇ ਜਿਹੜੇ ਹੈਗੇ ਨੇ ਨਾ, ਉਹ ਬੜਾ ਤੰਗ ਕਰਦੇ ਨੇ ਮੇਰੇ ਨਾਲ ਦੇ ਜਿਹੜੇ ਨੇ। ਮੈਂ ਨਹੀਂ ਤੁਹਾਡੇ ਕਰਦਾ। ਨਾਲ ਤੁਸੀਂ ਟਾਈਮ ਨਾਲ ਆਉਂਦੇ ਹੋ? ਨਹੀਂ ਮੈਂ ਤਾਂ ਟਾਈਮ ਨਾਲ ਆ ਰਿਹਾ ਵਾਂ, ਅੱਜ ਕੱਲ੍ਹ ਮੈਂ ਟਾਈਮ ਨਾਲ ਆ ਰਿਹਾ। 3 ਵਜੇ ਫੁੱਲ ਟਾਈਮ ਨਾਲ ਵਾ। ਨਹੀਂ ਕਸਮ ਵਾਲੀ ਗੱਲ ਹੈ। ਮੈਂ ਤੇਰੀ ਗੱਲ ਸੁਣ ਲੈ, ਜਿੰਨ ਬਾਦਸ਼ਾਹ ਮੇਰਾ ਕੰਮ ਕਰਦੇ, ਮੇਰੇ ਕੋਲ ਇੱਕ ਮੁੰਡਾ ਹੁੰਦਾ ਮਿੱਠਾਪੁਰੀਆ। ਹਾਂਜੀ ਭਾਜੀ ਉਹ ਬੜਾ ਹੀ ਕਿਸੇ ਨਹੀਂ। ਉਹ ਨਾ ਉਸਤਾਦ ਜੀ ਉਹਦਾ ਨਾਮ ਨਾ ਲੈਣਾ। ਉਹਦੀ ਘਰ ਦੀ ਕੰਡੀਸ਼ਨ ਜਿਹੜੀ ਨਾ ਇਸ ਟਾਈਮ ਠੀਕ ਨਹੀਂ ਗਈ, ਉਹਦਾ ਉੱਤੇ ਮਕਾਨ ਬਣ ਰਿਹਾ, ਉਹਦੀ ਘਰ ਦੀ ਕੰਡੀਸ਼ਨ ਠੀਕ ਕਰ ਦੇ। ਮੈਂ ਯਾਰ ਮੈਂ ਭਾਈ ਕੋ ਆ ਕੇ ਮੈਂ ਪਰੇਸ਼ਾਨ ਜਿਹਾ ਹੋ ਜਾਂਦਾ। ਸਾਡਾ ਗੱਲ ਸੀ ਨਹੀਂ ਜਿੰਨ ਬਾਦਸ਼ਾਹ। ਨਹੀਂ ਭਾਈ ਕਿ ਮੈਂ ਤਾਂ ਦੱਸਿਆ ਨਾ, ਸਾਦਾ ਗੱਲ ਵੀ ਅੱਜ ਵੱਜਦੀ ਆ। ਨਹੀਂ ਇਹ ਚ ਕੋਈ ਬਰੀਕੀ ਨਹੀਂ ਸੀ ਉਹਨਾਂ ਨੇ। ਮੈਂ ਤੁਹਾਨੂੰ ਕਿਹਾ ਉਹਦੇ ਘਰ ਦੀ ਕੰਡੀਸ਼ਨ ਉੱਪਰੋਂ ਠੀਕ ਨਹੀਂ, ਉਹ ਵਾਸ਼ਰੂਮ ਬਣ ਰਿਹਾ ਪਿਆ, ਛੱਤ ਬਣਦੀ ਪਈ, ਉਹਨੂੰ ਪੈਸੇ ਚਾਹੀਦੇ, ਇਹਨਾਂ ਦਾ ਕੋਈ ਹਿਸਾਬ ਲਾ। ਯਾਰ ਮੈਂ ਬਾਸ ਨਾ ਜੀ ਜੋ ਕਿ ਤੈਨੂੰ ਮੈਂ ਗੱਲ ਕਰਾਂਗਾ, ਯਾਰ ਤੇਰੇ ਘਰ ਦੀ ਕੰਡੀਸ਼ਨ ਨਹੀਂ ਸਹੀ, ਤੈਨੂੰ ਕੁਝ ਹੋਇਆ, ਉਹ ਭਾਈ ਦਾ ਪੌਜ਼ ਮਾਰਦਾ ਘਰ ਦੀ ਕੰਡੀਸ਼ਨ ਹੈ ਉਹ ਐਂਕਰ ਆਦਮੀ ਹੈ। ਮੈਂ ਕਿਹਾ ਸਾਡੇ ਕੋਲ ਇੱਕ ਮੁੰਡਾ ਮਿੱਠਾਪੁਰੀ ਆ, ਉਹਦੇ ਘਰ ਦੀ ਕੰਡੀਸ਼ਨ ਉੱਪਰੋਂ ਜਿਹੜੀ ਨਹੀਂ ਠੀਕ। ਇਹ ਹੁਣ ਤੇਰਾ ਆਪਣਾ ਦਿਮਾਗ ਗੰਦਾ ਵਾ। ਆ ਦੇਖ ਲੈ, ਪਹਿਲੋਂ ਗੱਲ ਅਗਲਾ ਸੇਨ ਹੁੰਦਾ, ਮੈਂ ਫੌਰਨ ਲੜ ਪਾ, ਫਿਰ ਕੋਈ ਅੱਛਾ ਭਾਈ ਜੋ ਮਾਫ ਕੀਤਾ। ਇਹ ਦੋ ਗੱਲਾਂ ਬਣਦੀਆਂ ਭਾਜੀ। ਉਹਦੇ ਘਰ ਦੀ ਕੰਡੀਸ਼ਨ ਕੋਈ ਸੱਤੇ ਹੀ ਖੈਰਾ ਭਾਜੀ। ਤੁਸੀਂ ਆਪਣੇ ਘਰ ਦੀ ਕੰਡੀਸ਼ਨ ਦੀ ਟੈਨਸ਼ਨ ਲਵੋ, ਤੁਸੀਂ ਬੱਚਿਆਂ ਨੂੰ ਸੋਚੋ, ਬੱਚੇ ਨੂੰ ਤਨਖਾਹਾਂ ਤੋਂ ਵਧਾਓ। ਹਾਂਜੀ। ਉਹਦੇ ਹਾਂਜੀ ਕੀ ਨਾਲੇ ਨਾ ਦੂਜਾ ਮੈਨੂੰ ਵਾਦਾਂ ਪੈਂਦੀਆਂ। ਹਾਂਜੀ ਇਹਨੂੰ ਵਾਦਾ ਪੈਂਦੀਆਂ ਨੇ। ਉਹ ਆਵਾਜ਼ਾਂ ਪੈਣਗੀਆਂ ਹੀ ਆ। ਹਾਂਜੀ। ਜਦੋਂ ਤੂੰ ਮੈਨੂੰ ਕਹਿਣਾ ਬਾਜ਼ਾ ਕੱਟ ਥਾਪਾ ਪੈਂਦੀਆਂ ਤੈਨੂੰ। ਜਦੋਂ ਆਵਾਜ਼ਾਂ ਹੀ ਪੈਣਗੀਆਂ, ਮੈਂ ਹੱਥ ਚੱਲਿਆ ਕੇ ਲਵੇਟ ਕੇ ਘਰ ਨੂੰ ਚਲ ਜਾਣਾ ਵਾ। ਉਹ ਮੈਨੂੰ ਵੀ ਪਈਆਂ ਵਾਦਾਂ ਤੋਂ ਮੈਨੂੰ ਯਾਦ ਆਇਆ, ਜਦੋਂ ਮੈਂ 10 ਸਾਲ ਦਾ ਸੀ ਨਾ, ਸਹੀ ਉੱਪਰੀਆਂ ਮੈਨੂੰ ਕਹਿੰਦੇ ਸੀ ਇੱਧਰ ਆਓ, ਇੱਧਰ ਆ ਜਾਓ। ਇਧਰ ਉਹ ਪਰੀਆਂ ਨਹੀਂ ਸੀ, ਭਾਬੀ ਸੀਗੀ ਜਿਹੜੀ 10 ਕਹਿੰਦੀ ਸਾਲ ਦਾ ਕਿਹੜੀ ਭਾਬੀ ਹੁੰਦੀ? 10 ਸਾਲ ਦੀ ਉਮਰ ਉਹਨੇ ਕਿਹਾ। 10 ਸਾਲ ਦਾ ਸੀ ਉਦੋਂ ਵਾਦਾ ਪੈਂਦੀਆਂ ਸੀ, ਇਧਰ ਆਓ ਫੈਸਲ। ਨਹੀਂ ਇਹ ਨਹੀਂ ਸੀ ਪੈਂਦੀਆਂ। ਹਾਂ ਇਧਰ ਆਓ ਮਾੜਾ, ਇਧਰ ਆਓ। ਨਹੀਂ ਤੁਹਾਨੂੰ ਹੁਣ ਵੀ ਵਾਦਾ ਪੈਂਦੀਆਂ ਨਾ, ਇੱਧਰ ਆਓ ਇੱਧਰ ਆਓ, ਹਾਂ ਖਰਚਾ ਦੇ ਕੇ ਜਾਓ ਹਨਾ। ਯਾਰ ਨਹੀਂ ਯਾਰ, ਮੈਂ ਕਹਿੰਦਾ ਮੇਰੇ ਉਸਤਾਦ ਨੂੰ ਠੀਕ ਕਰਦੇ ਯਾਰ। ਉਹ ਮੇਰਾ ਉਸਤਾਦ ਨਾ ਗੁੱਸੇ 'ਚ ਰਹਿੰਦਾ ਯਾਰ, ਗੁੱਸੇ ਇਹਦੀ 'ਚ। ਜ਼ਿੰਦਗੀ ਰੰਗੀਨ ਕਰਦੇ, ਤੇਰੀ ਜ਼ਿੰਦਗੀ ਮਨ ਇਹਦੀ ਸਾਰੀ ਬਲੈਕ ਐਂਡ ਵਾਈਟ ਜ਼ਿੰਦਗੀ ਕਰਕੇ ਸਿਰਫ ਇਹਦੇ ਬੁੱਲ ਲਾਲ ਕਰਦੇ ਬਸ। ਯਾਰ ਤੂੰ ਨਾ ਜ਼ਿੰਦਗੀ ਮੈਨੂੰ ਦੇ ਜਾ, ਸਵੇਰੇ ਰੰਗੀਨ ਹੋਈ ਲੈ ਜੀ, ਸਹੀ ਹੈ ਨਾ। ਦੂਜਾ ਇਹਨਾਂ ਨੂੰ ਇੱਕ ਹੋਰ ਮਸਲਾ, ਇਹਨਾਂ ਨੂੰ ਝਟਕੇ ਲਾਉਂਦੇ ਰਾਤ ਤੂੰ ਅੰਦਰ ਰਹਿੰਦਾ, ਮੈਂ ਤੈਨੂੰ ਇਹਨਾਂ ਪਤਾ ਲੱਗ ਗਿਆ। ਹੈਂ? ਤੂੰ ਬੇਟਾ ਮੱਲਿਆ ਵਾ। ਨੂੰ। ਸੁੱਤੇ ਪਏ ਨਾ ਰਾਤ ਨੂੰ ਯਾਰ ਅੱਛਾ ਰਾਤ ਨੂੰ ਸੁੱਤੇ ਤੋਂ ਪਏ ਤੈਨੂੰ ਵੀ ਪਤਾ ਵਾ। ਯਾਰ ਇਹ ਜਾਗਦਾ ਹੋਵੇ ਨਾ, ਇੱਕਦਮ ਤਪਕ ਕੇ ਸੌ ਜਾਂਦਾ ਯਕੀਨ ਕਰ, ਇਹਨੂੰ ਐਸੀ ਬਿਮਾਰੀ। ਯਾਰ ਇਹ ਤਾਂ ਮੇਰੇ ਉਸਤਾਦ ਨੂੰ ਕੋਈ ਮੁਖਲਸ ਅੱਜ ਤੱਕ ਨਹੀਂ ਮਿਲਿਆ ਯਾਰ। ਮੁਖਲਸ ਬੰਦੇ ਨਹੀਂ ਮੈਨੂੰ ਬੜੇ ਮਿਲੇ ਨੇ। ਨਹੀਂ ਮੈਨੂੰ 90% ਮੁਖਲਸ ਲੋਕ ਹੀ ਮਿਲੇ ਨੇ। ਨਹੀਂ ਅਬ ਕੰਮ ਵਾਲਿਆਂ ਦੀ ਗੱਲ ਕਰਨੇ ਆ ਯਾਰ। ਉਹ ਨਹੀਂ ਸਾਰੇ ਉਹ ਵੀ ਸਾਰੇ ਮੁਖਲਸ ਹੀ ਮਿਲੇ ਨੇ। ਜਿਹੜੇ ਚਲੇ ਗਏ ਉਹ ਨਹੀਂ ਸੀ ਮੁਕਤ। ਜੋ ਚਲਾ ਗਿਆ ਉਸੇ ਭूल जाओ, वो ना सुन सकेगा तेरी सदा। ਵੱਡੀ ਗੱਲ। हाँ ਜੋਗੀ ਵੀ ਮੰਨ ਗਿਆ ਤੁਹਾਨੂੰ। हाँ मान गया ਮੰਨ ਗਿਆ ਜੋਗੀ ਆ, ਵੱਡੀ ਗੱਲ। ਤੂੰ ਵੀ ਮੰਨ ਜਾਣਾ ਕਿਤੇ। ਭਾਜੀ ਮੈਂ ਤਾਂ ਤੁਹਾਨੂੰ ਉਦੋਂ ਦਾ ਮੰਨਿਆ ਜਦੋਂ ਮੈਂ ਤੁਹਾਡੇ ਕੋਲ ਪਹਿਲੇ ਸ਼ੋਅ 'ਚ ਆਇਆ ਸੀਗਾ, ਵੀ ਐਡਾ ਖਲਾਰਾ ਸਾਹਮਣਾ ਤੁਹਾਡੇ ਵਰਗੇ ਬੰਦੇ ਦੇ ਕੰਮ ਆ। ਯਾਰ- ਤੁਹਾਨੂੰ ਬਜ਼ਾਹਰ ਲੱਗਦਾ ਹੁੰਦਾ ਕਿ ਭਾਜੀ ਪਰੇਸ਼ਾਨ ਆ, ਨਹੀਂ ਭਾਜੀ ਪਰੇਸ਼ਾਨ ਜਿੰਨ ਨਹੀਂ, ਬਾਦਸ਼ਾਹ- ਅਗਲੀ ਗੇਮ ਸੋਚ ਰਹੇ ਹੁੰਦੇ ਆ। ਬਾਬਾ ਜੀ ਭਾਜੀ ਤੁਸੀਂ ਪਤਾ ਕੀ ਗੱਲ ਹੈ, ਤੁਸੀਂ ਜਿੰਨ ਨਾ ਬਣਿਆ ਕਰੋ, ਤੁਸੀਂ ਸਿੱਧਾ ਹੀ ਮੇਰਾ ਕੋਈ ਤਲਕ ਵਾਲਾ ਬਣ ਕੇ ਬਹਿ ਜਾ ਤੁਹਾਡੀ ਮੇਰੇ। ਨਹੀਂ ਜਿੰਨ ਬਾਦਸ਼ਾਹ ਸਾਡਾ ਉਹ ਸਿਸਟਮ ਨਹੀਂ ਰਿਹਾ ਯਾਰ। ਅਸੀਂ ਯਾਰ ਤੁਸੀਂ ਦੇਖਿਆ ਜਦੋਂ ਭਾਜੀ ਪਰੇਸ਼ਾਨ ਹੋਇਆ, ਅਗਲੇ ਦਿਨ ਭੁੰਨਾ ਆਇਆ। ਇਹ ਹੈ ਨਾ ਪਰੇਸ਼ਾਨੀ, ਇਹ ਤਾਂ ਸੈਟਿੰਗ ਆ। ਨਹੀਂ ਜਿੰਨ ਬਾਦਸ਼ਾਹ ਪਰੇਸ਼ਾਨ। ਦੇਖੋ ਨਾ ਹੁਣ ਸਾਡਾ ਅਸੀਂ 15 ਸ਼ੋਅ ਵੀ ਕਰਦੇ ਸੀ ਟੀ ਟਾਈਮ, ਪਹਿਲੇ 30 ਕਰੀਦੇ ਸੀ, ਹੁਣ 15 ਕਰਦੇ ਤੇ ਮੋਰਲ ਜਿਹੜਾ ਸਾਡਾ ਉਹ ਕੀ ਯਾਰ ਅਸੀਂ ਕਰਨੇ ਸੱਤੇ ਹੀ ਯਾਰ। ਖੈਰਾਂ ਹੋ ਜਾਣਗੀਆਂ, ਟੈਨਸ਼ਨ ਨਹੀਂ ਲੈਣੀ। ਉਹਦੇ ਮੁਕਾਬਲੇ ਤੁਸੀਂ ਇਸ਼ਾਰਾ ਨਹੀਂ ਕਰਨੇ, ਟੀਮ ਵਾਲੇ ਨਹੀਂ ਕਰਨੇ। ਹਾਂ ਤੇ ਫਿਰ ਸੱਤੇ ਹੀ ਖੈਰਾ ਯਾਰ। ਨਾ ਨਾ ਜਿੰਨ ਬਾਦਸ਼ਾਹ ਹੋਰ ਕੰਮ। ਹਾਂ ਇਹ ਈਦੋਂ 15 ਤੋਂ 20 ਦਿਨ ਬਾਅਦ ਹਾਂਜੀ ਅੱਲਾ ਦੀ ਮਦਦ ਦੇ ਨਾਲ ਇਨਸ਼ਾਅੱਲਾ ਤਾਲਾ ਅਸੀਂ ਇੱਕ ਵੱਡਾ ਪ੍ਰੋਗਰਾਮ ਕਰਨ ਜਾ ਰਹੇ ਵਾਹ ਵਾਹ। ਅੱਛਾ ਜੀ, ਨੈਸ਼ਨਲ ਪੂਰੇ ਲੈਵਲ ਤੇ। ਅੱਲਾ ਖੈਰ। ਠੀਕ ਹੈ ਜੀ, ਉਹਦੇ ਲਈ ਤੂੰ ਕੋਈ ਦੁਆ ਕਰਨੀ ਹੈ ਬਸ। ਕੋਕਾਸ਼ ਤੁਹਾਡਾ ਚੈਨਲ ਆਏਗਾ, ਉਹ ਕਿਸ ਚੈਨਲ ਤੇ ਚਲਾ ਰਹੇ ਹੋ? ਉਹ ਚੱਲੇਗਾ, ਇਹ ਬਾਅਦ ਚ ਦੱਸਾਂਗਾ। ਲਾ ਸਾਨੂੰ ਹਾਲੇ ਇਜਾਜ਼ਤ ਨਹੀਂ ਗਈ ਉਹ ਕਾਫਸ਼ ਹੈ ਨਹੀਂ ਸੀ ਯਾਰ। ਰੁਪਈਆ ਵੱਡਾ ਸੈਟਅਪ ਲਾਣਾ ਨਿਜ਼ਾਮ ਕਰ ਰਹੇ ਸੈਟਅਪ। ਸਾਡੀ ਵੀ ਕੋਈ ਐਂਟਰੀ ਬਣਾਓ ਪਰ ਤੇਰੀ ਵੀ ਬਣੇਗੀ entry, ਮਿਹਰਬਾਨੀ। ਤੇਰੀ ਵੀ ਬਣੇਗੀ। ਤੇਰੀ
ਅੱਧੀ ਨਸਲ ਦੀ ਅੱਗੋਂ ਬਣ ਜਾਏਗੀ, ਐਸਾ ਕੰਮ ਹੋਏਗਾ। ਵਾਹ ਵਾਹ। ਯਾਰ ਆ ਜਿਹੜਾ ਭਾਈ ਦਾ ਪੌਜ਼ ਆ ਨਾ, ਯਾਰ ਪੌਜ਼ ਇੱਕ ਗੱਲ ਕਰਨ ਦਾ ਤਰੀਕਾ ਵਾ, ਨਹੀਂ ਤਰੀਕਾ ਨਹੀਂ। ਪੌਜ਼ ਮੀਨਿੰਗਸ ਚੇਂਜ ਕਰ ਦਿੰਦਾ, ਪੌਜ਼ ਦੇ ਨਾਲ ਰਿਚਨੈਸ ਹੋ ਜਾਂਦੀ ਆ। ਐਂਕਰ ਆਦਮੀ ਹੈ ਉਹਨੇ। ਯਾਰ ਇਹ ਪੌਜ਼ ਦੇਖ ਮੇਰੀ ਗੱਲ ਸੁਣ ਇੱਕ ਮਿੰਟ, ਪੌਜ਼ ਦੇ ਵਿੱਚ ਪੌਜ਼ ਜਿਹੜਾ ਨਾ, ਪੌਜ਼ ਲੈਣ ਦੇ ਨਾਲ ਮੀਨਿੰਗਸ ਚੇਂਜ ਹੋ ਜਾਂਦੀ। ਮੈਂ ਪੌਜ਼ ਇਸ ਤੋਂ ਦੇਣਾ ਕਿ ਰਿਚ ਤੇਰੇ ਤੱਕ ਮੇਰੀ ਗੱਲ ਪਹੁੰਚੇ। ਮੈਂ ਇੱਕੋ ਵਾਰੀ ਕਹਿ ਦਵਾਂ ਨਾ, ਉਹ ਮਜ਼ਾ ਨਹੀਂ ਆਉਣਾ। ਪੋਜ਼ ਨਾਲ ਵੀ ਮਜ਼ਾ ਆਉਂਦਾ ਵਾ। ਇੱਕੋ ਵਾਰੀ ਕਹੋਗੇ ਨਾ ਤੇ ਮੈਨੂੰ ਗੈਰਤ ਟੈਪ ਨਹੀਂ ਆਉਣੀ। ਤੁਸੀਂ ਪੌਜ਼ ਲੈਂਦੇ ਹੋ, ਮੈਂ ਬਗੈਰਤ ਫੀਲ ਕਰਦਾ ਆਪਣੇ ਆਪ ਨੂੰ। ਅੱਛਾ ਜਿਨ ਪਾਸ਼ਾ ਜਿੰਨਾ ਚ ਵੀ ਗੈਰਤ ਗੁਰਤ ਹੁੰਦੀ ਹੈ ਭਾਜੀ ਜਿੰਨਾ ਚ ਗੈਰਤੀ ਹੁੰਦੀ ਹੈ ਕਿਹੜਾ ਮਜਬੂਰ ਹੁੰਦੇ ਆ ਹੁੰਦੀ ਸਾਡੇ ਕੀ ਜਿੰਨਾ ਚ ਥੀਏਟਰ ਨਹੀਂ ਹੁੰਦਾ, ਗੰਦੀਆਂ ਗੱਲਾਂ ਨਹੀਂ ਹੁੰਦੀਆਂ ਜਿੰਨਾ ਚ। ਉਹ ਜਿੰਨਾ ਚ ਗੈਰਤ ਹੁੰਦੀ ਨਾ, ਉਹ ਇਹ ਨਹੀਂ ਹੈਗੇ। ਤੇ ਉਹ ਗਾਂਧੀ ਵਾਲੇ ਹੁੰਦੇ ਆ। ਹੁਣ ਮੈਂ ਪੌਜ਼ ਨਹੀਂ ਲਿਆ, ਹੁਣ ਤੂੰ ਮੇਰੇ ਗੱਲ ਨਹੀਂ ਕਰਨੀ। ਹੁਣ ਮੈਂ ਡਾਇਰੈਕਟ ਕਿਹਾ, ਹੁਣ ਵੀ ਤੈਨੂੰ ਤਕਲੀਫ ਹੁੰਦੀ। ਯਾਰ ਭਾਈ ਦੀਆਂ ਗੱਲਾਂ ਖਤਰ। ਮੈਂ ਕਿਹਾ ਜਿੰਨਾ ਚ ਗੈਰਤ ਹੁੰਦੀ ਆ, ਇਹ ਉਹ ਨਹੀਂ। ਅੱਛਾ ਜਿੰਨਾ ਜੀ ਉਸਤਾਦ ਉਹ ਜੀ ਜਿੰਨਾ ਜੀ ਨਹੀਂ, ਜਿੰਨ ਬਾਦਸ਼ਾਹ ਲੈ ਜਿੰਨਾ ਜੀ। ਉਸਤਾਦ ਜੀ ਇਹਨਾਂ ਚ ਵੀ ਸ਼ਾਦੀਆਂ ਸ਼ੁਦੀਆਂ ਜੀ ਹੁੰਦੀਆਂ ਧੋਬਤਾਂ। ਉਹ ਮੇਰੇ 2 ਬੇਟੇ ਆ। ਅੱਛਾ ਜੀ। ਫੁੱਫੀਲ ਵਿਆਹਿਆ ਮੈਂ। ਹਾਂਜੀ ਸ਼ਾਦੀशुदा ਜੀ। ਮੇਰੀ ਫੁੱਫੋ ਜ਼ਬਨੀਟੋ ਹੈਗੀ ਆ ਕੋਕਾਰ ਦੇ ਵਿੱਚ। ਅੱਛਾ ਜ਼ਬਨੀਟੋ, ਅੱਛਾ ਤੂੰ ਖਾਲਾ ਜ਼ਬਨੀਟੋ ਦਾ ਜਵਾਈ ਹੈ। ਓਏ ਲੈ ਤੂੰ ਮੈਨੂੰ ਬਾਅਦ ਚ ਦੱਸਦਾ। ਦਰ ਫਿਕਰ ਯਾਰ ਭਾਜੀ ਕਹਿੰਦਾ ਹੁੰਦਾ ਤਾਂ ਤੂੰ ਪਹਿਲੇ ਦੱਸਦਾ। ਓਏ ਨਾ ਓਏ ਲੈ ਓਏ ਹੋਏ ਹੋਏ, ਤੂੰ ਤੇ ਪਰਾਇਆ ਹੀ ਨਿਕਲ ਆਇਆ। ਅੱਲਾ ਦੇ ਬੰਦੇ ਆ, ਉਦੋਂ ਦਾ ਬੈਠਾ ਤੂੰ ਅੱਲਾ ਦੇ ਬੰਦੇ, ਤੂੰ ਹੁਣ ਵੀ ਤੇ ਉਹ ਚੁੱਪ ਹੀ ਰਹਿੰਦਾ। ਮੈਂ ਉਦੋਂ ਤਾਂ ਵੇਖਣ ਡਿਆ, ਪਛਾਣਿਆ। ਓਏ ਮੈਂ ਤੈਨੂੰ ਕਿਹਾ ਨਹੀਂ ਸੀ। ਯਾਰ ਮੈਂ ਪਹਿਲੇ ਮੈਂ ਕਿਹਾ ਯਾਰ ਖਾਲਾ ਜ਼ਬਨੀਟੋ ਹੈ ਨਿਜ਼ਾਮ। ਹਾਂ ਖਾਲਾ ਜ਼ਬਨੀਟੋ ਦਾ ਜਵਾਈ ਆ। ਅੱਛਾ, ਤੇ ਉਹ ਪਹਿਲਾਂ ਕਿੱਧਰ ਗਿਆ ਉਹਦਾ? ਉਹਦੇ ਹਸਬੰਡ ਜਿਹੜੇ ਫਰਾਰ। ਨਹੀਂ ਹਾਂਜੀ ਉਹਦੀ ਬੱਚੀ ਜਿਹੜੀ ਉਹਦਾ ਦੂਜੀ ਤੀਜੀ ਵਾਰੀ ਹੋਇਆ ਨਾ। ਉਹ ਤੂੰ ਤੀਜੀ ਵਾਰੀ ਵਾਲਾ ਵਾ? ਨਹੀਂ ਜੀ ਮੈਂ ਤਿਲਕ ਬੀਟੋ। ਹਾਂ ਤਿਲਕ ਬੀਟੋ ਨਾਲ ਮੇਰੀ ਸ਼ਾਦੀ ਹੋਈ ਜਿਹੜਾ ਅੱਛਾ, ਤੇ ਤੇਰੀ ਤਿਲਕ ਬੇਟਾ ਨਾ ਹੋਈ ਆ? ਅੱਛਾ ਓਹ ਮੈਂ ਤੁਹਾਨੂੰ ਮਨਾ ਕੀਤਾ ਸੀ। ਉਹ ਅੱਜ ਇਹਦੇ ਹੱਥ ਚੁੰਮ ਯਾਰ। ਮੱਥਾ ਚੁੰਮਣਾ ਚਾਹੀਦਾ ਤੁਹਾਨੂੰ ਪਿਆਰ। ਕਿੱਦਾਂ ਉਹ ਠੀਕ ਆ? ਨਹੀਂ ਭਾਜੀ ਮੇਰੀ ਸ਼ਾਦੀ ਆ। ਮੇਰੇ ਕੋਲ ਤਲਾਕ ਹੋ ਗਈ, ਚੌਥੇ ਘਰ ਗਈ ਹੋਈ ਭਾਜੀ, ਮੈਂ ਛੱਡ ਦਿੱਤੀ। ਉਹਦੇ ਮੈਂ ਇੱਕ ਦਿਨ ਰੱਖੀ ਬੜਾ ਔਖਾ। ਨਹੀਂ ਤੇ 2 ਬੱਚੇ ਤੂੰ ਕਿਹਾ ਉਹਦੇ ਚੋਂ? ਨਹੀਂ ਭਾਜੀ ਉਹ ਚ ਨਹੀਂ ਹੈਗੀ। ਉਹ ਜਿਹੜੀ ਮੈਂ ਜਿਹ 'ਚ 2 ਬੱਚੇ ਬੜੀ ਪਰਦਾ ਖਾਤੂਨ ਆ ਭਾਜੀ, ਉਹ ਮੈਂ ਦੱਸਣਾ ਨਹੀਂ ਕਿੱਥੋਂ ਦੀ ਆ। ਤੁਸੀਂ ਉਹ 'ਚ ਵੀ ਕੋਈ ਲਿੰਕ ਤੋੜ ਜੋੜ ਲੈਣਾ ਰਹਿ ਦਿਓ। ਹੁਣ ਉਹਨੇ ਆਪਣੀ ਮਾਸੀ ਮਲਟੀਨੀ ਦੀ ਕੁੜੀ ਕਿ ਦੋਨੋਂ ਨੂੰ ਨਹੀਂ ਕੀਤਾ ਮੈਂ ਉਧਰ ਬਲਟੀਨੀ ਮੈਂ ਗੈਰ ਬਰਾਦਰੀ 'ਚ ਕੀਤਾ ਭਾਜੀ। ਬਰਾਦਰੀ ਕੀਤਾ ਹੀ ਨਹੀਂ ਭਾਜੀ ਮੈਂ। ਤੁਹਾਡੇ ਤੋਂ ਕੋਈ ਛੋਟਾ ਬੰਦਾ ਵੀ ਹੈ? ਹਾਂਜੀ ਭਾਜੀ। ਅੱਛਾ ਉਸਤਾਦ ਜੀ ਜਿੰਨ ਵੀ ਇੱਕ ਦੂਸਰੇ ਨੂੰ ਗੈਰਤ ਤੋਂ ਮਾਰ ਮੋੜ ਦਿੰਦੇ ਹਾਂ ਅੱਛਾ ਉਹ ਕਈ ਦੇ ਵਿੱਚੋਂ ਗੈਰਤ ਵਾਲੇ ਕਈ ਹੁੰਦੇ ਨੇ। ਅਸੀਂ 2 ਭਰਾ ਏਦਾਂ ਹੀ ਮਰੇ। ਇਹ ਤੇ ਇਕੱਠੇ ਚਾਹ ਪੀਂਦੇ ਹੁੰਦੇ ਬਹਿ ਕੇ। ਇਹ ਚਾਹ ਪੀਂਦਾ ਨਾਲ ਦੇ ਜਿਹਨੂੰ ਕਹਿੰਦਾ ਹੁੰਦਾ, ਜਿਹੜੀ ਤੂੰ ਹਰਕਤ ਕੀਤੀ ਹੈ ਨਾ, ਸਿਰ ਤੈਨੂੰ ਚਾਹ ਬਚਾ ਗਈ। ਵੀਆਂ ਦੀ ਚਾਹ ਮਾਫ ਕਰ ਦਿੰਦਾ, ਵੱਡੇ ਤੋਂ ਵੱਡਾ ਅਗਲੇ ਦੀ ਗਲਤੀ। ਅਸੀਂ ਵੀ ਗੈਰਤ ਵਾਲੇ ਹੈਗੇ ਆ। ਮੈਂ ਗੈਰਤ ਦੇ ਨਾਂ ਤੇ ਉਹ ਉਹਦੇ 'ਚ ਖੁਸਰਾ ਮਾਰਤਾ ਸੀ ਇੱਕ। ਉਹ ਮੈਨੂੰ ਕਿਤੇ ਇੰਪ੍ਰੈਸ ਕਰ ਰਿਹਾ ਸੀਗਾ, ਮੈਂ ਮਾਰਤਾ। ਮੈਂ ਕਿਹਾ ਨਹੀਂ ਅਸੀਂ ਇਦਾਂ ਦੇ ਨਹੀਂ ਹੈ। ਅੱਬੂ ਨੇ ਉਦੋਂ ਤਾਂ ਕੀਤਾ। ਅੱਛਾ ਜਿੰਨ ਵੀ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ। ਯਾਰ ਸਾਰਾ ਕੁਝ ਕਰਦੇ ਮਖਲੂਕ ਆ ਪੂਰੀ। ਇਹਨਾਂ ਦੀ ਭਾਵਨਾਵਾਂ ਹੁੰਦੀਆਂ ਨੇ, ਇਹਨਾਂ ਦੇ ਬੱਚੇ ਹੁੰਦੇ ਨੇ, ਨਹੀਂ ਇਹਨਾਂ ਦੀਆਂ ਵੀ ਗਾਲਾਂ ਇਹਨਾਂ ਦਾ ਸਾਰਾ ਕੁਝ ਹੁੰਦਾ। ਇਹਨਾਂ 'ਚ ਚੰਗੇ ਵੀ ਹੁੰਦੇ ਨੇ, ਇਹਨਾਂ 'ਚ ਮਾੜੇ ਵੀ ਹੁੰਦੇ ਨੇ, ਇਹਨਾਂ 'ਚ ਬਹੁਤ ਮਾੜੇ ਵੀ ਹੁੰਦੇ ਨੇ, ਇਹਨਾਂ 'ਚ ਬਹੁਤ ਫਿੱਟੇ ਮੂੰਹ ਵੀ ਹੁੰਦੇ ਨੇ। ਕਈ ਭਾਜੀ ਮੈਨੂੰ ਇੱਕ ਇਹਨਾਂ ਦੀ ਜਦੋਂ ਸ਼ਾਦੀ ਹੁੰਦੀ ਮੁਨਾਫਿਕ ਵੀ ਹੁੰਦੇ ਨੇ, ਜਿਨ੍ਹਾਂ 'ਚ ਪਲੇਠੀ ਦੇ ਵੀ ਹੁੰਦੇ ਆ। ਪਲੇਠੀ ਦੇ ਵੀ, ਛੋਟੇ ਵੀ ਵੱਡੇ ਵੀ, ਵਿਆਹ ਵੀ ਹੁੰਦੇ ਇਹਨਾਂ ਦੇ। ਹਾਂਜੀ ਨਹੀਂ ਤੇ ਸ਼ਾਦੀ ਉਂਝ ਹੀ ਹੁੰਦੀ, ਬਰਾਤ ਆਂਦੀ ਏ ਜਾਂਦੀ ਏ। ਉਹ ਨਹੀਂ, ਉਹਦਾ ਕੋਈ ਤਰੀਕਾ ਹੋਰ ਹੋਏਗਾ। ਨਿਕਾਹ ਤੇ ਇਹਨਾਂ ਦੇ ਵੀ ਹੁੰਦੇ ਆ। ਜੁਰਮਾਂ ਜਿੰਨ ਵੀ ਹੁੰਦੇ। ਉਹ ਯਾਰ ਤੁਸੀਂ ਸਾਰਾ ਕੁਝ ਮੈਨੂੰ ਪੁੱਛੋ ਭਾਈ, ਤਾਂ ਮੈਨੂੰ ਰੋਲੀ ਜਾਂਦੇ ਆ ਭਾਈ ਯਾਰ। ਜੁੜਵਾਂ ਜਿੰਨ ਵੀ ਹੁੰਦੇ ਆ। ਅੱਛਾ ਜੀ। ਹਾਂ ਨਹੀਂ ਤੇ ਜਿੰਨ ਲੈਟਰ ਲੂਟਰ ਵੀ ਦਿੰਦੇ ਨੇ ਇੱਕ ਦੂਸਰੇ ਨੂੰ। ਮੈਂ ਇੱਥੇ ਬਹਿ ਫੜਾ ਕੇ ਆਇਆ। ਨਹੀਂ ਲੈਟਰ ਲੂਟਰ ਵੀ ਦਿੰਦੇ, ਕਿਸੇ ਦਾ ਮੈਸੇਜ ਮੂਸੇਜ ਵੀ ਦੇ ਦਿੰਦੇ ਨੇ, ਪੈਗਾਮ। ਉਹ ਮੈਂ ਯਾਰ ਦੂਜੇ ਨੂੰ ਕੀ ਸਮਝਣ ਡਿਆ ਵਾ? ਤੂੰ ਮੈਨੂੰ ਹੁਣੇ ਕਿਤੇ ਗੱਚਕ ਦੇ ਕੇ ਨਾ ਕਿ ਲੈਟਰ ਫੜਾ ਕੇ ਆ। ਨਹੀਂ ਇਹਨਾਂ ਚ ਵੈਲੈਂਟਾਈਨ ਡੇ ਵੀ ਹੁੰਦਾ। ਸਾਰਾ ਕੁਝ ਹੁੰਦਾ। ਪਿਆਰ ਮੁਹੱਬਤ ਵੀ ਹੁੰਦੀ ਆ, ਭਾਵਨਾ ਵੀ ਹੁੰਦੀਆਂ ਵਾ, ਫੀਲਿੰਗਸ ਵੀ ਹੁੰਦੀ ਆ। ਇਹਨਾਂ 'ਚ ਸਾਰਾ ਕੁਝ ਹੀ ਹੁੰਦਾ ਵਾ। ਪਿਆਰ ਵਾਲੇ ਜੀਵ ਵੀ ਹੁੰਦੇ ਆ, ਨੇਕ ਵੀ ਹੁੰਦੇ ਆ, ਬਦ ਵੀ ਹੁੰਦੇ ਆ, ਚੰਗੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ, ਸੱਚੇ ਵੀ ਹੁੰਦੇ, ਝੂਠੇ ਵੀ ਹੁੰਦੇ। ਇਹਨਾਂ ਦਾ ਵੀ ਉਦਾਂ ਹੀ ਹਿਸਾਬ ਸਾਰਾ ਕੁਝ। ਇਹ ਹਰ ਚੀਜ਼ ਹੁੰਦੀ ਆ। ਲੇਕਿਨ ਇਹਨਾਂ ਕੋਲ ਤਾਕਤ ਇੰਨੀ ਨਹੀਂ। ਲੇਕਿਨ ਉਹ ਤੋਂ ਕੋਈ ਇੰਨੀ ਤਾਕਤ ਨਹੀਂ, ਤੇਰੀ ਜ਼ਿੰਦਗੀ ਨਹੀਂ ਰੰਗੀਨ ਕਰ ਸਕਿਆ। ਭਾਜੀ ਮੈਂ ਹੁਣ ਕੀ ਮਤਲਬ ਆਲੇ ਦੁਆਲੇ ਪੌਦੇ ਲਾਜ਼ਮਾ ਜ਼ਿੰਦਗੀ ਦੇ ਭਾਜੀ ਕੀ ਕਰਾਂ ਰੰਗੀਨ? ਪਹਿਲੇ ਜ਼ਿੰਦਗੀ ਰੰਗੀਨ ਕਰਦਾ ਹੁੰਦਾ ਸੀ ਮੈਂ, ਬੜੀ ਮੁਸ਼ਕਲ ਨਾਲ। ਆਪਣੀ ਤੂੰ ਕਰ ਲਈ ਆ ਰੰਗੀਨ, ਉਹਦੀ ਤੂੰ ਕਰਨ ਨਹੀਂ ਦਿਆ। ਭਾਜੀ ਹੁਣ ਇਦਾਂ ਹੀ ਆ ਨਾ, ਲੈਣ ਦਾ ਦਿਨ ਬਣਿਆ ਸੀ ਲੇਕਿਨ ਮੈਂ ਭੁੱਲ ਗਿਆ। ਜਿਹੜੀ ਤੂੰ ਆਪਣੀ ਰੰਗੀਨ ਕੀਤੀ, ਉਹਦੇ ਚ ਥੋੜੀ ਜਿਹੀ ਉਹਨੂੰ ਵੀ ਦੇ ਦੇ। ਚਲ ਏਦਾਂ ਕਰਦਾ ਚੱਲ ਯਾਰ ਰਲਦੀ ਮੈਂ ਮਿਲਦੀ ਤੈਨੂੰ ਕਿਹਾ ਗੱਡੀ ਦੇ ਦੂੰ, ਗੱਡੀ ਲੈ ਲੈ। ਮੈਂ ਗੱਡੀ ਨਹੀਂ ਲੈਣੀ, ਰਹਿਣ ਦੇ, ਮੈਂ ਪੈਦਲ ਹੀ ਸਹੀ ਆ। ਮੈਂ ਤੈਨੂੰ ਕਹਿ ਮੈਂ
ਉਹਦੇ ਤੇ ਰੁਪਈਆ 2 ਲੱਖ ਤੋਂ ਲਾਉਣਾ ਵਾ ਤੇ ਉਹ ਗੱਡੀ ਆਂਡਾ ਪੀਸ ਆ। ਉਹ ਹੈ ਜੀ ਹਾਂਜੀ ਸਦਕੇ ਜਾਵਾ ਵਿੱਚੋਂ ਫਿਰ ਉਹਨੇ ਗੋਲੀ ਕੱਢ ਲਈ ਆ ਕਲਾ ਆਂਡਾ ਹੀ ਰਹਿ ਕੇ ਖੋਲ ਜਿਆ। ਭਾਜੀ ਸਿੱਧੀ ਸਾਫ਼ ਗੱਲ ਆ, ਜੇ ਤੁਸੀਂ ਹਾਂ ਕੁਛ ਹੀ ਕਰਤਾ ਫਿਰ ਮੈਂ ਨਹੀਂ ਆਇਆ ਕਰਨਾ। ਮੈਂ ਤੈਨੂੰ ਕਿਹਾ ਸੀ ਨਾ ਜਾ, ਅਗਰ ਤੈਨੂੰ ਸ਼ੁਰੂ ਕਿੰਨੇ ਕੀਤਾ? ਕੀ ਸ਼ੁਰੂ ਕੀਤਾ? ਤੂੰ ਕੌਣ ਨਾ ਮੇਰੇ ਘਰ ਦੀ ਮੇਰੀ ਗੱਲਬਾਤ ਕਰਨ ਮੈਂ ਕਦੋਂ ਕੀਤਾ? ਤੂੰ 20 ਗੱਲਾਂ ਕੀਤੀਆਂ ਨੇ ਤੂੰ ਕੀਤੀਆਂ ਮੈਂ ਅੱਛਾ ਉਸਤਾਦ ਜੀ ਆਪਣੀ ਵਾਰੀ। ਹੁਣ ਤੇਰੀ ਬੱਸ ਹੋ ਗਈ ਆ, ਜਿੰਨਾ ਤੇ ਜਿੰਨ ਰਹਿ। ਨਹੀਂ ਉਹਨੇ ਕੋਈ ਨਹੀਂ ਕੀਤੀ ਭਾਜੀ ਤੁਹਾਡੇ ਉਹਨੇ ਕੀਤੀ, ਉਹਨੇ ਹਰ ਗੱਲ ਤੇ ਮੈਨੂੰ ਟੌਂਟ ਕੀਤੀ ਆ। ਉਹਨੇ ਉਹ ਮੇਰੀ ਪਰਸਨੈਲਾਈਜੇਸ਼ਨ ਤੇ ਗਿਆ। ਨਹੀਂ ਉਹ ਤੇ ਉਹਨੇ ਉਹ ਜਿਹੜੀ ਤੁਹਾਡੀ ਗੁੱਸੇ ਉਹ ਗਏ ਗੁੱਸੇ ਲਈ ਫਿਰ ਮੈਂ ਅੱਗੇ ਤੋਂ ਮੇਰੇ ਨਾਲ ਕਰੇ ਫਿਰ। ਵੀ ਹੁਣ ਦੇਖੋ ਨਾ ਵੈਲੈਂਟਾਈਨ ਡੇ ਤੇ ਆ ਜਿਹੜਾ ਮੈਂ ਸੂਟ ਲਿਆ ਵਾ, ਇਹ ਤੁਮ ਕਨੀਡੀ ਜਿਹੜੀ ਭਾਬੀ ਤੁਹਾਡੀ ਉਹਨੇ ਲੈ ਕੇ ਤਾ ਮੈਨੂੰ। ਤੁਮ ਕਨੇਡੀ ਜਿਹੜੀ ਹੁਣ ਹਾਂਜੀ ਹੁਣ ਮੈਂ ਇਹ ਨੂੰ ਤੁਸੀਂ ਜਾਣਦੇ, ਤੁਹਾਡੀ ਮਿਹਰਬਾਨੀ ਐਵੇਂ ਰੌਲਾ ਨਾ ਪਾਇਓ। ਫੁੱਲ ਕਲੀਟ ਉਹਦੀ ਧੀ ਨਹੀਂ, ਉਹਦੀ ਫੁੱਲ ਕਲੀਟ ਨਹੀਂ ਤੇਰੀ ਸੱਸ ਦਾ ਨਾਂ। ਨਹੀਂ ਭਾਜੀ ਨਹੀਂ। ਐ ਤੂੰ ਮੁੱਕਰਨ ਦਿਆਂ, ਤੇਰੀਆਂ ਅੱਖਾਂ ਤੋਂ ਲੱਗਦਾ ਝੂਠ ਬੋਲਣੇ। ਉਹਨੂੰ ਤਸਵੀਰ ਵਿਖਾਓ ਮੋਬਾਈਲ ਤੇ ਹੋਣੀ। ਅੱਛਾ ਉਸਤਾਦ ਜੀ ਇਹਦੇ ਤੇ ਜਦੋਂ ਵਿਆਹ- ਤਸਵੀਰ ਵਿਖਾਵਾਂ ਉਹਦੀ? ਨਹੀਂ ਭਾਜੀ ਰਹਿਣ ਦਿਓ, ਐਵੇਂ ਫਾਇਦਾ ਮੈਨੂੰ ਕਰਤਾ ਕੀ। ਲਿੰਕ ਸੈਂਡ ਕਰਦਾ, ਘਰ ਜਾ ਕੇ ਦੇਖ ਲਈ। ਮੈਂ ਦੇਖਣਾ ਹੀ ਭਾਜੀ, ਮੈਨੂੰ ਪਤਾ ਮੈਨੂੰ। ਤੁਸੀਂ ਮੈਨੂੰ ਅੱਛਾ, ਸੈਂਡ ਜਦੋਂ- ਕਰ ਦੇਣਾ, ਜੇ ਦੇਖਣ ਵਾਲਾ ਹੋਇਆ ਫਿਰ ਮੈਨੂੰ ਵੀ ਕਰਨਾ। ਬਸ ਠੀਕ ਆ ਅੱਛਾ ਜਦੋਂ ਇਹਨਾਂ ਦੀ ਸ਼ਾਦੀ ਵਿਆਹ ਹੁੰਦੇ ਨੇ ਤੇ ਉਹ ਨੱਚਣ ਨੁੱਚਣ ਵਾਲਾ ਸਿਸਟਮ ਇਹ ਯਾਰ। ਪੂਰੀਆਂ ਤੈਨੂੰ ਦੱਸਣੇ ਸਾਰੀ ਇਹ ਫੈਮਲੀਆਂ ਹੁੰਦੀਆਂ ਨੇ, ਕਈ ਜਿਨ੍ਹਾਂ ਚ ਵੀ ਬਰਾਦਰੀਆਂ ਹੁੰਦੀਆਂ ਨੇ। ਹਾਂਜੀ ਜੀ ਆ ਮੇਰੇ ਸਾਹਮਣੇ ਆ ਜਿਨ੍ਹਾਂ ਦਾ ਡੋਗਰ ਬੈਠਾ ਜੀ, ਜਿੰਨਾ ਜੀ ਹੈਂ? ਆ ਡੋਗਰ ਆ ਮੈਂ ਉਧਰ ਦਾ। ਇਹ ਬੱਟ ਵੀ ਹੁੰਦੇ ਜਿੰਨਾ। ਨਹੀਂ ਇਹ ਜੇ ਡੋਗਰ ਨਹੀਂ ਆ, ਇਹ ਜਿਨ੍ਹਾਂ ਦਾ ਜੱਟ ਆ। ਨਹੀਂ ਉਹ ਜਿੰਨਾ ਜਿਨ੍ਹਾਂ ਦਾ ਜੱਟ ਆ ਉਹ ਵੀ ਸ਼ਰਮਾ ਰਹੇ ਨੇ ਅੱਜ ਤੱਕ। ਇਹ ਤੇ ਜਿੰਨਾ ਦੇ ਨੱਚਣ ਵਾਲੇ ਵੀ ਹੁੰਦੇ ਨੇ। ਚੱਲ ਉਹ ਭਰਾਵਾ ਤੂੰ ਘੁੰਗਰੂ ਗਿਫਟ ਕਰਦੇ ਆ ਵੀ ਮੈਂ ਤੈਨੂੰ ਸਾਦਾ ਜਿਹਾ ਬੈਠਾ ਵੀ ਰੋਜੀ ਰੋਟੀ ਲੜਨ ਲਾਈ ਆ, ਤੂੰ ਲੱਗੀ ਰਹਿਣ ਤੇ। ਤੂੰ ਸਾਊਂਡ ਦਾ ਕੰਮ ਕਰਦਾ? ਨਹੀਂ ਜਿੰਨਾ ਚ ਚੁਕਰਾਦਰ ਵੀ ਹੁੰਦੇ ਨੇ। ਚੱਲ ਹਾਂ ਸਾਰਾ ਕੁਝ ਹੁੰਦਾ ਵਾ। ਆ ਯਾਰ ਤੂੰ ਉਹ ਨਹੀਂ ਬਸ ਕੂਲ ਜਿੰਨ ਬਾਬਾ, ਅੱਛਾ ਜੀ ਕੂਲ ਦੱਸ। ਅੱਛਾ ਹੁਣ ਦੱਸ, ਠੀਕ ਆ ਤੇਰਾ ਸੈਟਅਪ ਸਾਰਾ ਚੱਲ ਰਿਹਾ ਹੁਣ ਸ਼ੁਕਰ ਆ ਉੱਥੇ? ਸ਼ੁਕਰ ਆ ਭਾਈ, ਘਰੋਂ ਨਿਕਲਦੇ ਸਾਰੀ ਕੁਛ 1000-1200 ਫੜ ਲਈਦਾ ਵਾ, ਆਰਾਮ ਨਾਲ ਆਪਣਾ ਘਰ ਜਾਈਦਾ, ਬੱਚੇ ਪੜਨ ਡਿਆ। ਸ਼ੁਕਰ ਅੱਲਾ ਭਾਜੀ। ਸਟੈਂਡਰਡ ਚਾਰਟਰ ਚ ਅਕਾਊਂਟ ਖਲਾਇਆ ਇਹਦਾ। ਓਹੋ ਇਹ ਸੈਟਅਪ ਕੋਈ ਐਸਾ ਕਰ ਜਦੋਂ ਤੂੰ ਘਰੋਂ ਨਿਕਲਦਾ ਵਾ ਨਾ, ਬਾਅਦ ਚ 1500 ਫੜਦਾ ਵਾ। ਈਜ਼ੀ ਹੋ ਜਾ, ਘਰ ਰਹਿ ਕੇ ਫੜ ਲਿਆ ਕਰ। ਘਰ ਰਹਿ ਕੇ ਕਿਦਾਂ ਬੜੇ ਫੋਨ ਤੇ ਆਨਲਾਈਨ ਕੰਮ ਕਰੇ। ਅੱਛਾ ਅੱਛਾ ਕਿਉਂ ਜੀ? ਆ ਭਾਈ ਦੂਜੀ ਗੱਲ ਨਾ ਕਰੇ, ਪਹਿਲੀ ਗੱਲ ਤੇ ਕਤਲ ਬਣਦਾ ਜੀ। ਪਰ ਯਾਰ ਰੈਂਕਰ ਆਦਮੀ ਉਹਨੇ ਇਸਰੇ ਨਹੀਂ ਨਹੀਂ ਲਓ ਜੀ ਭਾਜੀ, ਆ ਓਕੇ ਦੂਜੀ ਜੀ। ਗੱਲ ਅੱਛਾ ਜਿਹੜੀ ਜਿਹਨੇ ਭਾਈ ਵੀ ਦਾ- ਝੂਠ ਬੋਲ ਕੇ ਕਹਿੰਦੇ ਆਪਣੀ ਬੁੱਢੀ ਨੂੰ ਕਿ ਮੈਂ ਉਧਰ ਗਿਆ ਥਾ। ਸਾਰਾ ਕੁਝ ਹੀ ਕਰਦੇ ਆ। ਯਾਰ ਤੂੰ ਨਾ ਮੈਨੂੰ 15 ਦਿਨ ਨਾਲ ਰੱਖ ਕੇ ਦੇਖ ਲੈ, ਤੈਨੂੰ ਮੇਰੀ ਤਰਤੀਬ ਦਾ ਪਤਾ ਲੱਗ ਚਲੋ ਜੀ, ਓਕੇ ਜੀ। ਫੇਰ ਤੂੰ ਮੇਰੇ ਨਾਲ ਐਗਰੀ ਹੋ ਜਾ। ਲੋ ਜੀ ਨਾਜ਼ਰੀਨ, ਲਵ ਯੂ, ਆਪਣਾ ਖਿਆਲ ਰੱਖੋ। ਅੱਜ ਤਬੀਅਤ ਜ਼ਰਾ ਮੇਰੀ ਠੰਡੀ ਮੱਠੀ ਸੀ, ਜਿਸਮ ਬਹੁਤ ਦਰਦ ਕਰ ਰਿਹਾ ਸੀ, ਰਾਤ ਸੁੱਤਾ ਨਹੀਂ ਗਿਆ। ਉਹ ਮੈਂ ਆਨਲਾਈਨ ਬੈਠਾ ਰਿਹਾ ਉੱਤੇ ਸਟਾਰ ਦੀ ਤੇ ਸਵੇਰ ਤੱਕ, ਅੱਛਾ ਤੇ ਉਹਦੀ ਵਜ੍ਹਾ ਨਾਲ ਨੀਂਦ ਨਹੀਂ ਪੂਰੀ ਹੋਈ। ਤੇ ਉਹਦੇ ਲਈ ਮਾਦਰਤ, ਇਨਸ਼ਾਅੱਲਾ ਨੈਕਸਟ ਫੇਰ ਤੁਹਾਡੇ ਨਾਲ ਤਰੋ ਤਾਜ਼ਾ ਮੂਡ ਦੇ ਵਿੱਚ ਮੁਲਾਕਾਤ ਹੋਏਗੀ। ਰੱਬ ਰੱਖਣ, ਲਵ ਯੂ।